ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਵਰਡ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 13 ਮਈ 2026 30 ਵਿਸਾਖ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਵਰਲਡ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਬਾਲਟੀਮੋਰ ਮੈਰੀਲੈਂਡ ਤੋਂ ਸਰਦਾਰ ਤੇਜਪਾਲ ਸਿੰਘ ਜਰਾ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੇ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਤੇਜਪਾਲ ਸਿੰਘ ਜਰਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਟਰੰਪ ਦੇ ਜਿਹੜੇ ਚਾਈਨਾ ਦੌਰੇ ਦੇ ਹਵਾਲੇ ਨਾਲ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਆਪਣੇ 2 ਰੋਜ਼ਾ ਦੌਰੇ ਤੇ ਚੀਨ ਪਹੁੰਚ ਗਏ ਨੇ, ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਲਗਭਗ 9 ਵਰੇ ਬਾਅਦ ਉਹ ਚਾਈਨਾ ਦੇ ਦੌਰੇ ਤੇ ਆਏ ਨੇ ਔਰ ਕੁੱਲ ਦੁਨੀਆ ਦੀਆਂ ਨਜ਼ਰਾਂ ਇਸ ਦੌਰੇ ਤੇ ਲੱਗੀਆਂ ਹੋਈਆਂ ਨੇ। ਸੋ ਪ੍ਰੈਜ਼ੀਡੈਂਟ ਟਰੰਪ ਆਪਣੇ ਨਾਲ ਅਮਰੀਕਨ ਕੰਪਨੀਆਂ ਦਾ ਇੱਕ ਵੱਡਾ ਡੈਲੀਗੇਸ਼ਨ ਲੈ ਕੇ ਗਏ ਨੇ ਔਰ ਗੱਲਬਾਤ ਦੇ ਮੁੱਖ ਵਿਸ਼ਿਆਂ ਵਿੱਚ ਵਪਾਰ, ਟੈਰਿਫ, ਤਾਈਵਾਨ ਦਾ ਮੁੱਦਾ ਅਤੇ ਈਰਾਨ ਜੰਗ ਸ਼ਾਮਲ ਹੋਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ੍ਹ ਦੇ ਪ੍ਰੋਗਰਾਮ ਨੂੰ ਅਸੀਂ ਲਾਈਵ ਨਹੀਂ ਕੀਤਾ, ਕਿਉਂਕਿ ਜਿਹੜਾ ਖਾਲਿਸਤਾਨ ਡੈਕਲੇਰੇਸ਼ਨ ਡੇ ਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਪ੍ਰੋਗਰਾਮ ਐਤਵਾਰ ਨਿਊਯਾਰਕ ਦੇ ਫਲਸ਼ਿੰਗ ਗੁਰਦੁਆਰਾ ਸਾਹਿਬ ਵਿਖੇ ਹੋਇਆ ਸੀ। ਨਿਸ਼ਾਨ ਸਾਹਿਬ ਨੂੰ ਸਲਾਮੀ ਦਿੱਤੀ ਗਈ ਔਰ ਅਮਰੀਕਾ, ਕੈਨੇਡਾ, ਦੂਰ ਦਰਾਡਿਓਂ ਸਿੱਖ ਨੁਮਾਇੰਦੇ ਪਹੁੰਚੇ ਹੋਏ ਸਨ। ਉਸ ਦੀ ਵੀ ਇੱਕ ਆਪਣੀ ਅਹਿਮੀਅਤ ਸੀ ਔਰ ਸਾਰਿਆਂ ਦਾ ਖਿਆਲ ਸੀ ਕਿ ਇਸ ਨੂੰ ਸੱਚੋ ਸੱਚ ਤੇ ਪ੍ਰਾਈਮ ਸਲੌਟ ਦੇ ਵਿੱਚ ਹੀ ਦਿਖਾਇਆ ਜਾਣਾ ਚਾਹੀਦਾ। ਸੋ ਉਸ ਨੂੰ ਅਸੀਂ ਡਿਲੇ ਵੀ ਨਹੀਂ ਸੀ ਕਰਨਾ ਚਾਹੁੰਦੇ, ਕਿਉਂਕਿ ਵੀਕਐਂਡ 'ਤੇ ਅਗੇਨ ਸੈਚਰਡੇ ਗੁਰਦੁਆਰਾ ਸਾਹਿਬ ਕਾਰਟਰੇਟ, ਨਿਊ ਜਰਸੀ, ਜਿੱਥੇ ਸਿਟੀ ਆਫ ਕਾਰਟਰੇਟ 'ਚ ਨਿਸ਼ਾਨ ਸਾਹਿਬ ਪਹਿਲਾਂ ਚੁਲਾਇਆ ਜਾਂਦਾ ਹੈ ਸਿਟੀ ਮੇਅਰ ਔਰ 5 ਪਿਆਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ। ਉਸ ਤੋਂ ਬਾਅਦ ਉੱਥੋਂ ਨਗਰ ਕੀਰਤਨ ਮਾਰਚ ਕਰਕੇ ਪਾਰਕ ਤੱਕ ਜਾਂਦਾ ਹੈ ਔਰ ਉਸ ਪ੍ਰੋਗਰਾਮ ਨੂੰ ਵੀ ਅਸੀਂ ਲਾਈਵ ਕਵਰ ਕਰਨਾ ਹੈ। ਸੋ ਇਹੀ ਠੀਕ ਸਮਝਿਆ ਗਿਆ ਕਿ ਇਸ ਨੂੰ ਅਸੀਂ ਬੀਤੇ ਕੱਲ੍ਹ ਦੇ ਪ੍ਰੋਗਰਾਮ 'ਚ ਰਨ ਕਰੀਏ ਔਰ ਉਸ ਦੇ ਵਿੱਚ ਜਿਹੜਾ, ਕਿਉਂਕਿ ਆਲਮੋਸਟ ਜਿੰਨੀਆਂ ਜਥੇਬੰਦੀਆਂ ਪੰਥਕ ਪਿੜ ਦੇ ਵਿੱਚ ਐਕਟਿਵ ਨੇ ਬਾਹਰਲੇ ਮੁਲਕਾਂ 'ਚ, ਅਮਰੀਕਾ, ਕੈਨੇਡਾ 'ਚ, ਉਹਨਾਂ 'ਚੋਂ ਬਹੁਤਿਆਂ ਦੀ ਸ਼ਮੂਲੀਅਤ ਸੀ ਔਰ ਦਰਸ਼ਕਾਂ ਵੱਲੋਂ ਪ੍ਰੋਗਰਾਮ ਨੂੰ ਪਸੰਦ ਵੀ ਕੀਤਾ ਗਿਆ। ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਰਦਾਰ ਤੇਜਪਾਲ ਸਿੰਘ, ਜਿਹੜੇ ਬਾਲਟੀਮੋਰ ਮੈਰੀਲੈਂਡ 'ਚ ਨਿਵਾਸ ਕਰਦੇ ਨੇ, ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਹੈ। ਬੜੇ ਪਿਆਰੇ ਗੁਰਸਿੱਖ ਨੇ। ਬਹੁਤ ਵਾਰ ਇਸ ਕਿਸਮ ਦਾ ਵੀ ਇੱਕ ਮਾਹੌਲ ਜਾਂ ਇੱਕ ਪ੍ਰਭਾਵ ਬਣਿਆ ਹੋਇਆ ਕਿ ਜੀ ਜਿਹੜੇ ਬਹੁਤ ਸਾਰੇ ਵਪਾਰੀ ਕਿਸਮ ਦੇ ਲੋਕ ਵਪਾਰ 'ਚ ਨੇ, ਸਿੱਖ ਜਿਹੜੇ ਵਪਾਰ 'ਚ ਨੇ, ਉਹ ਬਹੁਤ ਜ਼ਿਆਦਾ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ। ਹਾਲਾਂ ਮੈਂ ਸਮਝਦਾ ਵੀ ਇਹ ਗੱਲ ਸਾਰੀ ਗਲਤ ਨਹੀਂ ਹੈ, ਪਰ ਐਸੇ ਗੁਰਸਿੱਖ ਵੀਰ ਭੈਣਾਂ ਵੀ ਨੇ ਜਿਹੜੇ ਕਿ ਬੇਸ਼ੱਕ
ਉਹ ਕਿਸੇ ਕਿਸਮ ਦੀ ਰੈਕਗਨੀਸ਼ਨ ਦੇ ਤਲਬਗਾਰ ਨਹੀਂ ਨੇ, ਪਰ ਉਹ ਮਹਿਸੂਸ ਕਰਦੇ ਨੇ ਕਿ ਕੌਮੀ ਘਰ ਖਾਲਿਸਤਾਨ ਹੋਣਾ ਜ਼ਰੂਰੀ ਹੈ ਔਰ ਉਸ ਦੇ ਲਈ ਜੋ ਬਿਰਤਾਂਤ ਦਾ ਸਿਰਜਿਆ ਜਾਣਾ, ਜਿਹੜਾ ਨੈਰੇਟਿਵ ਹੈ ਉਹ ਬਹੁਤ ਇੰਪੋਰਟੈਂਟ ਹੈ। ਸਰ ਤੇਜਪਾਲ ਸਿੰਘ ਜਿਹੜੇ ਇੱਕ ਬੜੇ ਹੀ ਨਿਮਰ ਸੁਭਾਅ ਦੇ, ਅੰਮ੍ਰਿਤਸਰ ਨਾਲ ਇਹਨਾਂ ਦਾ ਪੁਰਾਣਾ ਸੰਬੰਧ ਹੈ ਔਰ ਪੰਥ ਨੂੰ ਪਿਆਰ ਕਰਦੇ ਨੇ, ਔਰ ਇਹਨਾਂ ਦਾ ਤਾਂ ਇਹ ਕਹਿਣਾ ਹੁੰਦਾ ਵੀ ਕਈ ਵਾਰ ਤੁਹਾਨੂੰ ਅਸੀਂ ਇਹ ਕਹਿੰਦੇ ਵੀ ਹਾਂ ਵੀ ਤੁਸੀਂ ਪੈਸੇ ਕੱਢ ਲਓ ਸਾਡੇ ਅਕਾਊਂਟ 'ਚੋਂ, ਤੁਸੀਂ ਕੱਢਦੇ ਨਹੀਂ ਹੋ, ਪਤਾ ਨਹੀਂ ਤੁਹਾਨੂੰ ਲੋੜ ਨਹੀਂ ਹੁੰਦੀ। ਸੋ ਇਹ ਉਹਨਾਂ ਦਾ ਇੱਕ ਪੋਲਾਈਟ ਤਰੀਕਾ ਸੀ ਸਾਨੂੰ ਰਿਮਾਈਂਡ ਕਰਵਾਉਣ ਦਾ ਵੀ। ਸੋ ਕਈ ਵਾਰ ਕੁਝ ਰੀਜ਼ਨਸ ਕਰਕੇ ਡਿਲੇ ਵੀ ਹੁੰਦਾ ਹੈ, ਲੇਕਿਨ ਇਹ ਸਾਡੇ ਪੱਕੇ ਤੌਰ ਦੇ ਉੱਤੇ ਸਪੋਰਟਰ ਨੇ, ਰੈਗੂਲਰ ਡੋਨਰ ਨੇ, ਔਰ ਖ਼ਾਸ ਤੌਰ ਤੇ ਇਹਨਾਂ ਦੇ ਨਾਲ ਜਦੋਂ ਵੀ ਗੁਫ਼ਤਗੂ ਹੁੰਦੀ ਹੈ ਤੇ ਗੱਲਬਾਤ ਕਰਦੇ ਆ, ਆਪਣੇ ਆਪ ਦੇ ਵਿੱਚ ਇੱਕ ਫਖਰ ਵੀ ਮਹਿਸੂਸ ਹੁੰਦਾ ਹੈ ਕਿ ਭਾਈ TV 84 ਦਾ ਜਿਹੜਾ ਇਹ ਸਫ਼ਰ ਹੈ ਉਹ ਗੱਲਬਾਤ ਕਹਿਣ ਲੱਗੇ ਜੋ ਗੱਲਾਂ ਤੁਸੀਂ ਕਹਿੰਦੇ ਹੋ 100% ਹੀ ਠੀਕ ਹੁੰਦੀਆਂ ਨੇ, ਉਹਨਾਂ 'ਚ ਅਸੀਂ ਕੋਈ ਗਲਤੀ ਕੱਢ ਹੀ ਨਹੀਂ ਸਕਦੇ। ਇਹ ਉਹਨਾਂ ਦੀ ਵਡਿਆਈ ਹੈ, ਪਰ ਮੈਂ ਸਮਝਦਾ ਵੀ ਕਿਉਂਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਦੇ ਬਾਵਜੂਦ ਕਿ ਸਾਡਾ ਦੁਸ਼ਮਣ ਕਮੀਨਾ ਹੈ, ਸਾਡਾ ਦੁਸ਼ਮਣ ਜ਼ਾਲਮ ਹੈ ਔਰ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਉਹਨਾਂ ਨੇ ਸਾਡੇ ਤੇ ਲਾਗੂ ਕੀਤੇ ਹੋਏ ਨੇ। ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਥਿਆਰ ਜਿਹੜਾ ਖਤਰਨਾਕ ਹੱਦ ਤੱਕ ਤੁਹਾਨੂੰ ਇਹਨਾਂ ਮੁਲਕਾਂ 'ਚ ਬੈਠਿਆਂ ਵੀ ਅਸੁਰੱਖਿਅਤ ਮਹਿਸੂਸ ਕਰਵਾਉਂਦਾ ਹੈ। ਲੇਕਿਨ ਇਹਦੇ ਬਾਵਜੂਦ ਜਿਹੜੀ ਸਿੱਖੀ ਹੈ, ਸਿੱਖੀ ਦੇ ਵਿੱਚ ਨਫ਼ਰਤ ਦੀ ਥਾਂ ਨਹੀਂ ਹੈ। ਸਾਡਾ 18ਵੀਂ ਸਦੀ ਦੇ ਵਿੱਚ ਵੀ ਜਿਹੜਾ ਸੰਘਰਸ਼ ਸੀ ਉਹ ਜ਼ੁਲਮ ਦੇ ਖਿਲਾਫ ਸੀ, ਆਪਣੀ ਸੋਵਰਨਿਟੀ ਦੇ ਲਈ ਸੀ, ਕੋਈ ਇਸਲਾਮ ਦੇ ਖਿਲਾਫ ਨਹੀਂ ਸੀ। ਔਰ ਇਹੀ ਕਾਰਨ ਸੀ ਕਿ ਜਿਹੜੇ ਚੰਗੇ ਡੈਡੀਕੇਟਿਡ ਔਰ ਇਮਾਨਦਾਰ ਸਨ ਆਪਣੇ ਮਜ਼ਹਬ ਦੇ ਵਿੱਚ, ਉਹ ਭਾਵੇਂ ਅਸੀਂ ਪੀਰ ਬੁੱਧੂ ਸ਼ਾਹ ਤੋਂ ਸ਼ੁਰੂ ਕਰੀਏ, ਨਬੀ ਖਾਨ ਗਨੀ ਖਾਨ ਤੋਂ ਸ਼ੁਰੂ ਕਰੀਏ, ਜਾਂ ਜਿਹੜੇ ਹੋਰ ਉਸ ਵੇਲੇ ਦੇ ਜਿਹੜੇ ਮੁਸਲਮਾਨ ਫਕੀਰ ਜਾਂ ਕਾਮਨ ਲੋਕ ਵੀ ਸਨ, ਉਹ ਗੁਰੂ ਸਾਹਿਬ ਦੇ ਨਾਲ ਨਿਹੰਗ ਖਾਨ ਜਿਨ੍ਹਾਂ ਨੇ ਆਪਣਾ ਆਪਾ ਖਤਰੇ 'ਚ ਪਾਇਆ। ਔਰ ਇਹ ਸਾਰੇ ਹੀ ਇਵੇਂ ਹੀ ਅਸੀਂ ਅੱਜ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਅਸੀਂ ਜਦੋਂ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ, ਸਾਡੀ ਕਿਸੇ ਮਜ਼ਹਬ ਦੇ ਨਾਲ ਕੋਈ ਨਫ਼ਰਤ ਨਹੀਂ ਹੈ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਲਗਭਗ 37 ਵਰ੍ਹੇ 1947 ਤੋਂ 1984 ਤੱਕ ਹਰ ਹੀਲਾ ਯਤਨ ਕੀਤਾ ਕਿ ਭਾਰਤ ਦੇ ਅੰਦਰ ਰਹਿ ਕੇ ਅੰਦਰੂਨੀ ਖੁਦਮੁਖਤਿਆਰੀ ਦੇ ਨਾਲ ਅਸੀਂ ਆਪਣਾ ਮਜ਼ਹਬ, ਆਪਣੀ ਬੋਲੀ, ਆਪਣੀ ਤਹਿਜ਼ੀਬ, ਆਪਣੀ ਆਰਥਕਤਾ, ਆਪਣਾ ਸਵੈਮਾਨ, ਆਪਣਾ ਆਨਰ ਬਰਕਰਾਰ ਰੱਖ ਕੇ ਗੈਰਤ ਔਰ ਰਣਕ ਨਾਲ ਜੀ ਸਕੀਏ। ਪਰ ਦਿੱਲੀ ਦੇ ਹਾਕਮਾਂ ਨੇ ਤਾਂ ਟੈਂਕਾਂ ਤੋਪਾਂ ਨਾਲ ਸਾਡੇ ਉਸ ਮੁਕੱਦਸ ਸਥਾਨ ਮੀਰੀ ਪੀਰੀ ਦਾ ਉਹ ਮੁਕਾਮ ਜਿੱਥੇ ਸਾਡੀ ਪ੍ਰਾਣ ਸਾਡੇ ਜਾਨ ਨੇ, ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ 2 ਵੇਲੇ ਦੀ ਅਰਦਾਸ ਸ਼ਿਕਾਰ ਪੁਰਖ ਤੋਂ ਮੰਗਦੇ ਤੇ ਉਸ ਤੋਂ ਬਾਅਦ ਤਾਂ ਫਿਰ ਕੋਈ ਹੋਰ ਰਾਹ ਬਚਿਆ ਨਹੀਂ। ਔਰ ਇਹਨਾਂ ਲਗਭਗ ਜਿਹੜਾ 42 ਸਾਲਾਂ ਬਾਅਦ ਵੀ ਜੇ ਜੂਨ 84 ਨੂੰ ਕੱਟ ਆਫ ਡੇਟ ਦੇਖੀਏ, ਖਾਲਿਸਤਾਨ ਡੈਕਲੇਰੇਸ਼ਨ ਦਾ 2 ਸਾਲ ਬਾਅਦ ਹੁੰਦੇ ਆ 29 ਅਪ੍ਰੈਲ 1986 ਨੂੰ, ਹਰ ਯਤਨ ਜਿਹੜਾ ਹੈ ਉਹ ਕੀਤਾ ਗਿਆ ਕਿ ਭਾਈ ਜਦੋਂ ਖਾਲਿਸਤਾਨ ਦੇ ਐਲਾਨਨਾਮੇ 'ਚ ਵੀ ਇਹ ਕਿਹਾ ਗਿਆ ਸੀ ਕਿ ਭਾਈ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਹੈ ਤੇ ਇਸ ਮਸਲੇ ਦਾ ਹੱਲ ਵੀ ਗੱਲਬਾਤ ਰਾਹੀਂ ਕਰਨਾ ਚਾਹੁੰਦੇ ਹਾਂ ਕਿ ਵੀ ਸਾਡੇ ਨਾਲ ਟੇਬਲ ਤੇ ਬੈਠੋ, ਜੋ ਸਾਡਾ ਬਣਦਾ ਹਿੱਸਾ ਸਾਨੂੰ ਦਿਓ ਔਰ ਅਮਨ ਅਮਾਨ ਦੇ ਨਾਲ ਅਸੀਂ ਤੁਹਾਡੇ ਗੁਆਂਢੀ ਬਣ ਕੇ ਰਹਿਣਾ ਚਾਹੁੰਦੇ। ਪਰ ਜਸਟਿਸ, ਇਨਸਾਫ ਜਾਂ ਨਿਆਂ ਜਾਂ ਅਦਲ ਉਹ ਤਾਂ ਇਸ ਵਰਣ ਆਸ਼ਰਮ ਨੂੰ ਮੰਨਣ ਵਾਲਿਆਂ ਦੇ ਖੂਨ ਦੇ ਵਿੱਚ ਹੀ ਨਹੀਂ ਹੈ। ਇਹ ਤਾਂ ਇਹਨਾਂ ਨੇ ਤਾਂ ਸਦੀਆਂ ਤੋਂ, ਜਦੋਂ ਅਲਾਮਾ ਇਕਬਾਲ ਨੇ ਕਿਹਾ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। ਇਨਸਾਨੀ ਦਰਦ ਕੀ ਹੁੰਦਾ ਹੈ ਉਹ ਇਸ ਹਿੰਦੂਤਵਾ, ਇਸ ਬ੍ਰਾਹਮਣਵਾਦੀ ਬਸਤੀ ਦੇ ਲੋਕ ਨਹੀਂ ਜਾਣਦੇ। ਅਦਰਵਾਈਜ਼ ਕਾਸਟ ਸਿਸਟਮ ਵਰਗਾ ਬਰੂਟਲ ਸਿਸਟਮ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਇੱਕ ਵੱਡੇ ਵਰਗ ਦੇ ਨਾਲ ਕੀ ਸਲੂਕ ਕੀਤਾ ਹੈ, ਕਿੱਥੇ ਲਿਜਾ ਕੇ ਖੜਾ ਕੀਤਾ, ਅੱਜ ਵੀ ਇਹਦੇ ਬਾਵਜੂਦ ਕਹਿਣ ਨੂੰ ਕਹੀ ਜਾਓ ਜੀ ਸੈਕੂਲਰ ਹੈ ਔਰ ਦੂਸਰਾ ਹੈ ਨਾ, ਇਸ ਨੂੰ ਜਿਨ੍ਹਾਂ ਨੇ ਮਹਿਸੂਸ ਕੀਤਾ ਹੈ। ਹੁਣ ਤਮਿਲਨਾਡੂ ਅਸੈਂਬਲੀ ਦੇ ਵਿੱਚ ਭਾਵੇਂ DMK, ਅੰਨਾ DMK ਜਾਂ ਵਿਜੇ ਦੀ ਪਾਰਟੀ ਆਈ ਔਰ ਦੂਜਾ, ਕੱਲ ਮੈਂ ਕਿਤੇ ਹੈਡਲਾਈਨ ਦੇਖ ਰਿਹਾ ਸੀ ਕਿ ਸਾਰੀ ਵਿਧਾਨ ਸਭਾ 'ਚ ਇੱਕ ਵੀ ਬ੍ਰਾਹਮਣ ਨਹੀਂ ਉਹਨਾਂ ਨੇ ਚੁਣਿਆ। ਹੁਣ ਉਹ ਸਮਝਦੇ ਨੇ, ਭਾਵੇਂ ਉਹਨਾਂ ਨੂੰ ਵੀ ਇਹ ਡ੍ਰੈਵਿਡਨਸ ਨੂੰ ਇਹਨਾਂ ਨੇ ਕਿਵੇਂ ਡੀਲ ਕੀਤਾ ਜਾਂ ਕਿਵੇਂ ਐਰੀਅਨਸ ਦਾ ਰਿਹਾ ਵਾਕਿਆ। ਸੋ ਅਸੀਂ
ਕੋਈ ਨਫ਼ਰਤ ਦੇ ਜਿਹੜੇ ਆ ਉਹ ਵਣਜਾਰੇ ਨਹੀਂ ਹੈ, ਲੇਕਿਨ ਇਹਨਾਂ ਨੇ ਕਿਸ ਹੱਦ ਤੱਕ ਜਾ ਕੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ, ਅਨਟਚੇਬਲ ਬਣਾਇਆ, ਉਹਨਾਂ ਨਾਲ ਬਿਹੇਵ ਕੀਤਾ। ਅੱਜ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਦੇ ਨਾਲ ਪਾਰਲੀਮੈਂਟ 'ਚ ਖਲੋ ਕੇ ਇਹਨਾਂ ਦਾ ਕਿਰਨ ਰਿਜਿਜੂ ਜਿਹੜਾ ਮਿਨਿਸਟਰ ਹੈ ਉੱਥੋਂ ਨਾਰਥ ਈਸਟ ਚੋਂ ਭਰਤੀ ਕੀਤਾ ਹੋਇਆ ਰੈਂਟਾ ਕ੍ਰਿਸਚਨ, ਉਹ ਕਹਿ ਰਿਹਾ ਜੀ ਇਸ ਸੈਂਸਸ ਤੋਂ ਬਾਅਦ ਭਾਰਤ ਵਿੱਚ ਜਿਹੜੀ ਮੁਸਲਮਾਨਾਂ ਦੀ ਆਬਾਦੀ ਹੈ ਉਹ ਇੰਡੋਨੇਸ਼ੀਆ ਨਾਲੋਂ ਵੀ ਜ਼ਿਆਦਾ ਹੋ ਜਾਏਗੀ। ਹੁਣ ਜਦੋਂ ਦੁਨੀਆ 'ਚ ਕਿਹਾ ਜਾਂਦਾ ਹੈ ਕਿ ਵੀ ਸਭ ਤੋਂ ਜ਼ਿਆਦਾ ਆਬਾਦੀ ਦੁਨੀਆ 'ਚ ਮੁਸਲਮਾਨਾਂ ਦੀ ਇੰਡੋਨੇਸ਼ੀਆ 'ਚ ਹੈ, ਫਿਰ ਪਾਕਿਸਤਾਨ ਹੈ। ਸੋ ਇੱਕ ਪਾਸੇ ਇਹਨਾਂ ਦੇ ਇਹ ਦਾਅਵੇ ਨੇ, ਪਰ ਕਦੇ ਕਿਸੇ ਨੇ ਇਹਨਾਂ ਨੂੰ ਇੰਟਰਨੈਸ਼ਨਲੀ ਅਕਾਊਂਟੇਬਲ ਬਣਾਇਆ ਕਿ ਵੀ ਤੁਸੀਂ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਦੇ ਨਾਲ ਕਰ ਕੀ ਰਹੇ ਹੋ। ਜੇ ਵੈਸਟ ਬੰਗਾਲ ਦੇ ਵਿੱਚ 91 ਲੱਖ ਵੋਟਾਂ ਕੱਟੀਆਂ ਜਾਂਦੀਆਂ ਨੇ ਜਿਨ੍ਹਾਂ 'ਚੋਂ ਵੱਡੀ ਗਿਣਤੀ ਮੁਸਲਮਾਨਾਂ ਦੀ ਹੈ, ਇਹ ਦੁਨੀਆ ਦੇ ਵਿੱਚ ਜਦੋਂ ਕਿ ਅਪਾਰਥਾਈਡ ਦੇ ਖਿਲਾਫ ਮੂਵਮੈਂਟ ਚੱਲੀ ਸਾਊਥ ਅਫਰੀਕਾ 'ਚ ਨੈਲਸਨ ਮੰਡੇਲਾ ਨੇ ਲੀਡ ਕੀਤੀ, ਉਦੋਂ ਇਹ ਸੀ ਕਿ ਜੀ ਇਹ ਜਿਹੜਾ ਗੋਰਾ ਨਸਲਵਾਦ ਹੈ ਇਹਨੂੰ ਇਸੇ ਲਈ ਅਪਾਰਥਾਈਡ ਕਹਿੰਦੇ ਸੀ ਵੀ ਇਹ ਤਾਂ ਕਾਲਿਆਂ ਨੂੰ, ਕਿਉਂਕਿ ਕਾਲਿਆਂ ਦੀ ਆਬਾਦੀ ਜ਼ਿਆਦਾ ਸੀ, ਉਹਨਾਂ ਨੂੰ ਵੋਟ ਦਾ ਹੱਕ ਨਹੀਂ ਸੀ ਦਿੰਦੇ ਔਰ ਆਪਣਾ ਉਹਨਾਂ ਨੇ ਡੋਮੀਨੈਂਸ ਰੱਖੀ ਹੋਈ ਸੀ। ਪਰ ਉਹ ਤਾਂ ਕਹਿਣ ਨੂੰ ਹੀ ਉਹਨਾਂ ਨੇ ਤਾਂ ਕਦੇ ਲੁਕੋਇਆ ਹੀ ਨਹੀਂ ਸੀ ਸਾਊਥ ਅਫਰੀਕਾ ਵਾਲੇ ਗੋਰਿਆਂ ਨੇ ਕਿ ਵੀ ਅਸੀਂ ਅਪਾਰਥਾਈਡ ਨਹੀਂ ਕਰਦੇ, ਉਹ ਤਾਂ ਉਸ ਨੂੰ ਆਪਣਾ ਹੱਕ ਸਮਝਦੇ ਸੀ। ਪਰ ਇਹ ਜਮਹੂਰੀਅਤ ਦੇ ਥੱਲੇ ਔਰ ਤੁਸੀਂ ਦੁਨੀਆ ਜਿਹਨਾਂ ਦਾ ਦੇਖੋਗੇ ਕਟੁੰਬਾ, ਇਨਸਾਨੀਅਤ ਔਰ ਫਲਾਣੇ ਟਿਮਕੇ ਯੋਗਾ ਔਰ ਇੱਕ ਰੱਬ ਤੇ ਇੱਕ ਕੁਟੁੰਬ, ਇਸ ਕਿਸਮ ਦੀਆਂ ਗੱਲਾਂ ਕਰਨਗੇ। ਸੋ ਜ਼ਾਹਰ ਹੈ ਕਿ ਵੀ ਅਸੀਂ ਜਿੰਨੇ ਗੁਰੂ ਨੇ ਸਾਨੂੰ ਸਮਰੱਥਾ ਦਿੱਤੀ ਹੈ, ਅਸੀਂ ਇਹਨਾਂ ਦੇ ਜਿਹੜਾ ਪੋਲ ਵੀ ਖੋਲ੍ਹਦੇ ਹਾਂ, ਜੋ ਕੁਛ ਵੀ 24 ਘੰਟੇ ਦੇ ਵਿੱਚ ਵਾਪਰਦਾ ਹੈ ਉਸ ਨੂੰ ਇੱਕ ਰਾਈਟ ਨੈਰੇਟਿਵ ਦੇ ਨਾਲ ਪ੍ਰੈਜ਼ੈਂਟ ਕਰਦੇ ਹਾਂ। ਇਸ ਦੇ ਨਾਲ ਨਾਲ ਇਹਨਾਂ ਦੀਆਂ ਜਿਹੜੀਆਂ ਸਿਧਾਂਤਕ ਤੌਰ ਦੇ ਉੱਤੇ ਨਫ਼ਰਤ ਦੇ ਉੱਤੇ ਖੜੀ ਇਹਨਾਂ ਦੀ ਬੁਨਿਆਦ ਹੈ ਇਸ ਆਈਡੀਓਲੋਜੀ ਦੀ। ਜੇ ਇਸ ਨੂੰ ਅੱਜ ਹੀ ਕਿਸੇ ਨੇ ਕਿਹਾ ਸੀ ਕਿ ਵੀ ਔਰ ਪ੍ਰੋਮੀਨੈਂਟ ਉਹਨੂੰ ਮਿਸਟਰ ਕਮਲ ਹਸਨ, ਸ਼ਾਇਦ ਉਹਨਾਂ ਦਾ ਐਕਟਰ ਹੈ, ਉਹ ਵੀ ਪੋਲੀਟੀਕਲ ਐਕਟਿਵਿਸਟ ਵੀ ਹੈ, ਤੇ ਉਹਨੇ ਕਿਹਾ ਕਿ ਵੀ ਜਦੋਂ ਤੱਕ ਹਿਟਲਰ ਮਰ ਨਹੀਂ ਗਿਆ ਜਰਮਨ ਦੇ ਲੋਕ ਇਹੀ ਸਮਝਦੇ ਸੀ ਕਿ ਜੋ ਕੁਝ ਵੀ ਹਿਟਲਰ ਕਰ ਰਿਹਾ ਇਹ ਸਾਡੇ ਜਰਮਨ ਦੇ ਹਿੱਤ 'ਚ ਹੈ, ਸਾਡੇ ਮੁਲਕ ਦੇ ਹੱਕ ਦੇ ਵਿੱਚ ਜਾਂਦਾ ਹੈ। ਉਹਨੇ ਕਿਹਾ ਵੀ ਇਹੀ ਕੰਮ ਅੱਜ ਮੋਦੀ ਦਾ ਹੈ ਵੀ ਇਹ ਡੋਬ ਰਿਹਾ, ਹਰ ਪਾਸਿਓਂ ਸਿਸਟਮ ਨੂੰ ਖੌਰਾ ਲਾ ਰਿਹਾ, ਲੇਕਿਨ ਇਹ ਜਿਹੜਾ ਹਿੰਦੂਤਵੀਆਂ ਦੀ ਅੰਧ ਭਗਤੀ ਹੈ ਉਹ ਇਹ ਸਮਝਦੇ ਨੇ ਕਿ ਜੀ ਮੋਦੀ ਜੋ ਹੈ ਉਹ ਇੰਡੀਆ ਲਈ ਬਹੁਤ ਕੁਝ ਬਹੁਤ ਵਧੀਆ ਕਰ ਰਿਹਾ ਔਰ ਇਹ ਉਹ ਕਰ ਰਿਹਾ। ਸੋ ਅਸੀਂ ਜਿਹੜਾ ਇਸ ਸਾਰੇ ਨੂੰ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਮੂੰਹ 'ਚੋਂ ਕੋਈ ਨਫ਼ਰਤ ਵਾਲੀ ਗੱਲ ਨਾ ਆਏ, ਕਿਉਂਕਿ ਸਿੱਖ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਹਾਂ, ਦੁਸ਼ਟ ਨੂੰ ਸਜ਼ਾ ਦੇਣੀ ਇਹ ਵੀ ਸਿੱਖ ਦੇ ਜ਼ਿੰਮੇ ਹੈ, ਕਿਉਂਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਇਹ ਸਾਡੇ ਜ਼ਿੰਮੇ ਲਾਇਆ ਹੋਇਆ। ਹੁਣ ਅਸੀਂ ਗੱਲਬਾਤ ਕਰਦੇ ਹਾਂ ਪ੍ਰੈਜ਼ੀਡੈਂਟ ਟਰੰਪ ਚੀਨ ਦੇ ਦੌਰੇ ਤੇ ਲਗਭਗ 9 ਸਾਲ ਬਾਅਦ, ਕਿਉਂਕਿ ਜਿਹੜੀ ਪਹਿਲੀ ਟਰਮ ਪ੍ਰੈਜ਼ੀਡੈਂਟ ਟਰੰਪ ਦੀ ਸੀ 2016 ਦੇ ਵਿੱਚ ਉਹ ਪ੍ਰੈਜ਼ੀਡੈਂਟ ਬਣੇ ਔਰ 2017 ਦੇ ਵਿੱਚ ਉਹ ਚੀਨ ਦੇ ਦੌਰੇ ਤੇ ਗਏ ਸਨ ਔਰ ਹੁਣ ਲਗਭਗ 9 ਸਾਲ ਬਾਅਦ ਉਹਨਾਂ ਦਾ ਇਹ ਦੌਰਾ ਜਿਹੜਾ ਕਿ ਮਾਰਚ ਮਹੀਨੇ ਦੇ ਵਿੱਚ ਹੋਣਾ ਸੀ, ਫਿਰ ਡਿਲੇ ਹੋਇਆ ਕਿਉਂਕਿ 28 ਫਰਵਰੀ ਨੂੰ ਅਮਰੀਕਾ ਔਰ ਇਜ਼ਰਾਈਲ ਨੇ ਟੁਗੈਦਰ ਈਰਾਨ ਦੇ ਉੱਤੇ ਹਮਲਾ ਕੀਤਾ। 72-74 ਦਿਨਾਂ ਬਾਅਦ ਜਿਹੜਾ ਹੁਣ ਇਹ ਦੌਰਾ ਹੋ ਰਿਹਾ, 2 ਵਾਰ ਇਹ ਪੋਸਟਪੋਨ ਹੋਇਆ। ਅਸੀਂ ਇਸ ਬਾਰੇ ਵੇਰਵੇ ਨਾਲ ਗੱਲ ਵੀ ਕਰਾਂਗੇ ਕਿ ਕੀ ਗੱਲਬਾਤ ਦੇ ਏਜੰਡੇ ਤੇ ਹੋ ਸਕਦਾ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇਸ ਵੇਲੇ ਜਦੋਂ ਵੀ ਤੁਸੀਂ ਨੈਗੋਸ਼ੀਏਸ਼ਨ ਟੇਬਲ ਤੇ ਬੈਠਦੇ ਹੋ, ਉਦੋਂ ਜਦੋਂ 2017 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਚੀਨ ਗਏ ਉਦੋਂ ਮੱਚ ਸਟਰੋਂਗਰ ਪੋਜੀਸ਼ਨ ਸੀ ਅਮਰੀਕਾ ਦੀ। ਹਾਲਾਂਕਿ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਚੀਨ ਬਾਰੇ ਜਿਹੜੀ ਨੀਤੀ ਹੈ ਉਹ 90s ਦੇ ਵਿੱਚ ਹੀ ਅਮਰੀਕਾ ਨੂੰ ਇਹ ਰਿਅਲਾਈਜ਼ ਹੋਣਾ ਸ਼ੁਰੂ ਹੋਇਆ ਸੀ। ਹਾਲਾਂਕਿ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ 1970s ਦੇ ਵਿੱਚ ਕਿਵੇਂ ਪਾਕਿਸਤਾਨ ਦੀ ਮੀਡੀਏਸ਼ਨ ਦੇ ਨਾਲ ਚੀਨ ਔਰ ਅਮਰੀਕਾ ਦੇ ਵਿਚਾਲੇ ਜਿਹੜੇ ਇੱਕ ਬਿਲਕੁਲ ਕੱਟ ਆਫ ਰਿਸ਼ਤੇ ਸਨ। ਇਹੀ ਨਹੀਂ ਵੀ ਚੀਨ ਅਮਰੀਕਾ ਨਾਲੋਂ ਕੱਟ ਆਫ ਸੀ, ਚਾਈਨਾ ਕੁੱਲ ਦੁਨੀਆ ਨਾਲੋਂ ਹੀ ਕੱਟ ਆਫ ਸੀ। ਉਹਨਾਂ ਨੇ ਉਹਨਾਂ ਦੇ ਅੰਦਰ ਕੀ ਚੱਲ ਰਿਹਾ, ਕੋਈ ਕਲਚਰਲ ਰੈਵੋਲੂਸ਼ਨ ਹੈ, ਕੋਈ ਕਿਲਿੰਗ ਚੱਲ ਰਹੀ ਹੈ, ਕੋਰੀਅਨ ਵਾਰ ਜਿਹੜੀ ਇੰਡਿਸਾਈਸਿਵ ਰਹੀ। ਇੱਕਦਮ ਬਾਅਦ 1948 ਜਦੋਂ ਮਾਓ ਜ਼ੇਤੁੰਗ ਔਰ ਚੌ ਐਨ ਲਾਈ ਨੇ
ਜਿਹੜਾ ਉਹ ਫਤਹ ਕੀਤਾ ਚੀਨ ਨੂੰ, ਜਾਪਾਨ ਤੋਂ ਜਿਹੜਾ ਆਪਣੀ ਟੈਰੀਟਰੀ ਵੇਲੀ ਕਰਾਈ, ਮਨਚੂਰੀਆ ਚੋਂ ਰਸ਼ੀਆ ਨੂੰ ਕੱਢਿਆ, ਐਂਡ ਫੌਰਨ ਬਾਅਦ ਕੋਰੀਆ ਦੇ ਵਿੱਚ ਜਿਹੜੀ ਆ ਉਹ ਰਿਵਰ ਦੇ ਆਲੇ ਦੁਆਲੇ ਆ ਕੇ ਬੈਠ ਗਏ ਔਰ ਬੜੀ ਖੂਨੀ ਜੰਗ ਅਮਰੀਕਾ ਔਰ ਚੀਨ ਦੀ ਹੋਈ ਔਰ ਅਮਰੀਕਾ ਦੇ ਲਗਭਗ 60,000 ਦੇ ਕਰੀਬ ਸੋਲਜਰ ਮਾਰੇ ਗਏ ਸੀ। ਚਾਈਨਾ ਦੇ ਵੀ ਉਦੋਂ ਅਜੇ ਤਾਂ ਤਾਜ਼ਾ ਚਾਈਨੀਜ਼ ਰੈਵੋਲੂਸ਼ਨ ਆ ਕੇ ਹਟਿਆ ਸੀ। ਬਹੁਤ ਸਾਰੇ ਚੀਨੀ ਜਿਹੜੇ ਸੋਲਜਰ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉਹਨਾਂ ਦੇ ਪੈਰਾਂ 'ਚ ਜੁੱਤੀਆਂ ਵੀ ਨਹੀਂ ਸੀ, ਲੇਕਿਨ ਉਹਨਾਂ ਦੀ ਵਿਲ ਟੂ ਡੋਮੀਨੇਟ ਔਰ ਵਿਲ ਟੂ ਫਾਈਟ ਇੰਨੀ ਕੁ ਸੀ ਕਿ ਇਵੈਂਚੁਅਲੀ, ਹਾਲਾਂਕਿ ਉਸ ਵੇਲੇ ਦੇ ਅਮਰੀਕਨ ਜਨਰਲ ਨੇ ਮੰਗ ਕੀਤੀ ਸੀ ਕਿ ਵੀ ਅਸੀਂ ਐਟੋਮਿਕ ਪਾਵਰ ਯੂਜ਼ ਕਰੀਏ ਅਗੇਂਸਟ ਚਾਈਨਾ ਐਂਡ ਕੋਰੀਆ, ਜਿਵੇਂ ਉਹ ਆਲਰੇਡੀ ਪ੍ਰੈਜ਼ੀਡੈਂਟ ਟਰੂਮੈਨ ਨੇ ਕੀਤਾ ਸੀ ਅਗੇਂਸਟ ਜਾਪਾਨ, ਲੇਕਿਨ ਉਹਦੀ ਇਜਾਜ਼ਤ ਨਹੀਂ ਸੀ ਮਿਲੀ। ਸੋ ਇਵੈਂਚੁਅਲੀ ਮੈਂ ਅੱਜ ਵੀ ਕਿਤੇ ਪੜ੍ਹ ਰਿਹਾ ਸੀ ਕਿ ਵੀ ਜਦੋਂ ਕੋਈ ਵੱਡੀ ਤਾਕਤ ਕਿਸੇ ਛੋਟੀ ਦੇ ਨਾਲ ਟਕਰਾਉਂਦੀ ਹੈ ਤੇ ਹਾਰ ਜਿੱਤ ਦਾ ਫੈਸਲਾ ਇਹ ਨਹੀਂ ਹੁੰਦਾ ਕਿ ਕੌਣ ਕਿਹਨੂੰ ਡਿਫੀਟ ਕੀਤਾ। ਜੇ ਉਸ ਛੋਟੀ ਤਾਕਤ ਨੂੰ ਵੱਡੀ ਤਾਕਤ ਡਿਫੀਟ ਨਾ ਕਰ ਸਕੇ ਤੇ ਇਹ ਵੀ ਉਹਦੀ ਹਾਰ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਉਹਨੇ ਛੋਟੀ ਤਾਕਤ ਨੇ ਵੱਡੀ ਤਾਕਤ ਨੂੰ ਡਿਫੀਟ ਕਰਨਾ। ਸੋ ਅਸੀਂ ਸਮਝਦੇ ਹਾਂ ਕਿ ਭਾਵੇਂ ਉਹ ਇਨਕਨਕਲੂਸਿਵ ਸੀ, ਉਹ ਕੋਰੀਅਨ ਵਾਰ ਹੋਏ, ਉਹ ਬਾਅਦ ਦੇ ਵਿੱਚ ਵੀਅਤਨਾਮ ਵਾਰ ਦੇ ਰੂਪ 'ਚ ਹੋਏ, ਜਾਂ ਅਫਗਾਨਿਸਤਾਨ ਦੇ ਵਿੱਚ ਹੋਏ, ਜਾਂ ਅੱਜ ਈਵਨ 72 ਦਿਨਾਂ ਬਾਅਦ ਜਦੋਂ ਅਸੀਂ ਗੱਲ ਕਰ ਰਹੇ, ਇਹ ਆਲਮੋਸਟ 40 ਰੋਜ਼ਾ ਅਮਰੀਕਾ ਈਰਾਨ ਇਜ਼ਰਾਈਲ ਵਾਰ ਹੋਏ, ਉਹ ਸਾਰੇ ਦੇ ਵਿੱਚ ਬੇਸ਼ੱਕ ਅਮਰੀਕਾ ਇਨਵੋਲਵ ਰਿਹਾ, ਲੇਕਿਨ ਕੋਈ ਕਨਵਿੰਸਿੰਗ ਵਿਕਟਰੀ ਨਹੀਂ ਸੀ। ਔਰ ਹੁਣ ਕਿਉਂਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਜਾ ਰਹੇ ਨੇ, ਇੰਪੋਰਟੈਂਟ ਹੈ ਸਮਝਣਾ ਕਿ ਚੀਨ ਦੇ ਨਾਲ 1970ਵਿਆਂ ਦੇ ਵਿੱਚ ਕਿਵੇਂ, ਜਦੋਂ ਕਿ ਪ੍ਰੈਜ਼ੀਡੈਂਟ ਨਿਕਸਨ ਅਮਰੀਕਾ ਦੇ ਪ੍ਰੈਜ਼ੀਡੈਂਟ ਸਨ ਔਰ ਉਸ ਵੇਲੇ ਹੈਨਰੀ ਕਿਸਿੰਜਰ ਉਹਨਾਂ ਦੇ ਸੈਕਟਰੀ ਆਫ ਸਟੇਟ ਸੀ। ਪਾਕਿਸਤਾਨ ਦੇ ਵਿੱਚ 1971 ਦੀ ਉਸ ਸਕੂਤੇ ਢਾਕਾ ਤੋਂ ਬਾਅਦ ਜ਼ੁਲਫਿਕਾਰ ਅਲੀ ਭੁੱਟੋ, ਜਿਹੜੇ ਕਿ ਮਾਓ ਟਾਈਪ ਕੈਪ ਹੀ ਪਾਉਂਦਾ ਸੀ, ਉਹ ਬੜਾ ਦੋਸਤਾਨਾ ਸੀ ਮਾਓ ਦੇ ਨਾਲ ਵੀ ਔਰ ਚੌਨ ਲਾਈ ਦੇ ਨਾਲ ਵੀ, ਉਹਨੇ ਭੁੱਟੋ ਨੇ ਮੀਡੀਏਸ਼ਨ ਕੀਤੀ, ਗੁਪਤ ਮੀਟਿੰਗਾਂ ਵਾਇਆ ਪਾਕਿਸਤਾਨ ਜਿਹੜੀਆਂ ਨੇ ਉਹ ਹੈਨਰੀ ਕਿਸਿੰਜਰ ਨੇ ਟਰੈਵਲ ਕੀਤਾ ਹੋਈਆਂ ਔਰ ਫਾਈਨਲੀ ਅਮਰੀਕਨ ਪ੍ਰੈਜ਼ੀਡੈਂਟ ਨਿਕਸਨ ਜਿਹੜੇ ਨੇ ਉਹ ਜਾ ਕੇ ਮਾਓ ਜ਼ੇਤੁੰਗ ਨੂੰ ਮਿਲੇ। ਸੋ ਇੱਕ ਬਹੁਤ ਵੱਡੀ ਗੱਲ ਸੀ। ਚੀਨ ਨੂੰ ਜਿਹੜਾ ਮੁੱਖ ਧਾਰਾ ਚੀਨ ਹੈ, ਜਿਸ ਨੂੰ ਪੀਪਲਜ਼ ਰਿਪਬਲਿਕ ਆਫ ਚਾਈਨਾ ਕਹਿੰਦੇ ਨੇ, ਪਹਿਲੀ ਵਾਰ ਅਮਰੀਕਾ ਨੇ ਤਸਲੀਮ ਕੀਤਾ ਸੀ। ਅਦਰਵਾਈਜ਼ ਉਸ ਤੋਂ ਪਹਿਲਾਂ ਚਿਆਂਗ ਕਾਈ ਸ਼ੇਕ ਜਿਹੜਾ ਸੈਕੰਡ ਵਰਲਡ ਵਾਰ ਵੇਲੇ ਮੁਖੀ ਸੀ ਚੀਨ ਦਾ, ਔਰ ਬਾਅਦ ਦੇ ਵਿੱਚ ਉਹ ਜਦੋਂ ਮੁੱਖ ਧਾਰਾ ਚੀਨ ਜਾਂ ਮਾਓ ਜ਼ੇਤੁੰਗ ਚੌਨ ਲਾਈ ਨੇ ਜਿਹੜੀ ਆ ਉਹ ਲੌਂਗ ਮਾਰਚ ਕਰਕੇ ਕੰਟਰੋਲ ਸੰਭਾਲਿਆ, ਤੇ ਇਹ ਜਿਹੜਾ ਦੂਸਰਾ ਸੀ ਚਿਆਂਗ ਕਾਈ ਸ਼ੇਕ, ਇਹ ਬਹੁਤ ਸਾਰਾ ਚਾਈਨਾ ਦਾ ਕਲਚਰਲ ਖਜ਼ਾਨਾ ਔਰ ਆਪਣੇ ਅਹਿਮ ਜਿਹੜੇ ਦੌਲਤ ਔਰ ਦੂਸਰੀ ਲੈ ਕੇ ਦੌੜ ਗਿਆ ਸੀ ਫਾਰਮੂਸਾ 'ਚ, ਜਿਹਨੂੰ ਅੱਜ ਤਾਈਵਾਨ ਕਿਹਾ ਜਾਂਦਾ। ਔਰ ਅਮਰੀਕਾ ਨੇ ਔਰ ਪੱਛਮੀ ਮੁਲਕਾਂ ਨੇ ਫਾਰਮੂਸਾ ਨੂੰ ਹੀ ਰੈਕਗਨਾਈਜ਼ ਕੀਤਾ ਸੀ, ਬਹੁਤ ਬਿਲਡ ਕੀਤਾ ਸੀ। ਹੁਣ ਵੀ ਜਦੋਂ ਤਾਈਵਾਨ ਦਾ ਜ਼ਿਕਰ ਹੁੰਦਾ ਹੈ, ਜਿਸ ਨੂੰ ਅਮਰੀਕਾ ਨੇ ਈਵਨ ਉਸ ਗੁਫ਼ਤਗੂ 'ਚ ਵੀ ਨਿਕਸਨ ਦੇ ਪੀਰੀਅਡ 'ਚ ਮੂਲ ਤੌਰ ਦੇ ਉੱਤੇ ਦੋ ਚੀਜ਼ਾਂ ਜਿਹੜੀਆਂ ਚੀਨ ਨੇ ਮਨਵਾਈਆਂ ਸੀ, ਜਿਸ ਤੋਂ ਬਾਅਦ ਚੀਨ ਜਿਹੜਾ ਉਹ ਗਲੋਬਲ ਆਰਡਰ ਦੇ ਵਿੱਚ ਆਇਆ ਸੀ। ਇੱਕ ਤਾਂ ਇਹ ਕਿ ਵੀ ਤਾਈਵਾਨ ਜਿਹੜਾ ਫਾਰਮੂਸਾ ਇਹ ਪੱਕੇ ਤੌਰ ਤੇ ਇਹ ਚੀਨ ਦਾ ਹੈ ਔਰ ਇਸ ਨੂੰ ਅੱਡ ਜਿਹੜੀ ਹੈ ਕੋਈ ਰੈਕਗਨੀਸ਼ਨ ਨਹੀਂ ਹੋਏਗੀ, ਵਪਾਰ ਜਾਂ ਦੂਜੇ ਇਮੀਡੀਏਟ ਐਨੈਕਸੇਸ਼ਨ ਤਾਂ ਨਹੀਂ ਸੀ। ਇਸੇ ਤਰ੍ਹਾਂ ਈਵਨ ਤਿੱਬਤ ਦੇ ਹਵਾਲੇ ਨਾਲ ਵੀ, ਹਾਲਾਂਕਿ ਉਸ ਤੋਂ ਪਹਿਲਾਂ ਅਮਰੀਕਨ CIA ਔਰ ਇੰਡੀਅਨ ਇੰਟੈਲੀਜੈਂਸ ਬਿਊਰੋ ਨੇ ਜੁਆਇੰਟ ਆਪਰੇਸ਼ਨ ਕਰਕੇ ਦਲਾਈ ਲਾਮਾ ਜਿਹੜਾ 14-15 ਸਾਲਾਂ ਦਾ ਸੀ, ਉਹਨੂੰ ਉੱਥੋਂ ਲਹਾਸਾ ਤੋਂ ਕੱਢ ਕੇ ਇੰਡੀਆ ਲਿਆ ਕੇ ਬਿਠਾਇਆ ਸੀ। ਤਿੱਬਤ ਨੂੰ ਚੀਨ ਦਾ ਹਿੱਸਾ ਨਹੀਂ ਸੀ ਮੰਨਿਆ ਜਾਂਦਾ, ਪਰ ਇਹ ਉਸ ਐਗਰੀਮੈਂਟ ਦਾ ਹਿੱਸਾ ਸੀ ਨਿਕਸਨ ਦੇ ਨਾਲ ਮਾਓ ਜ਼ੇਤੁੰਗ ਔਰ ਚੌਨ ਲਾਈ ਦੇ ਪੀਰੀਅਡ, ਜਦੋਂ ਕਿ ਮੰਨ ਲਿਆ ਗਿਆ ਸੀ ਕਿ ਤਿੱਬਤ ਜਿਹੜਾ ਹੈ ਇਹ ਚੀਨ ਦਾ ਹਿੱਸਾ ਹੈ। ਇਸੇ ਤਰ੍ਹਾਂ ਤਾਈਵਾਨ ਦੇ ਉੱਤੇ ਵੀ ਚੀਨ ਦਾ ਹੱਕ ਮੰਨ ਲਿਆ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਇਹਨਾਂ ਦੋਨਾਂ ਮੁੱਦਿਆਂ ਨੂੰ ਹੀ, ਉਹ ਤਾਈਵਾਨ ਦਾ ਹੋਏ ਜਾਂ ਤਿੱਬਤ ਦਾ ਹੋਏ, ਅਮਰੀਕਾ ਟਾਈਮ ਟੂ ਟਾਈਮ ਇੱਕ ਬੁਲ ਵਾਕ ਦੇ ਤੌਰ ਤੇ ਵਰਤਦਾ ਹੈ, ਪ੍ਰੈਸ਼ਰ ਬਿਲਡ ਕਰਨ ਦੇ ਲਈ ਵੀ, ਚੀਨ ਤੋਂ ਕੰਸੈਸ਼ਨ ਲੈਣ ਲਈ ਵੀ, ਉਹਨੂੰ ਅਨੋਏ ਕਰਨ ਲਈ ਵੀ। ਸੋ ਇਸ ਵਾਰ ਵੀ ਜਿਹੜੇ ਮੁੱਖ ਨੁਕਤੇ ਹੋਣਗੇ ਉਹਨਾਂ ਦੇ ਵਿੱਚ ਜਿਹੜਾ ਇੱਕ ਤਾਂ ਟੈਰਿਫ ਦਾ ਮੁੱਦਾ, ਜਦੋਂ ਪ੍ਰੈਜ਼ੀਡੈਂਟ ਟਰੰਪ ਆਪਣੀ ਇਸ ਟਰਮ ਵੇਲੇ ਆਏ ਇੱਕ ਵਿੱਚ ਗੈਪ ਤੋਂ ਬਾਅਦ ਬਾਈਡਨ ਦੇ, ਸੋ ਉਹਨਾਂ ਨੇ ਟੈਰਿਫ, ਕਿਉਂਕਿ ਜਿਹੜਾ ਟ੍ਰੇਡ ਡੈਫਿਸਿਟ ਹੈ ਅਮਰੀਕਾ ਦਾ ਚਾਈਨਾ ਦੇ ਨਾਲ,
ਉਹ ਸ਼ਾਇਦ $800 ਬਿਲੀਅਨ ਤੋਂ ਵੀ ਜ਼ਿਆਦਾ ਹੈ। ਔਰ ਚਾਈਨਾ ਦੇ ਉੱਤੇ ਬਹੁਤ ਜ਼ਿਆਦਾ ਟੈਰਿਫ ਲਾਏ, ਚਾਈਨਾ ਨੇ ਵੀ ਕਾਊਂਟਰ ਕੀਤਾ। ਪਰ ਇਹ ਸਾਰੇ ਪੀਰੀਅਡ 'ਚ ਜਿੱਥੇ ਟਰੰਪ ਨੇ ਸਣੇ ਨੈਟੋ ਦੇ ਮੁਲਕਾਂ ਦੇ, ਉਹ UK ਹੋਏ, ਫਰਾਂਸ ਹੋਏ, ਕੱਲੇ ਨੂੰ ਲੈ ਕੇ ਉਹਦੀ ਚੰਗੀ ਭੰਡੀ ਕੀਤੀ ਹੋਈ ਹੈ। ਪਰ ਚਾਈਨਾ ਬਾਰੇ ਜਾਂ ਖਾਸ ਤੌਰ ਤੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਬਾਰੇ, ਗ੍ਰੇਟ ਲੀਡਰ, ਐਕਸਟਰਾਆਰਡੀਨਰੀ ਲੀਡਰ, ਦੂਸਰੇ ਤੀਸਰੇ, ਸੋ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹਨਾਂ ਨੇ ਕਦੇ ਵੀ ਕੋਈ ਚਾਈਨਾ ਨੂੰ ਪੁੱਟ ਡਾਊਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸ਼ੁਰੂ 'ਚ ਉਹਨਾਂ ਨੂੰ ਲੱਗਾ ਸੀ ਕਿ ਵੀ ਸ਼ਾਇਦ ਉਹ ਬੁਲੀ ਕਰ ਸਕਦੇ ਨੇ, ਪਰ ਚਾਈਨਾ ਦਾ ਆਪਣਾ ਇੱਕ ਸਟਾਈਲ ਹੈ। ਸੋ ਇਵੈਂਚੁਅਲੀ ਜਿਹੜਾ ਇਹ ਉਹਨਾਂ ਦਾ ਦੌਰਾ ਹੈ ਇਹ ਬੜਾ ਅਹਿਮੀਅਤ ਵਾਲਾ ਹੈ, ਕਿਉਂਕਿ ਈਰਾਨ ਦਾ ਮੁੱਦਾ ਬੇਸ਼ੱਕ ਇਹ ਤਾਂ ਇਹਨਾਂ 72 ਦਿਨਾਂ ਦੇ ਵਿੱਚ ਹੀ ਆ ਕੇ ਖੜਾ ਹੋਇਆ। ਉਸ ਤੋਂ ਇਲਾਵਾ ਵੀ ਚੀਨ ਦੇ ਨਾਲ ਜਿਹੜੇ ਇਸ਼ੂ ਸਨ, ਕਿਉਂਕਿ ਟੈਰਿਫ ਦੇ ਜਵਾਬ ਦੇ ਵਿੱਚ ਚਾਈਨਾ ਜਿਹਦੇ ਕੋਲ ਜੇ ਇਹ ਕਹਿਣਾ ਹੋਏ ਕਿ ਵੀ ਦੁਨੀਆ ਦੀ ਇਕਨੋਮੀ ਦੀ ਜਿਹੜੀ ਜਗਲਰ ਹੈ, ਸ਼ਾਹਰਾਗ ਹੈ, ਉਹ ਰੇਅਰ ਅਰਥ ਮਟੀਰੀਅਲ ਨੇ। ਔਰ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਦੁਨੀਆ 'ਚ ਜਿੰਨੇ ਰੇਅਰ ਅਰਥ ਮਟੀਰੀਅਲ ਜਿਹੜੇ ਕਿ ਸਾਰੀ ਟੈਕਨੋਲੋਜੀ ਯੂਜ਼ ਹੁੰਦੇ ਨੇ, 70% ਦੇ ਕਰੀਬ ਉਹ ਚਾਈਨਾ ਦੇ ਕੋਲ ਨੇ। ਸੋ ਇਸ ਤੋਂ ਇਲਾਵਾ ਚਾਈਨਾ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹੜਾ ਹਰ ਕੰਟੀਨੈਂਟ ਦੇ ਵਿੱਚ ਉਹਨਾਂ ਨੇ ਆਪਣੀ ਇਨਵੈਸਟਮੈਂਟ ਕੀਤੀ, ਉਹਨਾਂ ਨੇ ਰੋਡਸ, 에ਅਰਪੋਰਟਸ, ਦੂਸਰਾ ਸਟਰਕਚਰ ਬਣਾਇਆ, ਉਹ ਵੀ ਅਮਰੀਕਾ ਨੂੰ ਪਛਾੜਨ ਦੀ ਲਾਈਨ ਵਾਂਗ ਹੀ ਜਿਹੜਾ ਅਮਰੀਕਾ ਨੇ ਸਮਝਿਆ। ਔਰ ਇਹੀ ਕਾਰਨ ਹੈ ਕਿ ਅਮਰੀਕਾ ਨੇ ਜਿਹੜਾ ਵੈਨਜ਼ੂਏਲਾ ਆਪਰੇਸ਼ਨ ਕੀਤਾ ਹੈ, ਉਹ ਕਿਉਂਕਿ ਵੈਨਜ਼ੂਏਲਾ ਤੋਂ ਵੀ ਬਹੁਤ ਸਾਰਾ ਆਇਲ ਚੀਨ ਨੂੰ ਮਿਲਦਾ ਸੀ ਔਰ ਸਾਊਥ ਅਮਰੀਕਾ ਦੇ ਵਿੱਚ ਹੈ, ਇਹ ਵੀ ਚਾਈਨਾ ਦੀ ਲਾਈਨ ਨੂੰ ਪੰਕਚਰ ਕਰਨ ਦਾ ਸੀ। ਔਰ ਇਨਫੈਕਟ ਈਰਾਨ ਦੇ ਉੱਤੇ ਵੀ ਅਟੈਕ ਕਿਤੇ ਨਾ ਕਿਤੇ ਇਹ ਇੱਕ ਮਿਸਕੈਲਕੂਲੇਸ਼ਨ ਹੋਈ ਨੈਤਨਯਾਹੂ ਔਰ ਮੋਸਾਦ ਦੇ ਉਸ ਟਰੈਪ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਫਸੇ। ਹਾਲਾਂਕਿ ਉਹਨਾਂ ਦੇ ਆਪਣੇ ਕਾਊਂਟਰ ਟੈਰਰਿਜ਼ਮ ਦੇ ਮਿਸਟਰ ਕੈਨ ਜਾਂ CIA ਜਾਂ 4 ਸਟਾਰ ਜਨਰਲ ਜਿਨ੍ਹਾਂ ਨੂੰ ਖੁਦ ਟਰੰਪ ਨੇ ਅਪਾਇੰਟ, ਉਹ ਇਸ ਜੰਗ ਦੇ ਹੱਕ 'ਚ ਨਹੀਂ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਸਿਰਫ 에ਅਰ ਪਾਵਰ ਦੇ ਨਾਲ ਦੁਨੀਆ 'ਚ ਕਦੇ ਰਜੀਮ ਚੇਂਜ ਨਹੀਂ ਹੁੰਦਾ, ਔਰ ਉਹਦਾ ਬੂਟਸ ਔਨ ਦਾ ਗਰਾਊਂਡ ਉਹ ਸਾਨੂੰ ਸੂਟ ਨਹੀਂ ਕਰਦਾ। ਲੇਕਿਨ ਜਿਵੇਂ ਕਿਵੇਂ ਵੀ ਮੋਸਾਦ ਔਰ ਨੈਤਨਯਾਹੂ ਇਸ ਕਾਮਯਾਬ ਰਹੇ। ਔਰ ਅਦਰਵਾਈਜ਼ ਵੈਨਜ਼ੂਏਲਾ ਦੇ ਆਪਰੇਸ਼ਨ ਨੇ ਇੰਨਾ ਕੁ ਜਿਹੜਾ ਖੜਾ ਦਿੱਤਾ ਸੀ ਪੈਂਟਾਗਨ ਨੂੰ ਔਰ CIA ਨੂੰ ਔਰ ਦੂਸਰਿਆਂ ਨੂੰ ਕਿ ਈਰਾਨ ਵਿੱਚ ਵੀ ਜਾ ਕੇ ਉਹਨਾਂ ਨੂੰ ਲੱਗਦਾ ਸੀ ਕਿ ਉਸ ਤੋਂ ਬਾਅਦ ਚੀਨ ਦੇ ਨਾਲ ਗੱਲਬਾਤ ਕਰਾਂਗੇ। ਪਰ ਜਿਵੇਂ ਰਸ਼ੀਆ ਫਸ ਗਿਆ ਯੂਕਰੇਨ ਦੇ ਵਿੱਚ, 4 ਸਾਲ ਹੋ ਗਏ ਨੇ, ਕਿੱਡਾ ਯੂਕਰੇਨ ਹੈ ਤੇ ਰਸ਼ੀਆ ਸੁਪਰ ਪਾਵਰ, ਲੇਕਿਨ ਅਜੇ ਤੱਕ ਵੀ ਜਿਹੜਾ ਰਸ਼ੀਆ ਆਪਣਾ ਆਬਜੈਕਟਿਵ ਹਾਸਲ ਨਹੀਂ ਕਰ ਸਕਿਆ। ਸੋ ਅਮਰੀਕਾ ਜਿਹੜਾ ਉਹ ਫਸ ਗਿਆ ਈਰਾਨ ਦੇ ਵਿੱਚ, ਕਿਉਂਕਿ ਈਰਾਨ ਨੇ ਸਟੇਟ ਆਫ ਹਾਰਮੂਜ਼ ਨੂੰ ਵੀ ਕਾਬੂ ਕਰ ਲਿਆ ਔਰ ਜਿਹੜਾ ਇਸ ਨੇ ਇਕਨੋਮੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। $60 ਬੈਰਲ ਵਾਲੀ ਕਰੂਡ ਆਇਲ ਬੈਰਲ $60 ਵਾਲੀ $120 ਤੇ ਪਹੁੰਚ ਗਈ। ਔਰ ਈਰਾਨ, ਚਾਈਨਾ ਔਰ ਰਸ਼ੀਆ ਇਹ ਇੱਕ ਨੈਕਸਸ ਜਿਹੜਾ ਹੈ ਉਹ ਬ੍ਰਿਕਸ ਦਾ ਆਪਣੀ ਥਾਂ ਤੇ ਚੱਲ ਹੀ ਰਿਹਾ ਸੀ, ਜਿਹੜਾ ਅਮਰੀਕਾ ਨੂੰ ਸੀ ਕਿ ਵੀ ਇਹ ਆਪਣਾ ਜਿਹੜੀ ਹੈ ਕਰੰਸੀ ਨਾ ਪ੍ਰਮੋਟ ਕਰਨ। ਸੋ ਇਸ ਸਾਰੇ ਪਿਛੋਕੜ ਦੇ ਵਿੱਚ ਇਹ ਜਿਹੜੀ ਗੁਫ਼ਤਗੂ ਹੈ ਜਾਂ ਜਿਹੜਾ ਹਾਲਾਂ ਪ੍ਰੈਜ਼ੀਡੈਂਟ ਟਰੰਪ ਦਾ ਬਹੁਤ ਜਿਹਨੂੰ ਲਾਮਿਸਾਲ ਸਵਾਗਤ ਕੀਤਾ ਗਿਆ। ਯੂਜੂਅਲੀ ਪ੍ਰੋਟੋਕੋਲ ਦੇ ਮੁਤਾਬਕ ਜੂਨੀਅਰ ਕੋਈ ਜਿਹੜਾ ਵਜ਼ੀਰ ਰਿਸੀਵ ਕਰਦਾ, ਪਰ ਵਾਈਸ ਪ੍ਰੈਜ਼ੀਡੈਂਟ ਜਿਹੜੇ ਚਾਈਨਾ ਦੇ ਨੇ ਮਿਸਟਰ ਹੈਨ ਜ਼ੈਂਗ, ਉਹਨਾਂ ਨੂੰ ਰਿਸੀਵ ਕੀਤਾ। ਰੈੱਡ ਕਾਰਪੈਟ ਵਿਛਾਇਆ ਹੋਇਆ ਸੀ ਔਰ ਉਹਨਾਂ ਦਾ ਟੌਪ ਜਿਹੜਾ ਬਰਾਸ ਬੈਂਡ ਹੈ ਚਾਈਨਾ ਦਾ ਉਹ ਪਲੇ ਕਰ ਰਿਹਾ ਸੀ। ਔਰ ਇਸ ਦੇ ਨਾਲ 300 ਦੇ ਕਰੀਬ ਚਾਈਨੀਜ਼ ਯੂਥ ਜਿਹੜੇ ਕਿ ਨੀਲੇ ਔਰ ਚਿੱਟੇ ਯੂਨੀਫਾਰਮਸ ਦੇ ਵਿੱਚ ਸੀ, ਉਹ ਚੀਨ ਔਰ ਅਮਰੀਕਾ ਦੇ ਝੰਡੇ ਜਿਹੜੇ ਨੇ ਉਹ ਲਹਿਰਾ ਰਹੇ ਸੀ। ਵੈਲਕਮ ਵੈਲਕਮ, ਵਾਰਮ ਵੈਲਕਮ, ਇਹ ਨਾਲ ਨਾਰੇ ਲੱਗ ਰਹੇ ਸੀ। ਔਰ ਟਰੰਪ ਜਦੋਂ ਉਤਰੇ ਉਹਨਾਂ ਨੇ ਫਲੈਗ ਵੇਵਿੰਗ ਯੂਥ ਵੱਲ ਦੇਖਣ ਦੇ ਲਈ ਉਹ ਰੁਕੇ ਵੀ। ਔਰ ਇਸ ਸਾਰੇ ਦੇ ਉੱਤੇ ਜਿਹੜਾ ਪੂਰਾ 에ਅਰਪੋਰਟ ਤੋਂ ਲੈ ਕੇ ਜਿੱਥੇ ਤੱਕ ਉਹਨਾਂ ਨੇ ਜਾਣਾ ਸੀ ਉੱਥੋਂ ਤੱਕ ਸਾਰਾ ਜਿਹੜਾ ਰਾਹ ਹੈ ਉਹ ਬੜਾ ਖੂਬਸੂਰਤੀ ਦੇ ਨਾਲ ਸਜਾਇਆ ਹੋਇਆ ਸੀ। ਔਰ ਇਸ ਵਿਜ਼ਿਟ ਵੇਲੇ ਟਰੰਪ ਦੇ ਬੇਟੇ ਐਰਿਕ ਤੇ ਉਹਨਾਂ ਦੀ ਨੂੰਹ ਲਾਰਾ ਇਹ ਵੀ ਇਸ ਟ੍ਰਿਪ 'ਚ ਉਹਨਾਂ ਦੇ ਨਾਲ ਗਏ ਨੇ। ਇਸ ਦੇ ਨਾਲ ਟੈਸਲਾ ਦਾ ਚੀਫ ਐਲਨ ਮਸਕ ਜਿਹੜਾ ਉਹ ਵੀ ਨਾਲ ਹੈ। ਔਰ ਜਿਹੜੇ ਵੱਡੇ ਨੇ ਇਹ ਸਾਰੇ ਕਾਰਪੋਰੇਟ ਅਮਰੀਕਾ ਰਨ ਕਰਨ ਵਾਲੇ, ਉਹਨਾਂ ਦੇ ਵਿੱਚ ਨਵੀਡੀਆ ਦੇ ਜੈਨਸਨ ਹੁਆਂਗ, ਟਿਮ ਕੁੱਕ ਆਫ ਐਪਲ,
ਮਸਕ ਆਫ ਟੈਸਲਾ, ਸਪੇਸਐਕਸ, ਲੈਰੀ ਫਿੰਕ ਆਫ ਬਲੈਕ ਰੌਕ, ਇਹ ਜਿਹੜੇ ਨੇ ਪ੍ਰੈਜ਼ੀਡੈਂਟ ਦੇ ਨਾਲ ਟਰੈਵਲ ਕਰ ਰਹੇ ਨੇ। ਔਰ ਇਹ ਜਿਹੜਾ ਇਸ ਸਾਰੇ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਸਿੰਪਲੀ ਇਹ ਕਿਹਾ ਕਿ ਭਾਈ ਮੈਂ ਪ੍ਰੈਜ਼ੀਡੈਂਟ ਸ਼ੀ ਜਿਹੜੇ ਕਿ ਇੱਕ ਐਕਸਟਰਾਆਰਡੀਨਰੀ ਡਿਸਟਿੰਕਸ਼ਨ ਦੇ ਲੀਡਰ ਨੇ, ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਟੂ ਓਪਨ ਅਪ ਚਾਈਨਾ so that these brilliant people can work their magic and help bring the People's Republic to an even higher level। ਕਿ ਜ਼ਾਹਰ ਹੈ ਪਹਿਲਾਂ ਉਹਨਾਂ ਨੇ ਆਪਣਾ ਇਹੀ ਕਿਹਾ ਕਿ ਭਾਈ ਜਿਹੜੀ ਚਾਈਨਾ ਤੁਸੀਂ ਅਮਰੀਕਨ ਮਲਟੀਨੈਸ਼ਨਲਸ ਲਈ ਕਲੋਜ਼ ਕੀਤਾ ਹੋਇਆ ਉਹਨੂੰ ਖੋਲੋ। ਉਹਨਾਂ ਨੇ ਕਿਹਾ ਜੀ ਇਹੀ ਮੇਰੀ ਪਹਿਲੀ ਰਿਕੁਐਸਟ ਹੋਏਗੀ ਔਰ ਇਹਦੇ ਨਾਲ ਅਸੀਂ ਦੋਨੋਂ ਹੀ ਮੁਲਕ ਹੋਰ ਵੀ ਹਾਈਟਸ ਤੇ ਜਾਵਾਂਗੇ। ਔਰ ਇਸ ਲਈ ਜਿਹੜਾ ਉਹਨਾਂ ਦਾ ਹੋਰ ਜਿਹੜੀਆਂ ਟਾਕਸ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਜਿਹੜੇ ਐਨਾਲਿਸਟ ਨੇ ਉਹਨਾਂ ਦਾ ਇਹੀ ਕਹਿਣਾ ਕਿ ਵੀ ਇਹ ਇੱਕ ਪਾਸੇ ਤਾਂ ਜਿਹੜੀ ਟ੍ਰੇਡ ਦੇ ਉੱਤੇ ਹੀ ਫੋਕਸ ਹੋਏਗਾ ਜਿਵੇਂ ਜਿਸ ਲੈਵਲ ਦਾ ਵੱਡਾ ਡੈਲੀਗੇਸ਼ਨ ਨੂੰ ਲੈ ਕੇ ਗਏ ਨੇ, ਦੂਸਰਾ ਟੈਰਿਫ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਚੀਨ ਔਰ ਅਮਰੀਕਾ ਦਾ ਆਪਸੀ ਕੰਪੀਟੀਸ਼ਨ ਹੈ ਟੈਕਨੋਲੋਜੀ ਦੇ ਉੱਤੇ, ਫਿਰ ਜਿਹੜਾ ਚੀਨ ਦਾ ਕੰਸਰਨ ਹੋਏਗਾ ਕਿ ਅਮਰੀਕਾ ਜਿਸ ਲੈਵਲ ਦੇ ਉੱਤੇ ਉਹਨਾਂ ਨੂੰ ਜਿਹੜਾ ਤਾਈਵਾਨ ਨੂੰ ਜਿਹੜਾ ਉਹ ਵੇਚ ਰਿਹਾ ਸਟੱਫ ਉਹਨੂੰ ਘਟਾਇਆ ਜਾਏ ਜਾਂ ਉਹਦੀ ਮਾਨਤਾ ਦਾ ਲੈਵਲ ਘੱਟ ਕੀਤਾ ਜਾਏ। ਔਰ ਈਰਾਨ ਦੇ ਨਾਲ ਸਾਰਾ ਹੀ ਵੈਸਟ ਏਸ਼ੀਆ ਦਾ ਕ੍ਰਾਈਸਿਸ, ਕਿਉਂਕਿ 7 ਜਿਹੜੀਆਂ UAE ਦੀਆਂ ਸਟੇਟਾਂ ਨੇ ਉਹ ਵੀ ਸਫਰ ਕਰ ਰਹੀਆਂ ਨੇ, ਬਾਕੀ ਤਾਂ ਕਰ ਹੀ ਕਰ ਰਹੇ ਨੇ। ਹੁਣ ਇਹ ਸਾਰੇ ਚੋਂ ਜਿਹੜਾ ਟ੍ਰੇਡ ਪੁਆਇੰਟ ਆਫ ਵਿਊ ਬੇਸ਼ੱਕ ਮੇਨ ਹੈ। ਔਰ ਐਨ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਈਰਾਨ ਦੇ ਫੋਰਨ ਮਿਨਿਸਟਰ ਵੀ ਦਿੱਲੀ ਪਹੁੰਚ ਚੁੱਕੇ ਨੇ। ਕਿਵੇਂ ਇਹ ਸਾਰਾ ਉੱਥੇ ਬ੍ਰਿਕਸ ਦੀ ਫੋਰਨ ਮਿਨਿਸਟਰ ਦਾ 14 ਤੇ 15 ਤਰੀਕ ਨੂੰ ਜਿਹੜਾ ਉਹ ਮੀਟਿੰਗ ਆ ਉਹਨਾਂ ਦੀ, ਔਰ ਚਾਈਨਾ ਦੇ ਫੋਰਨ ਮਿਨਿਸਟਰ ਜਿਹੜੇ ਨੇ ਉਹ ਨਹੀਂ ਜਾ ਰਹੇ। ਸੋ ਇਹਦੇ 'ਚ ਵੀ ਕੁਛ ਨਾ ਕੁਛ ਇੰਟਰਨਲ ਚੱਲ ਰਿਹਾ, ਉਹਦਾ ਅਸੀਂ ਜ਼ਿਕਰ ਕਰਾਂਗੇ। ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਵੀ ਜਦੋਂ ਐਨ ਇਹ ਦੌਰਾ ਚੱਲ ਰਿਹਾ, ਇਸ ਦੀ ਸ਼ੁਰੂਆਤ ਹੋਈ ਹੈ ਦੌਰੇ ਦੀ, ਅੱਜ ਹੀ ਜਿਹੜੀ ਹੈ ਸੈਕਟਰੀ ਆਫ ਡਿਫੈਂਸ ਜਿਹਨੂੰ ਹੁਣ ਸੈਕਟਰੀ ਆਫ ਵਾਰ ਕਹਿੰਦੇ ਨੇ, ਪੀਟ ਹੈਗਸੈਥ, ਉਹਨਾਂ ਦੀ ਜਿਹੜੀ ਹੈ ਉਹ ਟੈਸਟੀਮਨੀ ਵੀ ਹੋਈ ਅਮਰੀਕਨ ਸੈਨੇਟ ਦੇ ਸਾਹਮਣੇ। ਔਰ ਉਹਦੇ 'ਚ ਉਹਨਾਂ ਨੇ ਪੈਂਟਾਗਨ ਰਾਹੀਂ ਔਰ ਉਹਨਾਂ ਦੇ ਰਾਹੀਂ ਮੰਨਿਆ ਕਿ US ਜਿਹੜੀ ਹੈ ਦੀ ਕਾਸਟ ਹੈ ਈਰਾਨ ਵਾਰ ਦੀ ਇਹ $29 ਬਿਲੀਅਨ ਹੈ। ਔਰ ਹਾਲਾਂ ਪਹਿਲਾਂ ਇਹ ਘੱਟ ਦੱਸੀ ਗਈ ਸੀ 25 ਬਿਲੀਅਨ, ਪਰ ਹੁਣ ਇਹ ਕਿਹਾ ਗਿਆ ਕਿ ਭਾਈ ਇਹ ਟਾਈਮ ਦੇ ਨਾਲ ਵਧੀ ਹੈ 29 ਬਿਲੀਅਨ। ਹਾਲਾਂ ਇਸ ਨੂੰ ਇਸ ਤੋਂ ਵੀ ਕਿਤੇ ਵਧਾ ਕੇ ਵੀ ਦੱਸਿਆ ਜਾ ਰਿਹਾ। ਸੋ ਈਰਾਨ ਦੇ ਉੱਤੇ ਚੀਨ ਦਾ ਇਨਫਲੂਐਂਸ ਕਾਫੀ ਹੈ। ਚੀਨ ਨੂੰ ਤੋਂ ਬਹੁਤ ਸਾਰਾ ਚੀਨ ਜਿਹੜਾ ਇਰਾਨੀਅਨ ਆਇਲ ਵੀ ਬਾਏ ਕਰਦਾ ਹੈ। ਔਰ ਅਮਰੀਕਾ ਦੀ ਇਹ ਵੀ ਤਵੱਕੋ ਹੋਏਗੀ ਕਿ ਵੀ ਚਾਈਨਾ ਆਪਣਾ ਡਿਪਲੋਮੈਟਿਕ ਅਸਰ ਰਸੂਖ ਇਸਤੇਮਾਲ ਕਰਕੇ ਈਰਾਨ ਨੂੰ ਜਿਹੜਾ ਉਹ ਨੈਗੋਸ਼ੀਏਸ਼ਨ ਟੇਬਲ ਤੇ ਲਿਆ ਕੇ ਜਿਹੜਾ ਐਮੀਕੇਬਲ ਜਿਹਨੂੰ ਅਮਰੀਕਾ ਵੀ ਆਪਣੀ ਵਿਕਟਰੀ ਡਿਕਲੇਅਰ ਕਰ ਸਕੇ ਉਸ ਨੂੰ ਉਹ ਪ੍ਰਭਾਵਿਤ ਕਰੇ। ਹਾਲਾਂਕਿ ਇਹਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ, ਰਾਇਟਰਸ ਦੀ ਨਿਊਜ਼ ਹੈ, US issues new sanctions over Iran's oil shipments to China। ਔਰ ਇਹਨੂੰ ਅਸੀਂ ਹਮੇਸ਼ਾ ਹੀ ਜਦੋਂ ਤੁਸੀਂ ਪੋਸਚਰਿੰਗ ਕਹਿੰਦੇ ਹੋ, ਪੋਸਚਰਿੰਗ ਦੇ ਵਿੱਚ ਜਿਹੜਾ ਔਰ ਈਰਾਨ ਨੇ ਵੀ ਇਸ ਤੋਂ ਪਹਿਲਾਂ ਕਿ ਚਾਈਨਾ ਕੋਈ ਅਨਡਿਊ ਈਰਾਨ ਦੇ ਉੱਤੇ ਪ੍ਰੈਸ਼ਰ ਪਾਏ, ਈਰਾਨ ਨੇ ਵੀ ਕਿਹਾ ਈਰਾਨ ਵਰਕਿੰਗ ਔਨ ਹਾਰਮੂਜ਼ ਪ੍ਰੋਟੋਕਾਲ to cover costs, says Deputy Foreign Minister Gharia Babedi, hinting at UAE. Deputy Foreign Minister Kazim Ghariyabadi says a neighboring country that is also a member of the BRICS is trying to scuttle a joint statement by seeking condemnation of Iran। ਕਿਉਂਕਿ ਬ੍ਰਿਕਸ ਦੇ ਵਿੱਚ UAE ਵੀ ਹੈ, ਈਰਾਨ ਵੀ ਹੈ। UAE ਹੁਣ ਲੌਬੀ UAE ਤਾਂ ਬਿਲਕੁਲ ਬਹਿ ਗਿਆ ਇੰਡੀਆ ਦੀ ਗੋਚ ਔਰ ਇਜ਼ਰਾਈਲ ਦੀ ਗੋਚ। ਹੁਣ ਤਾਂ ਇਹ ਵੀ ਸਾਹਮਣੇ ਆਇਆ ਕਿ ਜਿਹੜੀ 40 ਰੋਜ਼ਾ ਜੰਗ ਸੀ ਚੱਲ ਰਹੀ, ਉਦੋਂ ਜਿਹੜੇ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੈਤਨਯਾਹੂ ਉਹ UAE 'ਚ ਵੀ ਆਇਆ। ਔਰ ਉਸ ਸਾਰੇ ਦੇ ਵਿੱਚ ਹੁਣ ਜਿਹੜਾ UAE ਔਰ ਇਹ ਸਾਰੇ ਜਿਹੜੇ ਨੇ ਖੁੱਲ੍ਹ ਕੇ ਈਰਾਨ ਦਾ ਤੇ ਖਿਲਾਫਤ ਕਰ ਹੀ ਰਹੇ ਨੇ, ਪਾਕਿਸਤਾਨ ਦੇ ਖਿਲਾਫ ਵੀ ਕਿ ਪਾਕਿਸਤਾਨ ਕਿਉਂ ਮੀਡੀਏਸ਼ਨ ਕਰਾ ਰਿਹਾ। ਔਰ ਇਹੀ ਕਾਰਨ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਾਕਿਸਤਾਨੀ ਸ਼ੀਆ ਇਸਲਾਮ ਨੂੰ ਮੰਨਣ ਵਾਲੇ UAE 'ਚ ਕੰਮ ਕਰਦੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ। ਸੋ ਸਿਚੁਏਸ਼ਨ ਇੰਨੀ ਸਿੰਪਲ ਨਹੀਂ ਹੈ, ਲੇਕਿਨ ਅਸੀਂ ਫਿਰ ਵੀ ਇਹ ਤਵੱਕੋ ਕਰਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਇਹ ਫੇਰੀ ਗੁੱਡਵਿਲ ਦੇ ਨਾਲ ਕੁਛ ਨਾ ਕੁਛ ਹਾਸਲ ਵੀ ਕਰੇਗੀ। ਔਰ ਅਲਟੀਮੇਟਲੀ ਜੇ ਇਹ ਦੋ
ਜਿਹੜੀਆਂ ਦੋ ਜਾਇੰਟ ਪਾਵਰਸ ਇੱਕ ਦੂਸਰੇ ਨਾਲ ਅੰਡਰਸਟੈਂਡਿੰਗ ਕਰਦੀਆਂ ਨੇ। ਹਾਲਾਂ ਹੁਣ ਉਹ ਗਲੋਬਲ ਆਰਡਰ ਤਾਂ ਨਹੀਂ ਰਹਿਣਾ, ਔਰ ਜਿਵੇਂ ਮੌਨਰੋ ਡਾਕਟਰੀਨ ਜਿਹੜੀ 1820 ਦੇ ਨੇੜੇ ਅਮਰੀਕਨ ਪ੍ਰੈਜ਼ੀਡੈਂਟ ਮੌਨਰੋ ਨੇ ਦਿੱਤੀ ਸੀ, ਉਹਦੇ ਥੱਲੇ ਹੀ ਇਸ ਸਾਰੇ ਚੋਂ ਮੈਂ ਅੱਜ ਹੀ ਕਰਨ ਥਾਪਰ ਦਾ ਸ਼ੋਅ ਸੁਣ ਰਿਹਾ ਸੀ। ਉਹਨੇ ਆਪਣੇ ਸ਼ੋਅ 'ਚ ਜਿਹੜੀ ਅਮਰੀਕਾ ਦੇ ਵਿੱਚ ਐਂਬੈਸਡਰ ਹੈ ਇੰਡੀਆ ਦੀ ਅਨੁਪਮਾ ਰਾਓ, ਹੁਣ ਤਾਂ ਰਿਟਾਇਰਡ ਹੈ, ਤੇ ਇੰਡੀਅਨ ਦੇ ਬੁੱਲਾਂ ਦੇ ਉੱਤੇ ਸਿਕਰੀ ਜੰਮੀ ਹੋਈ ਹੈ। ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਵੀ ਜੇ ਅਮਰੀਕਾ ਚਾਈਨਾ ਰਿਲੇਸ਼ਨਸ਼ਿਪ ਇੰਪਰੂਵ ਹੁੰਦੀ ਹੈ ਔਰ ਅਮਰੀਕਾ ਇੰਨੀ ਇੰਪੋਰਟੈਂਸ ਸ਼ੀ ਜਿਨਪਿੰਗ ਜਾਂ ਦੂਜਿਆਂ ਨੂੰ ਦੇ ਰਿਹਾ, ਔਰ ਇਸ ਦਾ ਮਤਲਬ ਹੈ ਕਿ ਵੀ ਜਿਹੜਾ ਸਾਡਾ ਬਾਰਡਰ ਇਸ਼ੂ ਹੈ ਚੀਨ ਦੇ ਨਾਲ ਜਾਂ ਦੂਜੇ ਵੀ ਸਾਨੂੰ ਤਾਂ ਡੰਪ ਕਰਦਾ। ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ 2017 ਵਾਲਾ ਟਰੰਪ ਨਹੀਂ ਹੈ। ਉਦੋਂ ਟਰੰਪ ਨੂੰ ਹੋਪ ਸੀ ਕਿ ਇੰਡੀਆ ਐਜ਼ ਏ ਬੁਲਵਾਕ ਕੰਮ ਕਰ ਸਕਦਾ ਹੈ ਅਗੇਂਸਟ ਚਾਈਨਾ, ਪਰ 2020 ਚ ਗਲਵਾਨ ਦੇ ਵਿੱਚ ਜਿਹੜੀਆਂ ਜੁੱਤੀਆਂ ਖਾਧੀਆਂ ਇੰਡੀਆ ਨੇ 7, 8, 9 ਮਈ ਨੂੰ, ਔਰ ਪਾਕਿਸਤਾਨ ਦੇ ਨਾਲ ਸੋ ਕਾਲਡ ਆਪਰੇਸ਼ਨ ਸੰਦੂਰ ਜਿਹੜੀਆਂ ਜੁੱਤੀਆਂ ਖਾਂਦੀਆਂ, ਹੁਣ ਅਮਰੀਕਾ ਜਦੋਂ ਕਿ ਚਾਈਨਾ ਨਾਲ ਇਹ ਡਾਇਲੌਗ ਕਰ ਰਿਹਾ, ਇੰਡੀਆ ਕਿਤੇ ਮੈਟਰ ਵੀ ਨਹੀਂ ਕਰਦਾ। ਸੋ ਅਸੀਂ ਦੇਖਾਂਗੇ ਆਉਣ ਵਾਲੇ ਦਿਨਾਂ 'ਚ ਕਿ ਭਾਈ ਸਾਰੇ ਚੋਂ ਕੀ ਜਿਹੜਾ ਹੈ ਉਹ ਆਪਸੀ ਡੀਲ ਦਾ ਬਣਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਆ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ ਪਹਿਲਾਂ ਸ੍ਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ 50 ਪਿਆਰਿਆਂ ਦੀ ਅਗਵਾਈ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦਿਆਂ ਹੋਇਆ ਸੰਗਤਾਂ ਕਾਟਰੇਟ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇਵਾਰਾਂ ਗਾਇਨ ਕਰਨਗੇ, ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਭਲਾਖੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ, ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ CBS ਨਿਊਜ਼ ਵੱਲੋਂ ਇਹ ਖਬਰ ਦਿੱਤੀ ਗਈ ਹੈ ਕਿ ਈਰਾਨ ਦੇ ਲੜਾਕੂ ਜਹਾਜ਼ ਪਾਕਿਸਤਾਨ ਦੇ ਨੂਰ ਖਾਨ 에ਅਰ ਬੇਸ ਤੇ ਪਾਰਕ ਕੀਤੇ ਹੋਏ ਹਨ ਔਰ ਇਸ ਸੰਬੰਧੀ ਸੈਨੇਟਰ ਲਿੰਡਸੀ ਗ੍ਰਾਮ ਨੇ ਅਮਰੀਕਨ ਡਿਫੈਂਸ ਜਿਹੜੀ ਸੈਕਟਰੀ ਦੀ ਕਾਫੀ ਖਿਚਾਈ ਕੀਤੀ ਹੈ ਔਰ ਪਾਕਿਸਤਾਨ ਨੇ ਇਸ ਦਾਅਵੇ ਨੂੰ ਨਕਾਰਦਿਆਂ ਆਪਣਾ ਵਰਜਨ ਦਿੱਤਾ ਹੈ ਔਰ ਸਾਡਾ ਮੰਨਣਾ ਹੈ ਕਿ ਜੇ ਪਾਕਿਸਤਾਨ ਨੇ ਈਰਾਨ ਦਾ ਭਰੋਸਾ ਜਿੱਤਣ ਲਈ ਈਰਾਨ ਜਹਾਜ਼ਾਂ ਨੂੰ ਪਾਰ ਕਰਨ ਦੀ ਇਜਾਜ਼ਤ ਦੇ ਵੀ ਦਿੱਤੀ ਹੋਵੇ ਤਾਂ ਇਹ ਕੋਈ ਗੁਨਾਹ ਨਹੀਂ ਹੈ ਕਿਉਂਕਿ ਪਾਕਿਸਤਾਨ ਅਮਰੀਕਾ ਤੇ ਈਰਾਨ ਵਿਚਾਲੇ ਅਮਨ ਕਾਇਮ ਕਰਨ ਲਈ ਜਿਹੜਾ ਹੈ ਇੱਕ ਵਿਚੋਲੇ ਦਾ ਰੋਲ ਅਦਾ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਇਜ਼ਰਾਈਲ ਦੇ ਟਰੈਪ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਫਸੇ, ਇਹਦੇ ਬਾਵਜੂਦ ਕਿ ਉਹਨਾਂ ਦੀ ਆਪਣੀ ਇੰਟੈਲੀਜੈਂਸ CIA, ਉਹਨਾਂ ਦੇ ਫੌਜੀ ਜਨਰਲ, ਉਹਨਾਂ ਦੇ ਕਾਊਂਟਰ ਟੈਰਰਿਜ਼ਮ ਔਰ ਉਹਨਾਂ ਦੇ ਐਕਸਪਰਟਸ ਨੇ ਈਰਾਨ ਦੇ ਨਾਲ ਜੰਗ ਵਿੱਚ ਉਲਝਣ ਦੇ ਖਿਲਾਫ ਜਿਹੜਾ ਉਹ ਆਪਣਾ ਨਜ਼ਰੀਆ ਪੇਸ਼ ਕੀਤਾ, ਪਰ ਜਿਸ ਅੰਦਾਜ਼ ਦੇ ਵਿੱਚ ਨੈਤਨਯਾਹੂ ਔਰ ਮੋਸਾਦ ਚੀਫ ਸਪੈਸ਼ਲੀ ਫਲਾਈ ਕਰਕੇ ਵਾਸ਼ਿੰਗਟਨ ਆਏ ਔਰ ਉਹਨਾਂ ਨੇ ਕਨਵਿੰਸ ਕੀਤਾ, ਪ੍ਰੈਜ਼ੀਡੈਂਟ ਟਰੰਪ ਰਾਜ਼ੀ ਹੋ ਗਏ। ਉਹਨਾਂ ਦਾ ਜੋ ਕਹਿਣਾ ਸੀ 28 ਫਰਵਰੀ ਦੇ ਵਿੱਚ ਜਦੋਂ ਕਿ ਉਹਨਾਂ ਨੇ ਟਾਰਗੇਟ ਕੀਤਾ ਕਿ ਜੀ ਇੱਕੋ ਹੀ ਹਮਲੇ ਦੇ ਵਿੱਚ ਅਸੀਂ ਸਣੇ ਜਿਹੜਾ ਆਇਤੁੱਲਾ ਖਮੀਨਾਈ ਔਰ ਉਹਦੇ ਸਾਰੇ ਕਮਾਂਡ ਦੇ ਔਰ ਦੂਸਰੇ ਲੋਕ ਨੇ ਉਹ ਮਾਰੇ ਜਾਣਗੇ, ਲੋਕ ਖੜੇ ਹੋ ਜਾਣਗੇ, ਰਜੀਮ ਚੇਂਜ ਹੋਏਗਾ, ਅਸੀਂ ਉਹਨਾਂ ਦਾ ਯੂਰੇਨੀਅਮ ਵੀ ਚੁੱਕ ਕੇ ਲਿਆਵਾਂਗੇ, ਉਹਨਾਂ ਦੇ ਤੇਲ ਦੇ ਖੂਹ ਵੀ ਆਪਸ ਦੇ ਵਿੱਚ ਵੰਡ ਲਵਾਂਗੇ, ਵੈਨਜ਼ੂਏਲਾ ਨੂੰ ਆਪਣੀਆਂ ਮੌਜਾਂ ਹੀ ਮੌਜਾਂ। ਪਰ ਜਿਵੇਂ ਉਹ ਸਾਡੇ ਪਾਕਿਸਤਾਨੀ ਵੀਰ ਕਹਿੰਦੇ ਹੁੰਦੇ ਨੇ ਵੀ ਬਿਸਮਿਲ੍ਲਾ ਹੀ ਗਲਤ ਹੋ ਗਿਆ, ਰਜੀਮ ਚੇਂਜ ਕੀ ਹੋਣਾ ਸੀ। ਜਿਹੜੇ ਲੋਕ ਉਹਨਾਂ ਦੀਆਂ ਜ਼ਿਆਦਤੀਆਂ ਦੀ ਵਜ੍ਹਾ ਕਰਕੇ ਉਸ ਰਜੀਮ ਦੀਆਂ ਉਹਨਾਂ ਦੇ ਖਿਲਾਫ ਵੀ ਸਨ, ਉਹ ਵੀ ਹੱਕ ਦੇ ਵਿੱਚ ਖਲੋ ਗਏ, ਜਿਸ ਨੂੰ ਜਿਹੜਾ ਜਦੋਂ ਇਰਾਨੀਅਨ ਸਿਵਲਾਈਜੇਸ਼ਨ ਦੇ ਹਵਾਲੇ ਨਾਲ ਜਾਂ ਉਹਨਾਂ ਲੋਕਾਂ ਦਾ ਔਰ ਫਿਰ ਇਹਨਾਂ ਨੂੰ ਇਹ ਆਸ ਸੀ ਕਿ ਜੀ ਅਸੀਂ 50-55% ਜਿਹੜੇ ਇਰਾਨੀ ਨੇ ਪਰਸ਼ੀਅਨ, ਬਾਕੀ ਇੰਨੇ % ਜਿਹੜੇ ਨੇ ਉਹ ਅਜ਼ਰੀ ਨੇ ਅਜ਼ਰਬਾਈਜਾਨ ਦੇ, ਇੰਨੇ ਜਿਹੜੇ ਨੇ ਉਹ ਬਲੋਚ ਨੇ, ਇੰਨੇ ਕੁਰਦ ਨੇ, ਉਹਨਾਂ ਤੱਕ ਵੀ ਹਥਿਆਰ ਪਹੁੰਚਾਏ, ਇਹ ਹੋ ਜਾਏਗਾ। ਉਹ ਕੁਝ ਵੀ ਨਹੀਂ ਹੋਇਆ। ਨਤੀਜੇ ਦੇ ਤੌਰ ਦੇ ਉੱਤੇ ਰਾਦਰ ਹੋਣਾ ਤਾਂ ਤਬਾਹੀ ਤਾਂ ਬਹੁਤ ਬਚਾਈ, ਕਈ ਹਜ਼ਾਰ ਸਟ੍ਰਾਈਕਸ ਔਰ ਉਹਨਾਂ ਦਾ ਇਨਫਰਾਸਟਰਕਚਰ ਔਰ ਦੂਜਾ ਤੀਜਾ, ਲੇਕਿਨ ਸਿੰਪਲੀ ਉਹਨਾਂ ਨੇ ਡਰੋਨ ਔਰ ਮਿਜ਼ਾਈਲਸ ਦੇ ਨਾਲ ਉਹਨਾਂ ਨੇ ਆਪਣਾ ਮੋਰਚਾ ਉਹਨਾਂ ਗਲਫ ਮੁਲਕਾਂ ਦੇ ਖਿਲਾਫ ਵੀ ਖੋਲ ਦਿੱਤਾ, ਜਿਹੜੇ ਅਮਰੀਕਾ ਦੇ ਆੜੀ ਸੀ, ਯਾਰ ਸੀ, ਜਿਨ੍ਹਾਂ ਨੇ ਈਰਾਨ ਇਰਾਕ ਵਾਰ ਵੇਲੇ ਵੀ ਜਿਹੜਾ ਉਹ ਇਰਾਕ ਦਾ ਸਦਾਮ ਹੁਸੈਨ ਦਾ ਸਾਥ ਦਿੱਤਾ ਸੀ। ਨਾਲ ਦੀ ਨਾਲ ਅਮਰੀਕਾ ਦੇ ਬੇਸ ਇਹਨਾਂ ਮੁਲਕਾਂ 'ਚ ਸੀ, ਉਹਨਾਂ ਦੇ ਉੱਤੇ ਤਾਬੜਤੋੜ ਹਮਲੇ ਕੀਤੇ ਔਰ ਉਸ ਤੋਂ ਬਾਅਦ ਸਟੇਟ ਆਫ ਹਾਰਮੂਜ਼ ਦੇ ਉੱਤੇ ਪੂਰਾ ਕੰਟਰੋਲ ਕਰ ਲਿਆ। ਸੋ ਮੁੱਖ ਦੀ ਗੱਲ ਉਸ ਸਿਚੁਏਸ਼ਨ ਬਣ ਗਈ ਕਿ ਭਾਈ ਅਮਰੀਕਾ ਨੂੰ ਇਹ ਰਾਹ ਨਾ ਲੱਭਿਆ ਕਿ ਵੀ ਉਹ ਕਿਵੇਂ ਇਸ ਸਾਰੇ ਨੂੰ ਕਰਨ। ਜ਼ਾਹਰ ਹੈ ਕਿ ਇਸ ਮੁੱਦੇ ਦੇ ਉੱਤੇ ਪਾਕਿਸਤਾਨ ਜਿਹੜਾ ਹੈ ਉਹ ਅਮਰੀਕਾ ਦੇ ਜਿਹੜਾ ਉਸ ਸੱਦੇ ਦੇ ਉੱਤੇ, ਕਿਉਂਕਿ ਇਸ ਸਾਰੇ ਪੀਰੀਅਡ 'ਚ ਪਿਛਲੇ 1 ਸਾਲ ਦੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਆਸਫ ਮੁਨੀਰ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਉਹ ਭਰੋਸਾ ਕਾਫੀ ਜਿੱਤਿਆ ਐਜ਼ ਏ ਮਿਲਟਰੀ ਜਿਹੜਾ ਜਨਰਲ ਵੀ, ਕਿਉਂਕਿ ਜਿਵੇਂ ਉਹਨਾਂ ਨੇ ਆਪਰੇਸ਼ਨ ਸੰਦੂਰ ਭਾਰਤ ਦੇ ਦੌਰਾਨ ਭਾਰਤ ਨੂੰ ਕੁੱਟਿਆ ਔਰ ਫਿਰ ਜਿਵੇਂ ਇਸ ਸਾਰੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ ਵਡਿਆਇਆ। ਸੋ ਮੁੱਕਦੀ ਗੱਲ ਕਿ ਇਹ ਵਿਚੋਲੇ ਦਾ ਰੋਲ, ਹਾਲਾਂਕਿ ਇਹ ਨਹੀਂ ਹੈ ਵੀ ਪਾਕਿਸਤਾਨ ਦੇ ਈਰਾਨ ਨਾਲ ਜਿਹੜੇ ਸਬੰਧ ਨੇ ਉਹ ਕੋਈ ਬੜੇ ਲਵੀ ਡਵੀ ਰਹੇ ਨੇ ਆਲਵੇਜ਼। ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਸਾਊਦੀ ਅਰੇਬੀਆ ਬਾਰੇ ਤਾਂ ਕਿਹਾ ਜਾ ਸਕਦਾ ਹੈ ਕਿ ਭਾਈ ਈਰਾਨ ਦੇ ਨਾਲ ਇਸ ਦੇ ਬਾਵਜੂਦ ਕਿ ਇਖਤਲਾਫਾਤ ਵੀ, ਉਹ ਕਈ ਵਾਰੀ ਬਲੋਚ ਇਸ਼ੂ ਹੋਏ, ਉਹ ਸ਼ੀਆ ਇਸ਼ੂ ਹੋਏ, ਕਿਸੇ ਹੱਦ ਤੱਕ ਜਿਹੜਾ ਉਹ ਸਾਊਦੀ ਅਰੇਬੀਆ ਨਾਲ ਪਾਕਿਸਤਾਨ ਦੀ ਕੁਰਬਤ ਹੋਏ, ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਨੇ ਵਿਚੋਲੇ ਦੇ ਰੋਲ ਨੂੰ ਉਹ ਤੁਸੀਂ ਜਿਹੜਾ ਮਿਡਲਮੈਨ ਕਹੋ ਜਾਂ ਉਸ ਨੂੰ ਫੈਸਿਲੀਟੇਟਰ ਕਹੋ, ਕੁਛ ਵੀ ਕਹੋ, ਬਾਖੂਬੀ ਉਹਨਾਂ ਦਾ ਇਸ ਜੰਪ ਕਰਨਾ ਵੀ ਬਹੁਤ ਵੱਡਾ ਰਿਸਕ ਸੀ। ਆਪਣੀ ਪਾਪੂਲੇਸ਼ਨ ਵੀ ਜਿਹੜੀ ਹੈ ਉਹ ਕਿੰਨੇ % ਸ਼ੀਆ, ਫੌਜ ਦੇ ਵਿੱਚ ਕੀ ਹੁੰਦਾ ਹੈ ਔਰ ਲੋਕਾਂ ਦੀਆਂ ਹਮਦਰਦੀਆਂ ਈਰਾਨ ਦੇ ਨਾਲ ਸੀ ਜ਼ਿਆਦਾ ਕਾਮਨ, ਜਿਹੜਾ ਇਸਲਾਮਿਕ ਵਰਲਡ ਹੈ ਇਨ ਜਨਰਲ ਔਰ ਪਾਕਿਸਤਾਨ ਇਨ ਪਾਰਟਿਕੂਲਰ। ਪਰ ਤੁਸੀਂ ਅਮਰੀਕਾ ਦੇ ਵੀ ਹਾਫ ਤੇ ਵਿਚੋਲਗੀ ਕਰਨਾ ਚਾਹੁੰਦੇ ਹੋ ਔਰ ਉਹਦੇ ਲਈ ਤੁਹਾਨੂੰ ਦੂਸਰੀ ਧਿਰ ਦਾ ਵਿਸ਼ਵਾਸ ਜਿੱਤਣਾ। ਇਹਦੇ ਲਈ ਜ਼ਾਹਰ ਹੈ ਪਾਕਿਸਤਾਨ ਨੇ ਚੀਨ ਨੂੰ ਵੀ ਭਰੋਸੇ 'ਚ ਲਿਆ, ਕਿਉਂਕਿ
ਜੇ ਚੀਨ ਭਰੋਸੇ 'ਚ ਨਾ ਹੁੰਦਾ ਤਾਂ ਫਿਰ ਅਮਰੀਕਾ ਦੇ ਏਜੰਟ ਤਾਂ ਨਹੀਂ ਬਣਨਾ ਹੈ ਇਕੱਲਾ ਪਾਕਿਸਤਾਨ ਨੇ। ਉੱਥੇ ਜਿਹੜੀ ਅਲਟੀਮੇਟ ਡਿਪੈਂਡੈਂਸ ਹੈ, ਔਰ ਜਿਹੜੇ ਆਪਰੇਸ਼ਨ ਸੰਦੂਰ ਦੌਰਾਨ ਵੀ ਜਿਹੜੀ ਵਿਕਟਰੀ ਜਾਂ ਦੂਜੀ ਹੈ ਉਹਦੇ 'ਚ ਚਾਈਨਾ ਨੇ ਆਪਣੀ ਸੈਟੇਲਾਈਟ ਇੰਟੈਲੀਜੈਂਸ ਵੀ ਦਿੱਤੀ, ਉਹਨਾਂ ਦੇ ਜਹਾਜ਼ ਵੀ ਜਿਹੜੇ ਨੇ ਉਹਨਾਂ ਨੇ ਆਪਣਾ ਜਲਵਾ ਦਿਖਾਇਆ, ਰਾਫੇਲ ਨੂੰ ਥੱਲੇ ਸੁੱਟਿਆ। ਸੋ ਇਸ ਸਾਰੇ ਦੇ ਚਲਦੇ ਆ ਜ਼ਾਹਰ ਹੈ ਕਿ ਵੀ ਈਰਾਨ ਨੂੰ ਇੱਕ ਪਾਰਟ ਤਾਂ ਜ਼ਰੂਰ ਹੋਏਗਾ, ਉਹਨਾਂ ਲਈ ਪਾਕਿਸਤਾਨ ਤੇ ਟਰਸਟ ਕਰਨਾ ਔਖਾ ਹੋਏਗਾ ਕਿ ਭਾਈ ਇਹ ਅਮਰੀਕਾ ਦੇ ਹੱਕ 'ਚ ਵੀ ਭੁਗਤਦੇ ਨੇ ਔਰ ਉਧਰ ਨੂੰ ਨਾ ਡਿੱਗਣ, ਸਾਊਦੀ ਅਰੇਬੀਆ ਨਾਲ ਵੀ ਇਹਨਾਂ ਦੀ ਯਾਰੀ ਹੈ, ਇਹ ਨਾ ਹੋਣ। ਸੋ ਮੈਨੂੰ ਲੱਗਦਾ ਹੈ ਵੀ ਕਈ ਵਾਰ ਤੁਸੀਂ ਜਦੋਂ ਵਿਚੋਲਗੀ ਦਾ ਰੋਲ ਕਰ ਰਹੇ ਹੁੰਦੇ ਹੋ, ਦੂਸਰੇ ਦਾ ਵਿਸ਼ਵਾਸ ਜਿੱਤਣ ਦੇ ਲਈ ਤੁਸੀਂ ਐਕਸਟਰਾ ਮਾਈਲ ਜਾਂਦੇ ਹੋ। ਹੁਣ ਜ਼ਾਹਰ ਹੈ ਕਿ ਵੀ ਇੱਕ ਸਟੇਜ ਤੇ ਜਿਨ੍ਹਾਂ ਜ਼ਮਾਨਿਆਂ 'ਚ 1948 ਦੇ ਵਿੱਚ ਇਜ਼ਰਾਈਲ ਬਣਿਆ, ਸਭ ਤੋਂ ਪਹਿਲਾਂ ਮੁਸਲਮਾਨ ਮੁਲਕਾਂ 'ਚੋਂ ਰੈਕਗਨਾਈਜ਼ ਕਰਨ ਵਾਲਾ ਟਰਕੀ ਸੀ। ਔਰ ਇਹ ਵੀ ਰਿਹਾ ਕਿ ਭਾਈ ਜਦੋਂ ਇਹਨਾਂ ਦੀ 1966 ਵਾਲੀ ਔਰ ਦੂਸਰੀਆਂ ਕੁਝ ਜੰਗਾਂ ਇਜ਼ਰਾਈਲ ਦੇ ਜਹਾਜ਼ ਜਿਹੜੇ ਨੇ ਉਹ ਕਈ ਵਾਰੀ ਟਰਕੀ 'ਚ ਲਿਆ ਕੇ ਉਹਨਾਂ ਨੇ ਖੜੇ ਕੀਤੇ ਹੋਏ ਸੀ ਉਸ ਪੀਰੀਅਡ ਦੇ ਵਿੱਚ। ਸੋ ਹੁਣ ਜਿਹੜਾ ਵੱਡਾ ਇਸ਼ੂ ਬਣਾਇਆ ਗਿਆ ਉਸ ਨੂੰ ਈਵਨ ਅੱਜ ਜਦੋਂ ਕਿ ਇਸ ਈਰਾਨ ਵਾਰ ਦੇ ਉੱਤੇ ਸੈਕਟਰੀ ਆਫ ਵਾਰ ਮਿਸਟਰ ਪੀਟ ਹੈਗਸੈਥ ਉਹ ਫੇਸ ਕਰ ਰਹੇ ਸੀ ਸੈਨੇਟ ਨੂੰ, ਔਰ ਸਾਊਥ ਕੈਰੋਲਾਈਨਾ ਦੇ ਸੈਨੇਟਰ ਲਿੰਡਜ਼ੀ ਗ੍ਰੈਮ ਨੇ ਚੰਗੀ ਖਿੱਚਤੂ ਕੀਤੀ ਪੀਟ ਹੈਗਸੈਥ ਦੀ। ਔਰ ਰੀਜ਼ਨ ਉਹਦਾ ਬਣਿਆ ਕਿ ਇਹ ਜਿਹੜੀ CBS ਨਿਊਜ਼ ਹੈ ਉਹਨੇ ਰਿਪੋਰਟ ਕੀਤਾ ਕਿ ਜੀ ਦੇਖੋ ਪਾਕਿਸਤਾਨ ਇੱਕ ਪਾਸੇ ਦਾ ਵਿਚੋਲਾ ਬਣਿਆ ਹੋਇਆ ਹੈ, ਪਰ ਜਿਹੜੇ ਈਰਾਨ ਦੇ ਕੁਝ ਜਹਾਜ਼ ਨੇ ਜਿਨ੍ਹਾਂ 'ਚ ਰੀਕੋਨੈਸੈਂਸ ਜਹਾਜ਼ ਵੀ ਹੈ ਜਿਹੜਾ ਇੰਟੈਲੀਜੈਂਸ ਇਕੱਠੀ ਕਰਦਾ ਹੈ, ਰੀਕੋਨੈਸੈਂਸ ਐਂਡ ਇੰਟੈਲੀਜੈਂਸ ਪਲੇਨ ਉਹ ਪਾਕਿਸਤਾਨ ਦੇ ਨੂਰ ਖਾਨ 에ਅਰ ਬੇਸ ਦੇ ਉੱਤੇ ਪਾਰਕ ਕੀਤੇ ਹੋਏ ਨੇ ਔਰ ਇਹ ਮਲਟੀਪਲ 에ਅਰਕ੍ਰਾਫਟ ਨੇ। ਇਹਦਾ ਮਤਲਬ ਇਹ ਹੈ ਕਿ ਵੀ ਈਰਾਨ ਨੇ ਇਹ ਸਮਝਦੇ ਆ ਕਿ ਅਮਰੀਕਾ ਜਿਹੜਾ ਉਹ ਹਮਲਾ ਕਰਕੇ ਈਰਾਨ ਦੇ ਉੱਤੇ ਉਹਦੇ ਜਹਾਜ਼ ਡਿਸਟਰੋਏ ਨਾ ਕਰੇ, ਉਹਨੇ ਜਿਹੜਾ ਪਾਕਿਸਤਾਨ ਦੇ ਵਿੱਚ ਉਹਦੀ ਸੇਫ ਪਾਰਕਿੰਗ ਕੀਤੀ। ਹੁਣ ਇਸ ਨੂੰ ਲੈ ਕੇ ਬੜੀ ਖਿੱਚਤੂ ਹੋਈ ਔਰ ਕਿਉਂਕਿ ਆਲਰੇਡੀ ਅਮਰੀਕਾ ਦੇ ਵਿੱਚ ਇੱਕ ਲੌਬੀ ਜਿਸ ਦੇ ਵਿੱਚ ਇਹ ਸਾਊਥ ਕੈਰੋਲਾਈਨਾ ਦਾ ਸੈਨੇਟਰ ਲਿੰਡਜ਼ੀ ਗ੍ਰੈਮ ਸਭ ਤੋਂ ਅੱਗੇ ਹੈ, ਇਹ ਨੇਤਨਯਾਹੂ ਦੇ ਹੱਕ 'ਚ ਭੁਗਤਦੇ ਨੇ, ਇਹ ਈਰਾਨ ਵਾਰ ਸ਼ੁਰੂ ਕਰਵਾਉਣ ਵਾਲੇ ਨੇ। ਇਹਨਾਂ ਨੂੰ ਲੱਗਦਾ ਵੀ ਅਮਰੀਕਾ ਜਾ ਕੇ ਜਿਵੇਂ ਟਰੰਪ ਨੇ ਕਿਹਾ ਸੀ ਜੀ ਅਸੀਂ ਸਟੋਨ ਏਜ 'ਚ ਬਦਲ ਦਿਆਂਗੇ, ਅਸੀਂ ਸਿਵਲਾਈਜੇਸ਼ਨ ਮੁਕਾ ਦਿਆਂਗੇ। ਸੋ ਇਹਨਾਂ ਨੂੰ ਸਮਝੌਤਾ ਨਹੀਂ ਚਾਹੀਦਾ ਜਾਂ ਇਹਨਾਂ ਨੂੰ ਜਿਹੜਾ ਉਹ ਇੱਕ ਡਿਗਨੀਫਾਈਡ ਢੰਗ ਦੇ ਨਾਲ ਨੈਗੋਸ਼ੀਏਸ਼ਨ ਨਹੀਂ ਚਾਹੀਦੀ। ਉਹ ਲੱਭ ਰਹੇ ਸੀ ਸ਼ੁਰੂ 'ਚ ਔਰ ਇਹਦੇ 'ਚ ਇੰਡੀਅਨ ਵੀ ਰਲ ਜਾਂਦੇ ਨੇ ਕਿਉਂਕਿ ਇੰਡੀਅਨਸ ਨੂੰ ਬਹੁਤ ਤਕਲੀਫ ਹੈ ਕਿ ਪਾਕਿਸਤਾਨ ਮੀਡੀਏਸ਼ਨ ਦਾ ਰੋਲ ਅਦਾ ਕਰ ਲਿਆ। ਔਰ ਉਸ ਬਾਰੇ ਐਸ ਜੈ ਸ਼ੰਕਰ ਨੇ ਜਿੰਨਾ ਘਟੀਆ ਕਾਮੈਂਟ ਜਿਹਦੇ 'ਚ ਕਿ ਉਹਨੇ ਦਲਾਲ ਲਫ਼ਜ਼ ਯੂਜ਼ ਕੀਤਾ ਸੀ ਪਾਕਿਸਤਾਨੀ ਕੌਮ ਲਈ ਆਪੋਜੀਸ਼ਨ ਲੀਡਰਾਂ ਨਾਲ ਮੁਲਾਕਾਤ ਦੇ ਦੌਰਾਨ ਸਾਹਮਣੇ ਆਇਆ। ਸੋ ਉਹਨਾਂ ਦੀ ਲੌਬੀ ਵੀ ਇਹ ਕੋਈ CBS ਦੇ ਵਿੱਚ ਹੁਣ ਇੱਥੇ ਮੀਡੀਆ 'ਚ ਵੀ ਇੰਡੀਅਨ ਏਜੰਸੀਆਂ ਦੇ ਇਨਫਿਲਟ੍ਰੇਸ਼ਨ ਹੈ, ਪਲੱਸ ਇਜ਼ਰਾਈਲ ਦੀ ਖੁਦ ਮੋਸਾਦ ਜਾਂ ਨੇਤਨਯਾਹੂ ਉਹ ਨਹੀਂ ਸਮਝਦਾ ਕਿ ਵੀ ਅਮਰੀਕਾ ਨੂੰ ਉਹ ਇਹਦੇ 'ਚੋਂ ਕਿ ਅਮਰੀਕਾ ਨਿਕਲ ਜਾਏ। ਸੋ ਇਹ ਸਾਰੇ ਦੇ ਚੱਲਦੇ ਆ ਜਦੋਂ ਅੱਜ ਉਹਦੇ ਮਿਸਟਰ ਪੀਟ ਹੈਗਸੈਥ ਜਿਹੜੇ ਨੇ ਉਹ ਗੱਲ ਜਿਹੜੇ ਉਹਦੇ 'ਚ ਆਏ ਸੈਨੇਟ ਦੇ ਸਾਹਮਣੇ ਤੇ ਉਹਦੇ 'ਚ ਉਹਨੇ ਸੈਨੇਟਰ ਲਿੰਡਜ਼ੀ ਗ੍ਰੈਮ ਨੇ ਇਹ ਕਿਹਾ ਕਿ ਜੀ ਪਾਕਿਸਤਾਨ ਦੇ ਰੋਲ ਨੂੰ ਰੀਐਵੈਲੂਏਟ ਕਰੋ ਐਜ਼ ਅ ਮੀਡੀਏਟਰ ਕਿਉਂਕਿ ਇਫ ਦਿਸ ਰਿਪੋਰਟਿੰਗ ਇਜ਼ ਐਕੂਰੇਟ ਰਿਪੋਰਟਿੰਗ ਇਹ ਕਿ ਵੀ ਪਾਕਿਸਤਾਨ ਦੇ ਨੂਰ ਖਾਨ 에ਅਰ ਬੇਸ ਦੇ ਉੱਤੇ ਜਿਹੜੇ ਈਰਾਨ ਦੇ ਰੀਕੋਨੈਸੈਂਸ ਔਰ ਇੰਟੈਲੀਜੈਂਸ ਪਲੇਨ ਪਾਰਕ ਕੀਤੇ ਹੋਏ ਨੇ, ਉਹ ਕਹਿੰਦਾ ਕਿ ਇਹਨੂੰ ਪਤਾ ਕਰੋ ਜੇ ਇਫ ਦਿਸ ਰਿਪੋਰਟਿੰਗ ਇਜ਼ ਐਕੂਰੇਟ it would require a complete re-evaluation of the role Pakistan is playing as mediator between Iran, United States and other parties. ਫਿਰ ਨਾਲ ਦੀ ਨਾਲ ਉਹਨੇ ਜੋੜ ਦਿੱਤਾ ਕਿਉਂਕਿ ਉਸ ਤੋਂ ਪਹਿਲਾਂ ਇੱਕ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਬੜਾ ਇਰਰਿਸਪੌਂਸਿਬਲ ਜਿਹਾ ਬਿਆਨ ਦਿੱਤਾ ਸੀ ਇਜ਼ਰਾਈਲ ਬਾਰੇ, ਉਹਨੂੰ ਵੀ ਉਹਨੇ ਕੋਟ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹ ਸੱਚੀ ਖਬਰ ਹੋਏ। ਹਾਲਾਂ ਹੁਣ CBS ਨੇ ਜਦੋਂ ਇਸ ਰਿਪੋਰਟ ਨੂੰ ਕੀਤਾ ਔਰ ਸੈਨੇਟ ਦੀ ਹੀਅਰਿੰਗ ਦੇ ਵਿੱਚ ਇਹ ਗੱਲ ਸਾਹਮਣੇ ਆਈ ਤੇ ਇਸ ਦਾ ਬੜਾ ਰੌਲਾ ਪਿਆ। ਪਾਕਿਸਤਾਨ ਨੇ ਇਸ ਨੂੰ ਡਿਨਾਈ ਕੀਤਾ ਵੀ ਤੇ ਨਹੀਂ ਵੀ ਕੀਤਾ। ਡਿਨਾਈ ਇਹ ਕਿ ਵੀ ਜੇ ਹੁਣ ਜਿਹੜਾ ਉਹਨਾਂ ਦਾ 에ਅਰ ਬੇਸ ਹੈ ਇਹ ਕੋਈ ਚੂਹੇ ਦੀ ਖੁੱਡ ਤਾਂ ਨਹੀਂ ਹੈ। ਹੁਣ ਜੇ ਉੱਥੇ ਉਹਨਾਂ ਨੇ ਪਾਰਕ ਕੀਤੇ ਹੋਏ ਨੇ ਉੱਤੇ ਉਹਨਾਂ ਨੇ ਤਰਪਾਲਾਂ ਤਾਂ ਨਹੀਂ ਪਾ ਦਿੱਤੀਆਂ ਜਾਂ ਉਹਦੇ ਉੱਤੇ ਜਿਹੜਾ ਉਹਨਾਂ ਨੇ ਕੋਈ
ਤੂੜੀ ਤਾਂ ਨਹੀਂ ਭਰ ਦਿੱਤੀ ਉਸ ਥਾਂ ਤੇ ਵੀ ਨਜ਼ਰ ਨਾ ਆਏ, ਜੇ ਓਪਨ ਦੇ ਵਿੱਚ ਨੇ CBS ਦੇ ਰਿਪੋਰਟਰ ਨੂੰ ਨਜ਼ਰ ਆਇਆ। ਬਿਲਕੁਲ। ਸੋ ਜ਼ਾਹਰ ਹੈ ਪਾਕਿਸਤਾਨ ਨੇ ਜਿਹੜੀ ਆਪਣੀ ਐਕਸਪਲੇਨੇਸ਼ਨ ਦਿੱਤੀ ਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜਦੋਂ ਸੀਜ਼ ਫਾਇਰ ਹੋ ਗਿਆ ਉਦੋਂ, ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਗੱਲਬਾਤ ਦੀ ਸ਼ੁਰੂਆਤ ਹੋਈ ਤੇ 60 ਤੋਂ ਜ਼ਿਆਦਾ ਜਿਹੜੇ ਇਰਾਨੀ ਆਫੀਸ਼ੀਅਲ ਨੇ ਉਹ ਡੈਲੀਗੇਟ ਇਸਲਾਮਾਬਾਦ ਆਏ, ਜਹਾਜ਼ਾਂ 'ਚ ਆਏ, ਜ਼ਾਹਰ ਹੈ ਗੱਡਿਆਂ 'ਚ ਤਾਂ ਨਹੀਂ ਆਏ ਉਹ। ਬਿਲਕੁਲ। ਫਿਰ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਕਿੰਨਾ ਅਮਲਾ ਫੈਲਾ ਹੋਏਗਾ, ਔਰ ਸ਼ਾਇਦ ਉਸ ਪੀਰੀਅਡ 'ਚ ਇਹ ਈਰਾਨ ਰਿਲੈਕਟੈਂਟ ਵੀ ਹੋਏ ਪਾਕਿਸਤਾਨ ਦੇ ਨਾਲ, ਪਾਕਿਸਤਾਨ ਨੇ ਆਫਰ ਵੀ ਕੀਤਾ ਹੋਏ, ਕੋਈ ਇਹਦੇ 'ਚ ਵੱਡੀ ਗੱਲ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਦਾ ਭਰੋਸਾ ਹਾਸਲ ਕਰਨਾ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਕੋਈ ਗੱਲ ਨਹੀਂ ਹੈ ਜੀ। ਔਰ ਕਿਉਂਕਿ ਅਜੇ ਗੱਲਬਾਤ ਦਾ ਸੈਕੰਡ ਦੌਰ ਵੀ ਹੋਣਾ ਸੀ ਜਾਂ ਦੂਜਾ ਸੀ, ਸੋ ਬਜਾਏ ਇਸ ਦੇ ਕਿ ਉਹ ਇਨ ਦਾ ਹਾਰਮਸ ਵੇ ਆਂਦੇ, ਉਹਨਾਂ ਨੇ ਰਹਿਣ ਦਿੱਤਾ ਹੋਏਗਾ ਕਿ ਭਾਈ ਇੱਕ ਦੋ ਖੜੇ ਰਹਿਣ ਦਿਓ, ਕੋਈ ਗੱਲ ਨਹੀਂ ਹੈ, ਫਿਰ ਵੀ ਇੱਥੇ ਆਉਣ ਜਾਣ ਬਣਿਆ ਰਹੇਗਾ। ਸੋ ਪਾਕਿਸਤਾਨ ਨੇ ਜਿਹੜਾ ਇਸ ਜਿਹੜੀ ਨਿਊਜ਼ ਰਿਪੋਰਟ ਹੈ ਵੀ ਰਿਪੋਰਟ ਤਾਂ ਐਵੇਂ ਕੀਤੀ ਜਿਵੇਂ ਪਾਕਿਸਤਾਨ ਨੇ ਕਿਸੇ ਖੁੱਡ ਦੇ ਵਿੱਚ ਚੋਰੀ ਕੋਈ ਚੀਜ਼ ਲੁਕਾ ਕੇ ਬਾਹਰ ਜਿਹੜਾ ਉਹ ਖੁੱਡ ਦੇ ਕੋਈ ਬਿੱਲਾ ਬਿਠਾਤਾ ਹੋਏ ਕਿ ਵੀ ਹੁਣ ਅੰਦਰ ਨਹੀਂ ਵੜਨ ਦੇਣਾ ਹੈ ਕਿਸੇ ਨੂੰ। ਉਹਨਾਂ ਨੇ ਉਹਨਾਂ ਦੇ ਫੋਰਨ ਮਿਨਿਸਟਰੀ ਨੇ ਪਾਕਿਸਤਾਨ ਦੇ ਨੇ ਕਿਹਾ ਵੀ ਇਹ ਗੁੰਮਰਾਹ ਕਰਨ ਵਾਲੀ ਔਰ ਇਹ ਸਨਸਨੀਖੇਜ ਰਿਪੋਰਟਿੰਗ ਜਿਹੜੀ ਹੈ ਉਹ ਹੈ। ਔਰ ਉਸ ਦੇ ਨਾਲ ਉਹਨਾਂ ਨੇ ਜਿਹੜਾ ਇਸ ਨੂੰ ਉਹਨਾਂ ਦੇ ਐਕਸ ਦੇ ਉੱਤੇ ਪੋਸਟ ਕੀਤਾ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ, ਉਹਦੇ 'ਚ ਡੀਟੇਲ 'ਚ ਉਹਨਾਂ ਨੇ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਨੂਰ ਖਾਨ 에ਅਰ ਬੇਸ ਤੇ ਇਰਾਨੀ ਵਿਮਾਨਾਂ ਦੀ ਮੌਜੂਦਗੀ ਨੂੰ ਲੈ ਕੇ CBS ਨਿਊਜ਼ ਦੀ ਰਿਪੋਰਟ ਗੁੰਮਰਾਹ ਕਰਨ ਵਾਲੀ ਹੈ। ਅਸੀਂ ਇਸ ਰਿਪੋਰਟ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਅਟਕਲਾਂ ਨੇ ਜਾਂ ਅਫਵਾਹਾਂ ਨੇ ਉਸ ਦੇ ਉੱਤੇ ਕੀਤੀ ਕੋਈ ਕਹਾਣੀ ਉਹ ਰੀਜਨਲ ਸਟੇਬਿਲਿਟੀ ਨੂੰ ਔਰ ਜਿਹੜਾ ਅਸੀਂ ਅਮਨ ਦੇ ਲਈ ਯਤਨ ਕਰ ਰਹੇ ਹਾਂ ਉਹਨੂੰ ਸਾਬੋਤਾਜ ਕਰਨਾ ਹੈ। ਉਹਨਾਂ ਨੇ ਕਿਹਾ ਕਿ ਬਈ ਜਦੋਂ ਜਿਹੜਾ ਉਹ ਜੰਗਬੰਦੀ ਹੋ ਗਈ ਔਰ ਇਸਲਾਮਾਬਾਦ ਦੇ ਵਿੱਚ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਉਦੋਂ ਈਰਾਨ ਤੇ ਅਮਰੀਕਾ ਦੇ ਕਈ ਜਹਾਜ਼ ਪਾਕਿਸਤਾਨ ਪਹੁੰਚੇ ਤਾਂ ਕਿ ਜਿਹੜੇ ਪੋਲੀਟੀਕਲ ਡੈਲੀਗੇਸ਼ਨ ਹੈ ਉਹਨਾਂ ਦੀਆਂ ਸਿਕਿਉਰਿਟੀ ਟੀਮਸ ਨੇ ਔਰ ਬਾਕੀ ਜਿਹੜਾ ਉਹਨਾਂ ਦਾ ਐਡਮਿਨਿਸਟ੍ਰੇਟਿਵ ਸਟਾਫ ਹੈ ਗੱਲਬਾਤ ਦੇ ਲਈ ਉਹਨਾਂ ਦੀ ਆਵਾਜਾਈ ਨੂੰ ਆਸਾਨ ਕੀਤਾ ਜਾ ਸਕੇ। ਔਰ ਕੁਝ ਜਿਹੜੇ ਜਹਾਜ਼ ਨੇ ਔਰ ਜਿਹੜੇ ਕੁਝ ਮੁਲਾਜ਼ਮ ਨੇ ਉੱਥੇ ਰੁਕ ਗਏ ਤਾਂ ਕਿ ਉਹ ਜਦੋਂ ਸੈਕੰਡ ਦੌਰ ਗੱਲਬਾਤ ਦਾ ਸ਼ੁਰੂ ਹੋਣਾ ਉਹਦੇ 'ਚੋਂ ਮੌਜੂਦ ਹੋਣ। ਪਰ ਕਿਉਂਕਿ ਅਜੇ ਦੁਬਾਰਾ ਗੱਲਬਾਤ ਸ਼ੁਰੂ ਨਹੀਂ ਹੋਈ ਲੇਕਿਨ ਸਿਆਸੀ ਤੌਰ ਦੇ ਉੱਤੇ ਸਾਡੇ ਰਾਬਤੇ ਇੱਕ ਦੂਜੇ ਦੇ ਨਾਲ ਨੇ। ਈਰਾਨ ਦੇ ਜਿਹੜਾ ਫੋਰਨ ਮਿਨਿਸਟਰ ਦੀ ਇਸਲਾਮਾਬਾਦ ਯਾਤਰਾ ਜਿਹੜੀ ਹੈ ਟੂਰ ਦੇ ਲਈ ਵੀ ਅਸੀਂ ਮੌਜੂਦਾ ਲੌਜਿਸਟਿਕ ਤੇ ਐਡਮਿਨਿਸਟ੍ਰੇਟਿਵ ਜਿਹੜੀਆਂ ਸਹੂਲਤਾਂ ਨੇ ਉਹਨਾਂ ਨੂੰ ਸੌਖਾ ਕੀਤਾ ਔਰ ਉਹਨਾਂ ਨੇ ਇਨਕਾਰ ਨਹੀਂ ਕੀਤਾ ਵੀ ਨਹੀਂ। ਉਹਨਾਂ ਨੇ ਕਿਹਾ ਵੀ ਜਿਹੜੇ ਇਸ ਵੇਲੇ ਇਰਾਨੀ ਜਹਾਜ਼ ਪਾਕਿਸਤਾਨ 'ਚ ਖੜੇ ਨੇ ਇਹ ਯੁੱਧ ਵਿਰਾਮ ਸੀਜ਼ ਫਾਇਰ ਦੇ ਦੌਰਾਨ ਆਏ ਨੇ ਔਰ ਉਹਦੇ 'ਚ ਕੋਈ ਵੀ ਜਿਹੜਾ ਕੋਈ ਉਹਨਾਂ ਦੀ ਫੌਜੀ ਟੁਕੜੀ ਨਹੀਂ ਹੈ ਜਾਂ ਕੋਈ ਉਸ ਕਿਸਮ ਦਾ ਆਫੈਂਸਿਵ ਪਾਰਟ ਨਹੀਂ ਹੈ। ਇਹ ਜਿਹੜਾ ਸਭ ਬਿਲਕੁਲ ਗੁੰਮਰਾਹ ਕਰਨ ਦੇ ਲਈ ਕਿਹਾ। ਉਹਨਾਂ ਨੇ ਕਿਹਾ ਵੀ ਅਸੀਂ ਲਗਾਤਾਰ ਡਾਇਲੌਗ ਕਰ ਰਹੇ ਹਾਂ ਈਰਾਨ ਔਰ ਅਮਰੀਕਾ ਦੇ ਵਿਚਾਲੇ ਜਿਹੜਾ ਤਣਾਅ ਹੈ ਉਹਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਸ ਸਾਰੇ 'ਚ ਜਿੱਥੇ ਜਿਹੜਾ ਇੱਕ ਪਾਸੇ ਉਹਨੂੰ ਸਾਬੋਤਾਜ ਕਰਨ ਵਾਲੇ ਲੋਕ ਨੇ ਅਸੀਂ ਬਹੁਤ ਨਾਜ਼ੁਕ ਦੌਰ 'ਚੋਂ ਗੁਜ਼ਰਦਿਆਂ ਵੀ ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਜਿਹੜੀ ਹਾਲਾਂਕਿ ਜਿਹੜੀ ਰਿਪੋਰਟਿੰਗ ਸੀ CBS ਦੀ ਉਹਨਾਂ ਨੇ ਕਿਹਾ ਸੀ ਜਿਹੜਾ ਇਰਾਨੀ ਹਵਾਈ ਫੌਜ ਹੈ ਉਹਨਾਂ ਦਾ ਇੱਕ RC 130 ਜਹਾਜ਼ ਸ਼ਾਮਲ ਹੈ, ਲੌਕਹੈਡ C-130 ਹਰਕੁਲਿਸ ਜਿਹੜਾ ਸ਼ਾਮਲ ਹੈ ਔਰ ਉਹਦੇ 'ਚ ਜਿਹੜੇ ਨੇ ਉਹ ਖੁਫੀਆ ਜਾਣਕਾਰੀ ਵਾਲੇ ਜਿਹੜੇ ਨੇ ਉਹ ਉਪਕਰਨ ਵੀ ਮੌਜੂਦ ਨੇ। ਔਰ ਇਹੀ ਇਲਜ਼ਾਮ ਈਵਨ ਇਸ CBS ਰਿਪੋਰਟ ਦੇ ਵਿੱਚ ਅਫਗਾਨਿਸਤਾਨ ਤੇ ਵੀ ਲਾਇਆ ਗਿਆ ਕਿ ਜੀ ਤਾਲਿਬਾਨ ਨੇ ਵੀ ਖੜਾ ਕਿ ਤਾਲਿਬਾਨ ਨੇ ਕਿਹਾ ਜੀ ਇੱਥੇ ਜਿਹੜਾ ਉਹ ਜਦੋਂ ਗੱਲਬਾਤ ਜਾਂ ਦੂਜੀ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਉਹ ਆਇਆ ਸੀ ਜਹਾਜ਼ ਅਸੀਂ ਇਹ ਡਰਦੇ ਹਾਂ ਕਿਉਂਕਿ ਪਾਕਿਸਤਾਨ ਨੇ ਅਫਗਾਨਿਸਤਾਨ ਤੇ ਅਟੈਕ ਕੀਤਾ ਅਸੀਂ ਜਿਹੜਾ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਇੱਕ ਜਹਾਜ਼ ਜਿਹੜਾ ਈਰਾਨ ਵਾਲਿਆਂ ਦਾ ਸੀ ਉਸ ਨੂੰ ਅਸੀਂ ਜਿਹੜਾ ਸੇਫਲੀ ਉਹਨਾਂ ਦੇ ਹੈਰਾਤ ਦੇ ਨੇੜੇ ਜਿਹੜਾ ਇਰਾਨੀ ਹਵਾਈ ਖੇਤਰ ਕਿਉਂਕਿ ਬੰਦ ਸੀ ਜਹਾਜ਼ ਕਾਬਲ ਖੜਾ ਸੀ ਤੇ ਇਸ ਨੂੰ ਅਸੀਂ ਜਿਹੜਾ ਉਹ ਹੈਰਾਤ 에ਅਰਪੋਰਟ ਭੇਜਣ ਦਾ ਫੈਸਲਾ ਕੀਤਾ ਔਰ ਇਸ ਨੂੰ ਜਿਹੜਾ ਅਸੀਂ ਤਾਂ ਬੰਬਾਰੀ ਤੋਂ ਬਚਾਉਣਾ ਚਾਹੁੰਦੇ ਸੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹਦੇ ਬਾਵਜੂਦ
ਕਿ ਪਾਕਿਸਤਾਨ ਰਿਸਕ ਲੈ ਕੇ ਵਿਚੋਲਗੀ ਕਰ ਰਿਹਾ ਹੈ। ਸਾਬੋਤਾਜ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਹਾਲਾਂਕਿ ਐਨ ਇਸ ਮੌਕੇ ਜਦੋਂ ਕਿ ਅਮਰੀਕਨ ਪ੍ਰੈਜ਼ੀਡੈਂਟ ਬੀਜਿੰਗ 'ਚ ਪਹੁੰਚੇ ਨੇ ਔਰ ਇੱਕ ਪਾਸੇ ਇਸ ਕਿਸਮ ਦੀ ਮਿਸਇਨਫੋਰਮੇਸ਼ਨ ਇੱਥੇ ਹੈ, ਚਾਈਨਾ ਅਰਜਿਸ ਪਾਕਿਸਤਾਨ ਟੂ ਸਟੈਪ ਅਪ ਈਰਾਨ US ਮੀਡੀਏਸ਼ਨ ਚਾਈਨੀਜ਼ ਮੀਡੀਆ। ਸੋ ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਨੇ ਵੈਂਗ ਯੀ ਉਹਨਾਂ ਦੀ ਜਿਹੜੀ ਹੈ ਬਾਕੀ ਟੀਮ ਨੇ ਵੀ ਪਾਕਿਸਤਾਨ ਦੀ ਤਾਰੀਫ ਕੀਤੀ ਹੈ ਕਿ ਉਹ ਬਹੁਤ ਵਧੀਆ ਢੰਗ ਨਾਲ ਡਿਪਲੋਮੈਟਿਕ ਐਨਗੇਜਮੈਂਟ ਕਰ ਰਹੇ ਨੇ ਈਰਾਨ ਔਰ ਅਮਰੀਕਾ ਵਿਚਾਲੇ। ਔਰ ਉਹਨਾਂ ਨੇ ਹੀ ਆਲਸੋ ਐਕਸਪ੍ਰੈਸ ਗ੍ਰੈਟੀਟਿਊਡ ਫॉर ਚਾਈਨਾ ਸਪੋਰਟ ਔਰ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਜਿਹੜਾ ਉਹ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਏਗਾ। ਉਹਨਾਂ ਨੇ ਚਾਈਨਾ ਵੱਲੋਂ ਪਾਕਿਸਤਾਨ ਦੀ ਜਿਹੜੀ US ਈਰਾਨ ਟਾਕਸ 'ਚ ਫੈਸਿਲੀਟੇਸ਼ਨ ਹੈ ਉਸ ਦੀ ਤਾਰੀਫ ਕੀਤੀ ਔਰ ਉਹਨਾਂ ਨੇ ਹੋਪ ਵੀ ਜ਼ਾਹਿਰ ਕੀਤੀ ਕਿ ਭਾਈ ਇਹ ਅਰਲੀ ਜਿਹੜਾ ਇਸ ਦੇ ਉੱਤੇ ਕੋਈ ਨਾ ਕੋਈ ਗੱਲਬਾਤ ਹੋਏਗੀ। ਸੋ ਸਾਨੂੰ ਲੱਗਦਾ ਹੈ ਕਿ ਵੀ ਅਜੇ ਵੀ ਜਿਹੜਾ ਇਜ਼ਰਾਈਲੀ ਲੌਬੀ ਔਰ ਇੰਡੀਅਨ ਲੌਬੀ ਰਲ ਕੇ ਅਮਰੀਕਾ ਦੇ ਵਿੱਚ ਜਿਹੜਾ ਉਹ ਪਾਕਿਸਤਾਨ ਦਾ ਮੀਡੀਏਟਰ ਵਾਲਾ ਰੋਲ ਡਿਸਟਰੋਏ ਕਰਨਾ ਚਾਹੁੰਦੇ ਨੇ। ਲੇਕਿਨ ਪ੍ਰੈਜ਼ੀਡੈਂਟ ਟਰੰਪ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਵੀ ਅਲਟੀਮੇਟਲੀ ਪਾਕਿਸਤਾਨ ਔਰ ਚਾਈਨਾ ਦੇ ਕੋਲ ਹੀ ਇਸ ਵੇਲੇ ਚਾਬੀ ਹੈ ਕਿ ਉਹ ਈਰਾਨ ਨੂੰ ਜਿਹੜਾ ਉਹ ਸ਼ਾਂਤ ਵੀ ਕਰ ਸਕਦੇ ਨੇ, ਪਰ ਇਸ ਤੋਂ ਇਲਾਵਾ ਵੀ ਜਿਹੜੀ ਅਮਰੀਕਾ ਦੇ ਨਾਲ ਜਿਹੜੀ ਇਸ ਵੇਲੇ ਨੈਗੋਸ਼ੀਏਸ਼ਨ ਉਹ ਵਾਇਆ ਪਾਕਿਸਤਾਨ ਹੀ ਹੈ, ਉਹ ਕਿੰਨੇ ਕੁ ਨੁਕਤਿਆਂ ਦੇ ਉੱਤੇ ਉਹ ਨਿਊਕਲੀਅਰ ਹੈ, ਰਜੀਮ ਚੇਂਜ ਤਾਂ ਹੋਣੀ ਨਹੀਂ, ਉਹ ਤਾਂ ਹੁਣ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਵੀ ਮੰਨ ਚੁੱਕੇ ਨੇ ਕਿ ਭਾਈ ਅਸੀਂ ਤਾਂ ਆਲਰੇਡੀ 2 ਜਨਰੇਸ਼ਨਾਂ ਉਹਨਾਂ ਦੀਆਂ ਮਾਰਤੀਆਂ, ਰਜੀਮ ਚੇਂਜ ਹੋ ਗਈ। ਹੁਣ ਤਾਂ ਵਿਨ-ਵਿਨ ਸਿਚੁਏਸ਼ਨ ਵਾਲੀ ਸਿਚੁਏਸ਼ਨ 'ਚ ਪ੍ਰੈਜ਼ੀਡੈਂਟ ਟਰੰਪ ਕੁਛ ਐਸਾ ਚਾਹੁੰਦੇ ਨੇ ਜਿਹਦੇ 'ਚ ਕਿ ਉਹ ਆਪਣੀ ਅਕਤੂਬਰ ਨਵੰਬਰ ਦੀਆਂ ਇੱਥੇ ਮਿਡ ਟਰਮ ਇਲੈਕਸ਼ਨਾਂ ਤੋਂ ਪਹਿਲਾਂ ਅਮਰੀਕਨਾਂ ਨੂੰ ਇਹ ਕਹਿਣ ਕਿ ਜੀ ਅਸੀਂ ਜਿਹੜਾ ਜੋ ਸਾਡਾ ਮਕਸਦ ਸੀ, ਜੋ ਈਰਾਨ ਪ੍ਰੋਜੈਕਟ ਸੀ ਸਾਡਾ, ਉਹਦੇ 'ਚ ਅਸੀਂ ਕਾਮਯਾਬੀ ਹਾਸਲ ਕੀਤੀ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਵਾਲੇ ਨੂੰ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ ਪਹਿਲਾਂ ਸ੍ਰੀ ਕੇਸਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦੇ ਹਾਂ ਸੰਗਤਾਂ ਕਾਟਰੇਟ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇ ਵਾਰਾਂ ਗਾਇਨ ਕਰਨਗੇ, ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਬਲਾਖੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ-ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸਐਸ ਦੇ ਲੀਡਰ ਦੱਤਾਚਾਰੀਆ ਨੇ ਪਾਕਿਸਤਾਨ ਨਾਲ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਵਜ਼ਾਹਤ ਕੀਤੀ ਹੈ ਔਰ ਭਾਰਤ ਦੇ ਸਾਬਕਾ ਮੁਖੀ ਨਿਰਵਾਣੇ ਨੇ ਵੀ ਇਸ ਦੀ ਹਮਾਇਤ ਕੀਤੀ ਹੈ। ਸੋ ਆਰਐਸਐਸ ਦੇ ਇਸ ਰਵੱਈਏ ਵਿੱਚ ਆਈ ਅਚਾਨਕ ਤਬਦੀਲੀ ਦਾ ਕੀ ਕਾਰਨ ਹੋ ਸਕਦਾ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਕੁਛ ਜਦੋਂ ਇਹ ਅਖਾਣ ਅਕਸਰ ਦੁਹਰਾਇਆ ਜਾਂਦਾ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ, ਉਸ 'ਚ ਸ਼ਾਇਦ ਬਹੁਤ ਸਾਰਿਆਂ ਨੂੰ ਇਹ ਪਤਾ ਹੋਏ ਵੀ ਜਿਹੜੇ ਸਾਨੂੰ ਨਜ਼ਰ ਆਉਂਦੇ ਨੇ ਜਾਂ ਜਿਹੜਾ
ਜਿਸ ਨੂੰ ਹਾਥੀ ਦੰਦ ਦਾ ਕੰਮ ਕਹਿੰਦੇ ਨੇ, ਬਹੁਤ ਸਾਰੀ ਜਿਹੜੀ ਆਈਵਰੀ ਬਣਦੀ ਹੈ ਉਹ ਉਹਦੇ ਬਾਹਰ ਨਜ਼ਰ ਆ ਰਹੇ ਜਿਹੜੇ ਉਹ 2 ਵੱਡੇ ਵੱਡੇ ਦੰਦ ਹੁੰਦੇ ਨੇ। ਉਹ ਇਨਫੈਕਟ ਕਿਉਂਕਿ ਹਾਥੀ ਕਾਫੀ ਹੱਦ ਤੱਕ ਵੈਜੀਟੇਰੀਅਨ ਹੀ ਹੈ, ਉਹ ਉਹਦੇ ਬਹੁਤ ਮਜ਼ਬੂਤ ਦੰਦ ਹੁੰਦੇ ਨੇ। ਉਹ ਬਹੁਤ ਵਾਰੀ ਦਰਖਤਾਂ ਨੂੰ ਉਖਾੜਨ ਜਾਂ ਥੱਲੇ ਸੁੱਟ ਕੇ ਫਿਰ ਉਸ ਦੀ ਫੂਡ ਦੇ ਲਈ ਹੁੰਦੇ, ਪਰ ਜਿਹੜੇ ਉਹ ਚੂ ਕਰਦਾ ਜਾਂ ਦੂਜਾ ਉਹਦੀ ਜਿਹੜੀ ਬਤੀਸੀ ਹੈ ਉਹ ਦੰਦ ਉਹਦੇ ਅੰਦਰ ਹੁੰਦੇ ਨੇ। ਜੀ ਹੁਣ ਅਸੀਂ ਜਦੋਂ ਹਿੰਦੂ ਤਵੀਆਂ ਦੀ ਔਰ ਵੈਸੇ ਤਾਂ ਇਹਨਾਂ ਦੀ ਸਾਰੀ ਆਈਡੀਓਲੋਜੀ ਧੋਖੇ ਦੇ ਉੱਤੇ ਖੜੀ ਹੈ। ਇਜ਼ਰਾਈਲ ਜਾਂ ਮੋਸਾਦ ਨੇ ਤਾਂ ਹੁਣ ਤੋਂ 80 ਸਾਲ ਪਹਿਲਾਂ ਆਪਣਾ ਇਹ ਨਿਸ਼ਾਨਾ ਬਣਾਇਆ ਹੋਏਗਾ ਕਿ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ, ਕਿ ਬਈ ਧੋਖੇ ਨਾਲ ਅਸੀਂ ਜਿੱਤਦੇ ਹਾਂ। ਇਹਨਾਂ ਦੀ ਤਾਂ ਸਾਰੀ ਆਈਡੀਓਲੋਜੀ ਜਿਹੜੀ 3500 ਸਾਲ ਪਿੱਛੇ ਰਿਗਵੇਦ ਦੇ ਟਾਈਮ ਤੋਂ ਜਾਂਦੀ ਹੈ ਔਰ ਉਸ ਨੂੰ ਆਮ ਫੋਕਲੋਰ ਨੇ ਬੜੀ ਚੰਗੀ ਤਰ੍ਹਾਂ ਸਮਝਿਆ ਜਦੋਂ ਉਹਨਾਂ ਨੇ ਕਿਹਾ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਇਹ ਹੁਣ ਆਪਣੇ ਆਪ ਦੇ ਵਿੱਚ ਹੀ ਜਿਹੜੀ ਹੈ ਉਹ ਸਾਨੂੰ ਦੱਸਦੀ ਔਰ ਸਾਡੇ ਗੁਰੂ ਸਾਹਿਬ ਨੇ ਵੀ ਸਾਨੂੰ ਇਹ ਗੱਲ ਸਮਝਾਈ ਕਿ ਭਾਈ ਜਿਹੜੀ ਆਸਾ ਦੀ ਵਾਰ 'ਚ ਅਸੀਂ ਪੜ੍ਹਦੇ ਹਾਂ, ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ। ਸੋ ਇਹ ਡਿਸੈਪਸ਼ਨ ਵੀ ਔਰ ਬਗਲ ਮੇ ਛੁਰੀ ਔਰ ਮੂੰਹ ਮੇ ਰਾਮ ਰਾਮ। ਹੁਣ ਇੱਕ ਪਾਸੇ ਸੋ ਕਾਲਡ ਆਪਰੇਸ਼ਨ ਸੰਦੂਰ ਦਾ ਇੱਕ ਵਾਰਾ ਪੂਰਾ ਹੋਣ ਤੇ ਤੁਸੀਂ ਦੇਖੋਗੇ ਕਿ ਰਾਜਨਾਥ ਸਿੰਘ ਨੇ ਕੀ ਕਿਹਾ, ਮੋਦੀ ਨੇ ਕੀ ਕਿਹਾ, ਉਹਨਾਂ ਦਾ ਜਿਹੜਾ ਨਵਾਂ ਫੌਜੀ ਜਰਨੈਲ ਬਣਾਇਆ ਉਹਨੇ ਕੀ ਕਿਹਾ, ਲੋਕਾਂ ਜਿਹਨੂੰ ਐਜ਼ ਏ ਵਿਕਟਰੀ ਪ੍ਰੈਜ਼ੈਂਟ ਕੀਤਾ ਗਿਆ। ਇਹ ਵੀ ਧਮਕੀ ਦਿੱਤੀ ਗਈ ਕਿ ਆਪਰੇਸ਼ਨ ਸੰਦੂਰ ਅਸੀਂ ਅਜੇ ਖਤਮ ਨਹੀਂ ਕੀਤਾ, ਅਜੇ ਤਾਂ ਪੌਜ਼ ਕੀਤਾ, ਅਸੀਂ ਤਾਂ ਮਲੀਆ ਮਿਟ ਕਰ ਦਿਆਂਗੇ। ਪਹਿਲੀ ਸਟੇਜ ਦੇ ਉੱਤੇ ਵੀ ਜੋ ਬਿਆਨਬਾਜ਼ੀਆਂ ਕੀਤੀਆਂ ਗਈਆਂ, ਪਰ ਹੁਣ ਸੱਚ ਜਿਹੜਾ ਹੈ ਉਹ ਵੀ ਕਿਤੇ ਨਾ ਕਿਤੇ ਨਿਕਲਦਾ, ਪਰ ਨਾਲ ਦੀ ਨਾਲ ਇਹਨਾਂ ਦਾ ਡਿਸੈਪਸ਼ਨ ਦਾ ਵੀ ਇਹ ਤਰੀਕਾ ਹੁੰਦਾ ਹੈ। ਔਰ ਜਿਵੇਂ ਇੱਕ ਸੱਜਣ ਜਿਹੜੇ ਇਹਨਾਂ ਦੇ ਹੀ ਕਾਫੀ ਕਰੀਬੀ ਰਹੇ, ਅੱਜ ਕੱਲ੍ਹ ਇਹਨਾਂ ਤੋਂ ਐਨੋਇਡ ਨੇ, RSS ਦਾ ਆਈਡੀਆਲੋਗ ਹੈ, ਉਹ ਇਹ ਕਹਿੰਦਾ ਹੈ ਕਿ ਵੀ ਇਹ ਜਿੰਨਾ ਮਰਜ਼ੀ ਕਮਿਊਨਿਜ਼ਮ, ਹੁਣ ਭਾਰਤ ਦੇ ਵਿੱਚ ਕਮਿਊਨਿਸਟਾਂ ਦੇ ਖਿਲਾਫ ਉਹਨਾਂ ਨੂੰ ਮਾਓਵਾਦੀ ਤੇ ਦੂਜੀ ਕਹਿ ਕੇ ਉਹਨਾਂ ਦਾ ਸਫਾਇਆ ਕਰਨ ਦੀ ਗੱਲ ਕਰਦੇ ਨੇ, ਪਰ ਉਹ ਕਹਿੰਦਾ ਵੀ ਇਹਨਾਂ ਨੂੰ ਚੀਨ ਦਾ ਜਿਹੜਾ ਪੋਲੀਟੀਕਲ ਸਿਸਟਮ ਹੈ ਬਹੁਤ ਪਸੰਦ ਆ RSS ਨੂੰ। ਇਹੀ ਕਾਰਨ ਹੈ ਕਿ ਮੋਦੀ ਈਵਨ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਜਿੱਥੇ ਆਇਸ਼ੀ ਲਈ ਵੀ ਜਾਂਦਾ ਸੀ, ਵੀ 10 ਵਾਰ ਇਹ ਚਾਈਨਾ ਗਿਆ। ਚਾਈਨਾ ਦਾ ਪੋਲੀਟੀਕਲ ਸਿਸਟਮ ਕੀ ਹੈ? 1 ਪਾਰਟੀ ਸਿਸਟਮ, ਕਿ ਬਈ ਕੋਈ ਹੋਰ ਆਪੋਜੀਸ਼ਨ ਹੋਏ ਹੀ ਨਾ, ਜੋ ਫੈਸਲਾ ਹੋਏ ਔਰ ਉਹੀ ਉਹਨਾਂ ਦੀ ਜਿਹੜੀ ਕਮਿਊਨਿਸਟ ਪਾਰਟੀ ਹੈ ਚਾਈਨਾ ਦੀ, ਫੌਜ ਵੀ ਉਹਨਾਂ ਦੀ ਹੈ, ਲਿਬਰੇਸ਼ਨ ਆਰਮੀ, ਪੋਲੀਟੀਕਲ ਡਿਸੀਜਨ ਮੇਕਿੰਗ ਵੀ ਉਹਨਾਂ ਦੀ ਹੈ। ਔਰ ਉਹ ਕਹਿੰਦੇ ਨੇ ਵੀ ਅਲਟੀਮੇਟਲੀ ਇੰਡੀਆ ਦੇ ਵਿੱਚ ਜੇ ਤੁਸੀਂ ਦੇਖੋ ਵੀ ਜਿਸ ਢੰਗ ਨਾਲ ਇਹ ਆਪੋਜੀਸ਼ਨ ਦਾ ਸਫਾਇਆ ਕਰ ਰਹੇ ਨੇ, ਜਿਸ ਕਿਸਮ ਦਾ ਇਹ ਸਾਰਾ ਪਾਰਟ ਕਰ ਰਹੇ ਨੇ, ਮਕਸਦ ਚਾਈਨਾ ਦਾ 1 ਪਾਰਟੀ ਸਿਸਟਮ ਵਾਂਗ ਹਿੰਦੂ ਤਵੀਆਂ ਦਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਔਰ ਉੱਪਰ ਮੇਘਾਲਿਆ ਤੱਕ ਜਿਹੜਾ ਫੁੱਲ ਕੰਟਰੋਲ। ਔਰ ਉਸ ਦੇ ਉੱਤੇ ਜੇ ਤੁਸੀਂ ਦੇਖੋ ਕਿ ਵੀ ਇਹ ਕਿਸ ਅੰਦਾਜ਼ ਨਾਲ ਇਹਨਾਂ ਨੇ ਰੀਜਨਲ ਪਾਰਟੀਜ਼ ਨਾਲ ਯਾਰੀ ਪਾਈ, ਉਹਨਾਂ ਨੂੰ ਡਿਸਟਰੋਏ ਕੀਤਾ। ਔਰ ਹੁਣ ਈਵਨ ਮੁਖਤਾਰਾ ਜਿਵੇਂ ਮਮਤਾ ਬੈਨਰਜੀ ਵੈਸਟ ਬੰਗਾਲ 'ਚ ਕੀ ਕੀਤਾ, ਪੰਜਾਬ 'ਚ ਇਹਨਾਂ ਨੇ ਕੀ ਕਰ ਰਹੇ। ਲੇਕਿਨ ਦੂਸਰੇ ਪਾਸੇ ਜਿਹੜਾ ਉਹਨਾਂ ਦਾ ਪਾਕਿਸਤਾਨ ਦੇ ਨਾਲ ਜਿਹੜੀ ਰੀਅਲ ਹਕੀਕਤ ਦੇ ਵਿੱਚ ਸੋ ਕਾਲਡ ਆਪਰੇਸ਼ਨ ਸੰਦੂਰ ਦੌਰਾਨ ਵਾਪਰਿਆ, ਚਾਈਨਾ ਦੇ ਨਾਲ ਗਲਵਾਨ ਵੈਲੀ 'ਚ ਜੂਨ 2020 ਜੋ ਵਾਪਰਿਆ, RSS ਦਾ ਜਿਹੜਾ ਨਾਗਪੁਰ 'ਚ ਬੈਠੇ ਇਹਨਾਂ ਦੇ ਹਾਇਰ ਅਪ ਨੇ, ਜਿਨ੍ਹਾਂ ਦੇ ਵਿੱਚ ਸਾਬਕਾ ਜਨਰਲ ਇੰਟੈਲੀਜੈਂਸ ਨਾਲ ਸੰਬੰਧਿਤ ਲੋਕ, ਬੜੇ ਬੜੇ ਬਿਊਰੋਕਰੈਟ ਨੇ, ਉਹ ਇਹ ਸਮਝਦੇ ਨੇ ਵੀ ਜੇ ਇੰਡੀਆ ਨੇ ਕੋਈ ਰੋਲ ਅਦਾ ਕਰਨਾ ਗਲੋਬਲ ਪੋਲਿਟਿਕਸ ਦੇ ਵਿੱਚ ਤੇ ਚੀਨ ਔਰ ਪਾਕਿਸਤਾਨ ਦੋਨਾਂ ਦੇ ਨਾਲ ਸੰਬੰਧ ਨਾਰਮਲ ਕਰਨੇ ਹੋਣਗੇ। ਹੁਣ ਉਹ ਡਾਇਰੈਕਟ ਜੇ ਮੋਦੀ ਜਾਂ ਰਾਜਨਾਥ ਸਿੰਘ ਜਾਂ ਅਮਿਤ ਸ਼ਾਹ ਜਾਂ ਦੂਜੇ ਕਹਿਣ ਫਿਰ ਵੋਟ ਬੈਂਕ ਕਿਵੇਂ ਮੰਗਣਾ? ਉਹ ਤਾਂ ਹਿੰਦੂ ਮੁਸਲਮਾਨ ਕਰਕੇ, ਪਾਕਿਸਤਾਨ ਦੇ ਖਿਲਾਫ ਨਫ਼ਰਤ ਪੈਦਾ ਕਰਕੇ। ਹੁਣ RSS ਦਾ ਇੱਕ ਵੱਡਾ ਆਈਡੀਆਲੋਗ ਹੈ ਔਰ ਦੱਤਾਤਰੇਆ ਹੌਜ਼ਾਬੇਲ, ਹੁਣ ਇਹ ਪਿਛਲੇ ਦਿਨਾਂ 'ਚ ਅਮਰੀਕਨ ਇੱਕ ਥਿੰਕ ਟੈਂਕ ਦੇ ਸੱਦੇ ਤੇ ਅਮਰੀਕਾ 'ਚ ਵੀ ਆਇਆ ਸੀ। ਉਹਦੇ 'ਚ ਉਹਨੇ ਸੱਚ ਬੋਲ ਦਿੱਤਾ ਕਿ ਭਾਈ ਇਹ ਜਿਹੜਾ ਆਪਰੇਸ਼ਨ ਸੰਦੂਰ ਦੇ ਦੌਰਾਨ ਵੀ ਸਾਡੀ ਗੱਲ ਦੁਨੀਆ 'ਚ ਕਿਸੇ ਨੇ ਨਹੀਂ ਸੁਣੀ, ਵੀ ਸਾਡੇ ਹੋਇਆ ਪਾਕਿਸਤਾਨ ਦਾ ਵਰਸ਼ਨ। ਹੋਰ ਵੀ ਉਹਨੇ ਕਿਹਾ ਔਰ ਇੰਨਾ ਰੌਲਾ ਪਿਆ ਵਿਦ ਇਨ ਇੰਡੀਆ ਕਿ ਉਹਨੂੰ ਅਪੋਲੋਜਾਈਜ਼ ਕਰਨਾ ਪਿਆ ਵਾਪਸ ਆ ਕੇ।
ਹੁਣ ਵੈਦਰ ਇਸ ਦੇ ਉੱਤੇ ਦੋ ਸਵਾਲ ਮੀਡੀਆ ਨੇ ਚੁੱਕੇ ਨੇ ਕਿ ਕੀ ਦੱਤਾਤਰੇਆ ਜੋ ਗੱਲਾਂ ਉਹਨੇ ਅਮਰੀਕਾ ਦੀ ਧਰਤੀ ਤੇ ਕਹੀਆਂ, ਕੀ ਉਹਨੂੰ ਹਕੀਕਤ ਦਾ ਨਕਸ਼ਾ ਦਿਖਾਇਆ ਗਿਆ ਕਿ ਭਾਈ ਆਹ ਹਕੀਕਤ ਹੈ ਤੁਹਾਡੀ, ਉਹਨੇ ਸੱਚ ਬੋਲਿਆ, ਜਾਂ ਵੇ ਤੂੰ ਮੇਰਾ ਬੁਲਾਇਆ ਬੋਲਦਾ ਕਿਉਂ ਨਹੀਂ ਕਿ ਭਾਈ ਉਹ ਅਮਰੀਕਾ ਦੀ ਜਿਵੇਂ ਉਹਨਾਂ ਜਿਹਨੇ ਮਧੂ ਕੇ ਕੀ ਹੈ ਲੇਡੀ ਜਿਹਨੇ ਇਹਦੇ ਬਾਰੇ ਮੋਦੀ ਬਾਰੇ ਕਿਹਾ ਕਿ ਵੀ ਇਹ ਤਾਂ CIA ਦਾ ਸੈੱਟ ਹੈ ਔਰ ਇਹ ਉਹੀ ਕੁਛ ਕਰ ਰਹੇ ਨੇ ਜੋ ਇਹਨਾਂ ਨੂੰ ਅਮਰੀਕਾ ਕਹਿ ਰਿਹਾ। ਹੁਣ ਕੀ ਇਹ ਦੱਤਾਤਰੇਆ ਇੱਥੇ ਆਇਆ, ਇਹਦੀ ਬੋਲੀ ਕਿਵੇਂ ਬਦਲੀ? ਹੁਣ ਜਦੋਂ ਉਹਦਾ ਅਪੋਲੋਜੀ ਉਹਨੇ ਕਰ ਲਈ ਕਿਉਂਕਿ ਉਹਨਾਂ ਦਾ ਸਾਰਾ ਵੋਟ ਬੈਂਕ ਡਿੱਗਦਾ ਸੀ, ਚੋਣਾਂ ਹੋਣ ਵਾਲੀਆਂ ਸੀ ਵੈਸਟ ਬੰਗਾਲ ਦੂਜੇ ਦੀਆਂ। ਹੁਣ ਉਹਨੇ ਜਿਹੜਾ RSS ਦਾ ਇਹ ਆਈਡੀਆਲੋਗ ਹੈ ਔਰ ਵੱਡਾ ਲੀਡਰ ਹੈ ਦੱਤਾਤਰੇਆ, ਇਹਨੇ ਭਾਰਤ ਦੀ ਮੇਨ ਨਿਊਜ਼ ਏਜੰਸੀ ਨੂੰ ਜਿਹੜਾ ਉਹ ਇੱਕ ਇੰਟਰਵਿਊ ਦਿੱਤਾ ਹੈ PTI ਨੂੰ, ਔਰ ਉਸ ਦੇ ਵਿੱਚ ਉਹਨੇ ਖੁੱਲ੍ਹ ਕੇ ਜਿਹੜੀ ਇਹ ਗੱਲ ਕਹੀ, ਉਹਨੇ ਕਿਹਾ ਵੀ ਠੀਕ ਹੈ ਜਿਹੜੀ ਹੈ ਪਾਕਿਸਤਾਨ ਨੇ ਦੀ ਪੋਲੀਟੀਕਲ ਤੇ ਮਿਲਟਰੀ ਲੀਡਰਸ਼ਿਪ ਨੇ ਰਿਪੀਟਡਲੀ ਟੈਰਰ ਅਟੈਕ ਇੰਡੀਆ ਤੇ ਕੀਤੇ ਨੇ, ਜਿਹੜਾ 26/11 ਵਾਲਾ ਵੀ ਕੀਤਾ, ਪੁਲਵਾਮਾ ਵੀ ਕੀਤਾ, ਪਹਿਲਗਾਮ ਵੀ ਕੀਤਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਦੀ ਸਿਕਿਉਰਿਟੀ ਔਰ ਸੈਲਫ ਰਿਸਪੈਕਟ ਕਾਇਮ ਰਹਿਣਾ ਚਾਹੀਦਾ। ਪਰ ਅਗੇਨ ਉਹਨੇ ਕਿਹਾ ਕਿ ਬਈ ਇਹ ਜਿਹੜੇ ਨੇ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਗੱਲਬਾਤ ਦੇ ਚੈਨਲ ਸਾਨੂੰ ਓਪਨ ਰੱਖਣੇ ਚਾਹੀਦੇ ਨੇ ਫॉर द टाइम। ਉਹਨੇ ਕਿਹਾ ਕਿ ਵੀ ਜਿਵੇਂ ਟ੍ਰੇਡ ਹੈ, ਵੀਜ਼ੇ ਨੇ, ਡਿਪਲੋਮੈਟਿਕ ਇੰਗੇਜਮੈਂਟ ਹੈ, ਇਟ ਸ਼ੁੱਡ ਕੰਟੀਨਿਊ ਵਿਦ ਪਾਕਿਸਤਾਨ ਤਾਂ ਕਿ ਜਿਹੜੀ ਹੈ ਸਾਡੀ ਕਮਿਊਨੀਕੇਸ਼ਨ ਕਾਇਮ ਰਹੇ, ਸ਼ਟ ਡਾਊਨ ਨਹੀਂ ਹੋਣੀ ਚਾਹੀਦੀ। ਫਿਰ ਉਹਨੇ ਕਿਹਾ ਕਿ ਵੀ ਸਭ ਤੋਂ ਸਟਰੋਂਗ ਜਿਹੜੀ ਗੱਲ ਹੈ ਉਹ ਪੀਪਲ ਟੂ ਪੀਪਲ ਕੰਟੈਕਟ ਹੈ ਕਿ ਲੋਕ ਮਿਲਦੇ ਰਹਿਣ, ਜਿਨ੍ਹਾਂ ਦੇ ਵਿੱਚ ਐਕੈਡੈਮਿਸ਼ੀਅਨ, ਸਾਇੰਟਿਸਟ, ਸਪੋਰਟਸ ਪਰਸਨ, ਸਿਵਲ ਸੁਸਾਇਟੀ ਗਰੁੱਪਸ, ਔਰ ਇਹ ਜਿਹੜੇ ਨੇ ਆਪਸ ਦੇ ਵਿੱਚ ਜੇ ਆਪਸ ਵਿੱਚ ਮਿਲਦੇ ਰਹਿਣਗੇ ਤੇ ਦੋਨਾਂ ਮੁਲਕਾਂ ਦੀ ਦੁਸ਼ਮਣੀ ਵੀ ਘਟੇਗੀ, ਕਲਚਰਲ ਔਰ ਹਿਸਟੋਰੀਕਲ ਟਾਈਜ਼ ਜਿਹੜੀਆਂ ਨੇ ਉਹ ਇੰਪਰੂਵ ਹੋਣਗੀਆਂ। ਹੁਣ ਇਹ ਇੱਕ ਟੋਟਲ ਯੂ ਟਰਨ ਹੈ, ਕਿੱਥੇ ਪਾਕਿਸਤਾਨ ਨੂੰ ਸਫਾਏ ਹਸਤੀ ਤੋਂ ਮਿਟਾਉਣ ਦੀ ਗੱਲ, ਕਿੱਥੇ ਉਹਨਾਂ ਨੂੰ ਸਬਕ ਸਿਖਾਉਣ ਦੀ ਗੱਲ, ਆਪਰੇਸ਼ਨ ਸੰਦੂਰ ਦੇ ਪੋਜ਼ ਕਰਨ ਦੀ ਗੱਲ। ਇਸ ਦੇ ਬਿਲਕੁਲ ਉਲਟ ਜਾ ਕੇ ਜਦੋਂ ਪੀਪਲ ਟੂ ਪੀਪਲ ਕਨੈਕਸ਼ਨ ਦੀ ਗੱਲ ਕਰਦੇ ਉਹਨੇ ਕਿਹਾ ਵੀ ਸਾਰੇ ਹੀ ਜਿਹੜੇ ਐਵਨਿਊ ਨੇ ਉਹ ਵਪਾਰ ਵੀ ਕਰੋ, ਵੀਜ਼ੇ ਵੀ ਹੋਏ, ਆਣ ਜਾਣ ਵੀ ਹੋਏ, ਡਿਪਲੋਮੈਟਿਕ ਇੰਗੇਜਮੈਂਟ ਵੀ ਹੋਏ। ਫਿਰ ਕੱਲੀ ਗੱਲ ਇਹ ਨਹੀਂ ਹੈ ਵੀ ਮਿਸਟਰ ਦੱਤਾਤਰੇਆ ਨੇ ਇਹ ਕਿਹਾ, ਨਾਲ ਦੀ ਨਾਲ ਇਹਨਾਂ ਦਾ ਜਿਹੜਾ ਸਾਬਕਾ ਫੌਜੀ ਜਨਰਲ ਨਰਵਾਣੇ ਹੈ, ਜਿਹਦੀ ਕਿਤਾਬ ਅਜੇ ਤੱਕ ਇਹਨਾਂ ਨੇ ਪਬਲਿਸ਼ ਨਹੀਂ ਹੋਣ ਦਿੱਤੀ ਕਿਉਂਕਿ ਉਹਦੇ 'ਚ ਉਹਨੇ ਗਲਵਾਨ ਵੈਲੀ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਵੀ ਉਹਨੇ ਕਿਵੇਂ ਬਾਰ-ਬਾਰ ਆਰਡਰ ਮੰਗਿਆ ਤਾਂ ਉਹਨੂੰ ਕਿਹਾ ਜੀ ਜੋ ਠੀਕ ਹੈ ਉਹ ਕਰੋ, ਔਰ ਕਿਵੇਂ ਭਾਰਤ ਨੂੰ ਉੱਥੇ ਕੁੱਟ ਪਈ। ਨਰਵਾਣੇ ਫੌਰਨ ਜਿਹੜਾ ਇਹ ਦੱਤਾਤਰੇਆ ਦੇ ਡਿਫੈਂਸ ਦੇ ਉੱਤੇ ਆ ਕੇ ਉਹਨਾਂ ਨੇ ਕਿਹਾ ਕਿ ਭਾਈ ਮੈਂ ਜਿਹੜਾ I support RSS leader Dattatreya Hozabel stand on the desirability of willingness to have a dialogue with Pakistan, stating friendship between the two people can lead to better bilateral relation. ਨਾਲ ਦੀ ਨਾਲ ਉਹ ਕਹਿ ਰਹੇ ਸਾਬਕਾ ਨਰਵਾਣੇ ਕਿ ਜੀ common people live on both sides of the border with common problems of roti, kapda and makan. Common man has nothing to do with politics. When there is friendship between the two people, there will also be friendship between the two nations, Narwane told PTI on the sidelines of the event. उन्होंने कहा जी दोनों पासे ही हम क्या चाहते हैं, रोटी कपड़ा और मकान, यही प्रॉब्लम है। और ਜਦੋਂ ਇਹ ਪ੍ਰੋਬਲਮ ਜਿਹੜਾ ਦੋਸਤੀ ਹੋਏਗੀ ਔਰ ਫਿਰ ਦੋਨੋਂ ਲੋਕਾਂ ਦੀ ਦੋਸਤੀ ਹੋਏਗੀ, ਫਿਰ ਮੁਲਕਾਂ ਦੀ ਵੀ ਹੋਏਗੀ। ਇਟਸ ਅ ਰਾਈਟ ਥਿੰਗ, ਪੀਪਲ ਟੂ ਪੀਪਲ ਕੰਟੈਕਟ ਇਜ਼ ਇੰਪੋਰਟੈਂਟ ਔਰ ਇਸ ਨੂੰ ਐਨਕਰੇਜ ਕੀਤਾ ਜਾਣਾ ਚਾਹੀਦਾ। ਔਰ ਇਹ ਜਿਹੜਾ ਇਹ ਸਾਰੇ ਦੇ ਚੱਲਦਾ ਨਰਵਾਣਾ ਸਾਈਡ ਦੇयर ਸ਼ੁੱਡ ਬੀ ਪੀਪਲ ਟੂ ਪੀਪਲ ਕੰਟੈਕਟ ਬਿਟਵੀਨ ਦਾ ਟੂ ਕੰਟਰੀਜ਼, ਬੀ ਇਟ ਥਰੂ ਅ ਟਰੈਕ ਟੂ ਡਿਪਲੋਮੇਸੀ ਔਰ ਈਵਨ ਸਪੋਰਟਿੰਗ ਇਵੈਂਟ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਈਵਨ ਆਵਰ ਪੀਪਲ ਸ਼ੁੱਡ ਨੋ that those staying across the border are not our enemies. ਹੁਣ ਇੱਕ ਪਾਸੇ ਇਹ ਔਰ ਕਾਂਗਰਸ ਨੇ ਇਸ ਦੇ ਉੱਤੇ ਖੂਬ ਚੁਟਕੀ ਲਈ ਹੈ। ਕਾਂਗਰਸ takes a swipe at RSS leader over Pakistan remarks ਔਰ ਉਹਨੇ ਕਿਉਂਕਿ ਹੌਸੇਬਲ ਨੇ ਕਿਹਾ ਕਿ there is always a window ਤੇ ਇਸ ਦੇ ਉੱਤੇ ਕਾਂਗਰਸ ਨੇ ਕਿਹਾ ਕਿ ਵੀ ਕੀ ਹੁਣ ਜਿਹੜਾ RSS ਹੈ ਉਹ ਹੁਣ ਪਾਕਿਸਤਾਨ ਦੇ ਨਾਲ ਗਲਵਕੜੀ ਪਾਉਣ ਦੇ ਲਈ ਇੰਨਾ ਬੇਹਾਲ ਕਿਉਂ ਹੋ ਰਿਹਾ। ਔਰ ਇਹ ਜਿਹੜਾ ਇਹ ਐਸ ਜੈ ਰਾਮ ਨੇ ਕਿਹਾ
ਕਿ ਜਿਹੜਾ ਉਹਦਾ ਇੰਟਰੈਕਸ਼ਨ ਹੈ US ਤੋਂ ਵਾਪਸ ਮੁੜਿਆ, ਕਿਤੇ ਇਹ ਤਾਂ ਨਹੀਂ ਹੈ ਕਿ ਇਟ ਅਪੀਅਰਸ ਦੈਟ ਰੀਸੈਂਟ US trip of Dattatreya, during which one of his colleagues admitted to the PM doing what the US wanted him to do, has impacted him as well as the RSS. ਉਹਨੇ ਕਿਹਾ ਕਿ ਵੀ ਕਿੱਥੇ ਉਹ RSS, ਉਹਨੇ 3 ਅੰਗਰੇਜ਼ੀ ਦੇ ਸ਼ਬਦ ਵਰਤੇ ਕਿ ਕਿੱਥੇ ਟੈਲੀਵਿਜ਼ਨ ਚੈਨਲਾਂ ਤੇ ਬੈਠੇ ਫਰੋਦਡ, ਫਿਊਮਡ ਐਂਡ ਫਲਮੀਨੇਟਡ ਜਿਹੜੇ ਸੀ, ਉਹ ਹੁਣ ਐ ਠੰਡੀਆਂ ਹਵਾਵਾਂ ਛੱਡ ਰਹੇ ਨੇ, ਔਰ ਜਿਹੜੇ ਆ ਉਹ RSS ਦੇ ਆਈਡੀਓਲੋਜੀਕਲ ਬੇਸ ਵਾਲੇ ਲੋਕ ਜਿਹੜੇ ਨੇ ਉਹ ਕਰ ਰਹੇ ਨੇ, ਜਿਹੜੇ ਉਹਨਾਂ ਦੇ ਅੰਧ ਭਗਤ ਨੇ, ਉਹਨਾਂ ਵਿਚਾਰਿਆਂ ਦਾ ਕੀ ਬਣੇਗਾ। ਸੋ ਮੈਨੂੰ ਇਹ ਲੱਗਦਾ ਵੀ ਇਹ ਅਗੇਨ ਡਿਸੈਪਸ਼ਨ ਹੈ, ਔਰ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਹੁਣ ਲੋਕਾਂ 'ਚ ਤਾਂ ਤੁਸੀਂ ਜਿਹੜਾ ਉਹ ਐਗਰੈਸ਼ਨ ਲੈਵਲ ਇੰਨਾ ਖੜਾ ਕੀਤਾ ਹੋਇਆ ਕਿ ਜੀ ਪਾਜ਼ ਦਿੱਤਾ, ਅਸੀਂ ਦੂਜਾ ਫੇਜ਼ ਸ਼ੁਰੂ ਹੋਏਗਾ, ਮਿਟਾ ਦੇਵਾਂਗੇ ਦੂਜੇ। ਸੋ ਉਹਨਾਂ ਦੇ ਅੰਦਰੂਨੀ ਜਦੋਂ ਨਾਗਪੁਰ ਵਾਲੇ ਬੈਠੇ ਹੋਣੇ, ਉਹਨਾਂ ਨੇ ਕਹਿਣਾ ਸਾਡੇ ਪੱਲੇ ਕੁਛ ਨਹੀਂ ਹੈ, ਆਲਰੇਡੀ ਜੁੱਤੀਆਂ ਪਈਆਂ। ਔਰ ਜੇ ਹੁਣ ਕੋਈ ਇਸ ਕਿਸਮ ਦਾ ਕੀਤਾ ਅਗੇਨ ਦਿਲ ਵਧੀ, ਤੇ ਜਿਹੜੀ ਮਾੜਾ ਮੋਟਾ ਰਹਿੰਦਾ ਉਹ ਵੀ ਜਾਂਦਾ ਲੱਗੇਗਾ। ਹੁਣ ਇੱਕ ਪਾਸੇ ਰਹਿਣ ਦਿਓ ਪੋਲੀਟੀਕਲ ਲੋਕਾਂ ਨੂੰ ਕਰਨ ਦਾ, ਤੇ ਇਧਰੋਂ ਜਿਹੜੀ ਇਹ ਤਾਂ ਆਮ ਲੋਕ ਵੀ ਜਾਣਦੇ ਨੇ ਕਿ ਜੋ ਰਾਜਨਾਥ ਸਿੰਘ ਜਾਂ ਅਮਿਤ ਸ਼ਾਹ ਜਾਂ ਮੋਦੀ ਕਹਿੰਦਾ ਹੈ ਉਹਦਾ ਕੋਈ ਬਹੁਤਾ ਮਤਲਬ ਨਹੀਂ ਹੁੰਦਾ। ਅਸਲੀ ਪਾਵਰ RSS ਕੋਲ ਲਾਈ ਕਰਦੀ ਹੈ। ਸੋ ਇਹ ਪਾਕਿਸਤਾਨ ਦੀ ਫੌਜੀ ਜਿਹੜੀ ਲੀਡਰਸ਼ਿਪ ਹੈ, ਕਿਆਦਤ ਹੈ, ਔਰ ਈਵਨ ਅਮਰੀਕਾ ਔਰ ਉਹਨਾਂ ਨੂੰ ਵੀ ਇਹ RSS ਨੇ ਜਿਹੜਾ ਉਹ ਸਿਗਨਲ ਦਿੱਤਾ ਹੈ ਕਿ ਜੀ ਅਸੀਂ ਤਾਂ ਯਾਰੀ ਪਾਉਣਾ ਚਾਹੁੰਦੇ ਹਾਂ, ਅਸੀਂ ਤਾਂ ਪੀਪਲ ਟੂ ਪੀਪਲ ਕੰਟੈਕਟ, ਟ੍ਰੇਡ ਵੀ ਚਾਹੁੰਦੇ ਹਾਂ, ਵੀਜ਼ੇ ਵੀ ਚਾਹੁੰਦੇ ਹਾਂ, ਅਸੀਂ ਦੁਸ਼ਮਣ ਨਹੀਂ ਹੈ। ਸੋ ਇਹ ਡਿਸੈਪਸ਼ਨ ਵੀ ਹੈ, ਲੇਕਿਨ ਇਹਦੇ ਨਾਲ ਨਾਲ ਉਹਨਾਂ ਨੇ ਆਪਣੇ ਲੋਕਾਂ 'ਚ ਇੱਕ ਕੂਲ ਡਾਊਨ ਇਫੈਕਟ ਦੇ ਲਈ ਇਹ ਇੱਕ ਕਾਊਂਟਰ ਵੇਟ ਵੀ ਸੁੱਟਿਆ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਂਡ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ ਪਹਿਲਾਂ ਸ੍ਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦੇ ਹਾਂ ਸੰਗਤਾਂ ਕਾਟਰੇਟ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇਵਾਰਾਂ ਗਾਇਨ ਕਰਨਗੇ, ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਬਲਾਖੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ। ਸ੍ਰੀ ਅਕਾਲ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਕਾਨਫਰੰਸ 14 ਤੇ 15 ਮਈ ਨੂੰ ਦਿੱਲੀ ਵਿੱਚ ਹੋਣ ਜਾ ਰਹੀ ਹੈ ਔਰ ਚੀਨ ਦੇ ਫੋਰਨ ਮਿਨਿਸਟਰ ਨੇ ਬਹਾਨਾ ਬਣਾ ਕੇ ਇਸ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਔਰ ਦੂਸਰੇ ਪਾਸੇ ਭਾਰਤ ਨੇ ਆਪਰੇਸ਼ਨ ਸਿੰਧੂਰ ਦੌਰਾਨ ਚੀਨ ਵੱਲੋਂ ਪਾਕਿਸਤਾਨ ਦੀ ਕੀਤੀ ਗਈ ਮਦਦ ਦੀ ਨਿਖੇਧੀ ਕੀਤੀ ਹੈ ਔਰ ਚੀਨ ਵੱਲੋਂ ਬ੍ਰਿਕਸ ਮੀਟਿੰਗ ਤੋਂ ਦੂਰੀ ਬਣਾਉਣ ਕਾਫੀ ਹੈਰਾਨੀ ਵਾਲੀ ਗੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬ੍ਰਿਕਸ ਦੇ ਜਿਹੜੇ ਬੇਸਿਕਲੀ 5 ਫਾਊਂਡਰ ਮੈਂਬਰ ਸੀ, ਉਹਨਾਂ ਦੇ ਵਿੱਚ ਜ਼ਾਹਰ ਹੈ, ਉਹਦੇ ਨਾਂ ਤੋਂ ਹੀ ਜ਼ਾਹਰ ਹੈ, ਜਿਹਦੇ 'ਚ ਬ੍ਰਾਜ਼ੀਲ, ਰਸ਼ੀਆ,
ਇੰਡੀਆ, ਚਾਈਨਾ, ਸਾਊਥ ਅਫਰੀਕਾ। ਔਰ ਇਸ ਦਾ ਮਕਸਦ ਉਹਨਾਂ ਜ਼ਮਾਨਿਆਂ ਦੇ ਵਿੱਚ ਬ੍ਰਾਜ਼ੀਲ, ਸਾਊਥ ਅਫਰੀਕਾ ਔਰ ਇੰਡੀਆ, ਇਹ ਤਿੰਨੋਂ ਜਿਹੜੇ ਨੇ ਇਹ UN ਸਿਕਿਉਰਿਟੀ ਕੌਂਸਲ ਦੇ ਪਰਮਾਨੈਂਟ ਮੈਂਬਰ ਬਣਨ ਦੇ ਦਾਅਵੇਦਾਰ ਵੀ ਸੀ, ਕਿਉਂਕਿ ਇਹਨਾਂ ਨੂੰ ਸੀ ਕਿ ਵੀ ਇਹਨਾਂ ਦੀ ਇਕਨੋਮੀ ਬੜੀ ਗਰੋ ਹੋ ਰਹੀ ਹੈ। ਚਾਈਨਾ ਔਰ ਰਸ਼ੀਆ, ਇਹਨਾਂ ਨੂੰ ਜਿਹੜਾ ਹੈ ਉਹ ਸਾਊਥ ਅਮਰੀਕਾ ਦੇ ਵਿੱਚ ਵੀ ਸਪੋਰਟ ਬੇਸ ਚਾਹੀਦਾ ਸੀ, ਔਰ ਬ੍ਰਾਜ਼ੀਲ ਇਹਨਾਂ ਦੇ ਹੱਕ ਦੇ ਵਿੱਚ ਭੁਗਤ ਰਿਹਾ ਸੀ। ਪਿਛਲੇ ਦਿਨਾਂ 'ਚ ਵੀ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਲੂਲੋ ਅਮਰੀਕਾ ਆਏ ਨੇ ਟਰੰਪ ਦੇ ਨਾਲ, ਔਰ ਉਸ ਤੋਂ ਇਲਾਵਾ ਬ੍ਰਿਕਸ ਦੀ ਮਜ਼ਬੂਤੀ ਜਿਹੜੀ ਹੈ ਉਹ ਬ੍ਰਾਜ਼ੀਲ ਐਂਟੀ ਅਮਰੀਕਾ ਲਾਈਨ ਉਸ ਦੀ ਰਹੀ ਹੈ। ਔਰ ਫਿਰ ਬ੍ਰਿਕਸ ਵੱਲ ਜਦੋਂ ਝੁਕਾਅ ਹੋਣਾ ਸ਼ੁਰੂ ਹੋਇਆ ਤਾਂ ਫਿਰ ਹੋਰ ਦੂਸਰੇ ਮੈਂਬਰ ਮੁਲਕਾਂ ਨੇ ਵੀ ਪਹੁੰਚ ਕਰਨੀ ਸ਼ੁਰੂ, ਕਿਉਂਕਿ ਇਹ ਵੀ ਆ ਗਿਆ ਵੀ ਉਹਨਾਂ ਨੇ ਬ੍ਰਿਕਸ ਨੇ ਆਪਣੇ ਏਸ਼ੀਅਨ ਡਿਵੈਲਪਮੈਂਟ ਬੈਂਕ ਔਰ ਦੂਸਰਾ ਤੀਸਰਾ ਡਿਵੈਲਪ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੀ ਕਰੰਸੀ ਵੀ ਦਾ ਵੀ ਰੌਲਾ ਸ਼ੁਰੂ ਹੋ ਗਿਆ। ਅਮਰੀਕਾ ਦੇ ਵੀ ਕੰਨ ਖੜੇ ਹੋਏ, ਉਹਨਾਂ ਨੇ ਵੀ ਲਾਈਨ ਲਈ। ਲੇਕਿਨ ਇਹਦੇ ਬਾਵਜੂਦ ਜਿਨ੍ਹਾਂ ਮੁਲਕਾਂ ਨੇ ਪਹੁੰਚ ਕਰਕੇ ਫਿਰ ਇਸ ਸਾਰੇ ਦੇ ਵਿੱਚ ਉਹਦੀ ਕਿਸੇ ਨੇ ਆਬਜ਼ਰਵਰ ਸਟੇਟਸ ਔਰ ਫਿਰ ਮੈਂਬਰਸ਼ਿਪ ਲਈ, ਔਰ ਇਸ ਵੇਲੇ ਇਸ ਦੇ ਵਿੱਚ ਈਰਾਨ, ਥਾਈਲੈਂਡ, ਕਿਊਬਾ, ਵਿਤਨਾਮ, ਮਲੇਸ਼ੀਆ, UAE ਇਹ ਵੀ ਸ਼ਾਮਲ ਨੇ। ਔਰ ਇਹਨਾਂ ਦੀ ਇਸ ਵਾਰ ਜਿਹੜੀ ਐਨੂਅਲ ਸਮਿਟ ਹੈ ਉਹ ਦਿੱਲੀ ਦੇ ਵਿੱਚ ਹੋਣੀ ਹੈ, ਔਰ ਉਸ ਦਾ ਜਿਹੜਾ ਪ੍ਰੋਸੀਜਰਲ ਪਾਰਟ ਹੁੰਦਾ ਇਸ ਤੋਂ ਇਲਾਵਾ ਵੀ ਇਜਿਪਟ, ਇਥੋਪੀਆ ਔਰ ਇੰਡੋਨੇਸ਼ੀਆ ਤੇ ਸਾਊਦੀ ਅਰੇਬੀਆ। ਸੋ ਇਹ ਹੁਣ ਬ੍ਰਿਕਸ ਦਾ ਜਿਹੜਾ ਪਲੇਟਫਾਰਮ ਹੈ ਇਹ ਕਾਫੀ ਵਸੀਹ ਪਲੇਟਫਾਰਮ ਹੈ ਇਸ ਵਾਰ, ਕਿਉਂਕਿ ਜਿਵੇਂ ਕੁਆਡ ਜਿਹਦਾ ਇੰਡੀਆ ਹਿੱਸਾ ਬਣਿਆ ਅਲੋਂਗ ਵਿਦ ਅਮਰੀਕਾ, ਆਸਟ੍ਰੇਲੀਆ ਔਰ ਜਾਪਾਨ ਦੇ, ਉਸ ਦੀ ਜਿਹੜੀ ਹੈ ਉਹ ਫਾਈਨਲ ਕਾਨਫਰੰਸ ਵੀ ਦਿੱਲੀ 'ਚ ਹੋਣੀ ਹੈ। ਅਜੇ ਡੇਟਾਂ ਤੈਅ ਨਹੀਂ ਨੇ। ਤੇ ਬ੍ਰਿਕਸ ਦੀ ਇੰਡੀਆ ਨੇ ਤਾਂ ਉਹ ਦੋਨੋਂ ਪਾਸੇ ਲੱਤਾਂ ਫਸਾਈਆਂ ਹੋਈਆਂ, ਔਰ ਉਹ ਦੋਵੇਂ ਹੀ ਬੇੜੀਆਂ 'ਚ ਪੈਰ ਰੱਖਣ ਵਾਲਾ ਜਿਵੇਂ ਡੁੱਬਦਾ ਹੈ, ਇਸ ਲਈ ਫੋਰਨ ਪਾਲਿਸੀ ਟੋਟਲੀ ਇੰਡੀਆ ਦੇ ਇਨਇਫੈਕਟਿਵ ਹੈ। ਲੇਕਿਨ ਇਸ ਵਾਰ ਇਹਨਾਂ ਦਾ ਜਿਹੜਾ ਪ੍ਰੋਸੀਜਰ ਹੁੰਦਾ ਹੈ ਕਿ ਵੀ ਬਿਫੋਰ ਫੁੱਲ ਫਲੈਜਡ ਬ੍ਰਿਕਸ ਮੈਂਬਰ ਦੀ, ਜਿਹਦੇ 'ਚ ਉਹਨਾਂ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਸ਼ਾਮਲ ਹੁੰਦੇ ਨੇ, ਉਹਦੇ 'ਚ ਉਹਨਾਂ ਦੀ ਫੋਰਨ ਮਿਨਿਸਟਰਸ ਜਿਹੜੇ ਨੇ ਪਹਿਲਾਂ ਮਿਲਦੇ ਨੇ, ਜਿਹੜਾ ਜ਼ਾਹਰ ਹੈ ਏਜੰਡਾ ਵੀ ਤੈਅ ਕਰਦੇ ਨੇ। ਔਰ ਇਸ ਵੇਲੇ ਥੋੜ੍ਹਾ ਜਿਹਾ ਇਕੱਲਾ ਇਹੀ ਨਹੀਂ ਵੀ ਅਮਰੀਕਾ ਦਾ ਦਬਾਅ ਹੈ, ਅਮਰੀਕਾ ਬ੍ਰਿਕਸ ਨੂੰ ਉਹਦੀ ਕੋਈ ਕਰੰਸੀ ਹੋਏ ਜਾਂ ਅਦਰਵਾਈਜ਼ ਉਹਨੂੰ ਟੋਲਰੇਟ ਨਹੀਂ ਕਰੇਗਾ, ਲੇਕਿਨ ਇਨ ਫੈਕਟ ਇਨਰ ਕ੍ਰਾਈਸਿਸ ਵੀ ਹੈ, ਕਿਉਂਕਿ ਈਰਾਨ ਵੀ ਬ੍ਰਿਕਸ ਦਾ ਮੈਂਬਰ ਹੈ ਔਰ UAE ਵੀ ਮੈਂਬਰ ਹੈ, ਜਿਹੜਾ ਖੁੱਲ੍ਹ ਕੇ UAE ਦੇ ਉੱਤੇ ਈਰਾਨ ਨੇ ਅਟੈਕ ਕੀਤਾ। ਸਾਊਦੀ ਅਰੇਬੀਆ ਵੀ ਮੈਂਬਰ ਹੈ। ਹਾਲਾਂਕਿ ਸਾਊਦੀ ਅਰੇਬੀਆ, ਈਰਾਨ, ਅਮਰੀਕਾ ਗੱਲਬਾਤ 'ਚ ਪਾਕਿਸਤਾਨ ਦੀ ਮਦਦ ਕਰਨ ਕਰਕੇ ਕੋਈ ਈਰਾਨ ਦੇ ਖਿਲਾਫ ਨਹੀਂ ਭੁਗਤ ਰਿਹਾ। UAE ਤਾਂ ਚਾਰਜ ਫਿਰ ਰੌਲਾ ਪਾ ਰਿਹਾ ਕਿ ਵੀ ਮੇਰੇ ਤੇ ਹਮਲਾ ਕਰਤਾ ਜਾਂ ਦੂਜਾ। ਉਹ ਇਨਫੈਕਟ ਇਹ ਫੋਰਨ ਮਿਨਿਸਟਰਸ ਦੀ ਮੀਟਿੰਗ 'ਚੋਂ ਵੀ UAE ਚਾਹੁੰਦਾ ਕਿ ਇੱਕ ਸਟੇਟਮੈਂਟ ਨਿਕਲੇ ਜਿਹਦੇ 'ਚ ਈਰਾਨ ਨੂੰ ਕੰਡੈਮ ਕੀਤਾ ਜਾਏ ਕਿ ਉਹਨੇ ਜਿਹੜਾ ਮੈਂਬਰ ਦੇਸ਼ ਦੇ ਉੱਤੇ ਹਮਲਾ ਕੀਤਾ। ਹਾਲਾਂਕਿ ਈਰਾਨ ਦਾ ਕਾਊਂਟਰ ਆਰਗੂਮੈਂਟ ਇਹ ਹੈ ਕਿ ਵੀ ਜੇ ਤੁਸੀਂ ਬੇਸ ਦਿਓਗੇ ਜਿਹੜੇ ਤੁਹਾਡੇ ਬੇਸਿਸ ਤੋਂ ਸਾਡੇ ਤੇ ਹਮਲਾ ਹੋਏਗਾ ਤੇ ਅਸੀਂ ਕਾਊਂਟਰ ਕਰਾਂਗੇ। ਹੁਣ ਇੰਡੀਆ ਦੇ ਸਾਹਮਣੇ ਬੜੀ ਟਾਈਟ ਰੋਪ ਵਾਕ ਹੈ, ਔਰ ਇਸ ਸਭ ਦੇ ਚੱਲਦਿਆਂ ਜਿਹੜਾ ਆਲਰੇਡੀ ਗਲੋਬਲ ਲੀਡਰ ਜਿਹੜੇ ਨੇ ਫੋਰਨ ਮਿਨਿਸਟਰਸ ਉਹ ਉੱਥੇ ਪਹੁੰਚ ਚੁੱਕੇ ਨੇ, ਔਰ ਈਰਾਨ ਦਾ ਜਿਹੜਾ ਫੋਰਨ ਮਿਨਿਸਟਰ ਹੈ ਉਹ ਵੀ ਇੰਡੀਆ ਪਹੁੰਚ ਚੁੱਕਾ ਹੈ। ਲੇਕਿਨ ਜਿਹੜਾ ਚਾਈਨਾ ਫਾਊਂਡਰ ਮੈਂਬਰ 'ਚੋਂ ਹੈ ਔਰ ਜਿਹਦਾ ਬਹੁਤ ਕੁਝ ਜਿਹੜਾ ਉਹ ਦਾਅ 'ਤੇ ਲੱਗਾ ਹੋਇਆ ਹੈ ਇਸ ਸਾਰੇ 'ਚ, ਚਾਈਨਾ ਨੇ ਐਲਾਨ ਕਿ ਚਾਈਨਾਜ਼ ਫੋਰਨ ਮਿਨਿਸਟਰ ਟੂ ਸਕਿਪ ਬ੍ਰਿਕਸ ਡੈਲੀ ਮੀਟ ਓਵਰ ਸਕੈਜੂਲਿੰਗ ਰੀਜ਼ਨਸ। Beijing states that Chinese ambassador to India, Xu Feihong, will be present. It expresses readiness to work with all BRIC members to support India as the chair. ਹੁਣ ਇਹ ਸਮਾਰਟ ਡਿਪਲੋਮੈਟਿਕ ਮੂਵ ਹੈ। ਚਾਈਨਾ ਨੇ ਕਿਹਾ ਜੀ ਅਸੀਂ ਇੰਡੀਆ ਨੂੰ ਸਪੋਰਟ ਕਰਦੇ ਹਾਂ, ਉਹ ਚੇਅਰ ਕਰੇਗਾ ਮੀਟਿੰਗ, ਪਰ ਸਾਡਾ ਜਿਹੜਾ ਫੋਰਨ ਮਿਨਿਸਟਰ ਹੈ ਉਹ ਬਹੁਤ ਬਿਜ਼ੀ ਹੈ, ਇਸ ਲਈ ਜਿਹੜਾ ਸਾਡਾ ਐਂਬੈਸਡਰ ਹੈ ਦਿੱਲੀ ਬੇਸਡ ਮਿਸਟਰ ਸ਼ੂ ਫਿੰਗਹੋਂਗ, ਉਹ ਇਹਦੇ ਵਿੱਚ ਪਾਰਟਿਸਿਪੇਟ ਕਰੇਗਾ। ਹੁਣ ਇਹ ਸਮਾਰਟ ਡਿਪਲੋਮੈਟਿਕ ਮੂਵ ਵੀ ਔਰ ਇੰਡੀਆ ਦੇ ਮੂੰਹ ਤੇ ਚਪੇੜ ਵੀ ਹੈ। ਔਰ ਇਸ ਸਾਰੇ ਕਰਕੇ ਕਿਉਂਕਿ ਚਾਈਨਾ UAE ਨਾਲ ਵੀ ਨਹੀਂ ਵਿਗਾੜਨਾ ਚਾਹੁੰਦਾ, ਈਰਾਨ ਤਾਂ ਉਹਦਾ ਹੈ ਹੀ ਹੈ, ਦੂਸਰੇ ਪਾਸੇ ਉਹ ਇੰਡੀਆ ਨੂੰ ਵੀ ਟੈਸਟ ਕਰ ਰਿਹਾ ਕਿ ਬਈ ਇਹ ਕਿੱਥੇ ਜਾ ਕੇ ਖਲੋਏਗਾ। ਸੋ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਇੱਕ ਡਿਵੈਲਪਮੈਂਟ ਜਿਹੜੀ ਵੀਕਐਂਡ ਦੇ ਉੱਤੇ ਹੋਈ ਉਸ ਤੋਂ ਵੀ ਚਾਈਨਾ ਨੇ ਜਿਹੜਾ ਇੰਡੀਆ ਪ੍ਰਤੀ ਆਪਣਾ ਐਂਗਰ ਦਿਖਾਇਆ, ਕਿਉਂਕਿ ਉਹਨਾਂ ਦੇ ਮੀਡੀਆ ਰਾਹੀਂ ਇਹ ਗੱਲ ਸਾਹਮਣੇ ਆਈ ਕਿ ਜਦੋਂ 7-8-9 ਮਈ ਨੂੰ ਭਾਰਤ ਪਾਕਿਸਤਾਨ ਡਰੋਨ ਮਿਜ਼ਾਈਲ
ਜਿਹੜਾ ਕਲੈਸ਼ ਹੋ ਰਿਹਾ ਸੀ ਉਦੋਂ ਚਾਈਨਾ ਨੇ ਸੈਟੇਲਾਈਟ ਰਾਹੀਂ ਪਾਕਿਸਤਾਨ ਨੂੰ ਟੈਕਨੀਕਲ ਸਪੋਰਟ ਪ੍ਰੋਵਾਈਡ ਕੀਤੀ ਲੋਕੇਸ਼ਨ ਔਰ ਦੂਸਰੇ ਦੇ ਉੱਤੇ ਔਰ ਇਸ ਦਾ ਨਤੀਜਾ ਸੀ ਕਿ ਇੰਡੀਆ ਨੇ ਚੀਨ ਦੀ ਜਿਹੜੀ ਹੈ ਉਹ ਨਿਖੇਧੀ ਕੀਤੀ। ਇੰਡੀਆ ਰੈਪ ਚਾਈਨਾ for backing Pakistan during Operation Sindoor, says it is for nations who consider themselves responsible to reflect whether supporting attempts to protect terrorist infrastructure affects their reputation and standing. ਉਹਨੇ ਚਾਈਨਾ ਦੇ ਉੱਤੇ ਜਿਹੜੀ ਹੈ ਉਹ ਇੱਕ ਪੂਰਾ ਹੱਲਾ ਬੋਲਿਆ ਕਿ ਜੀ ਦੇਖੋ ਜਿਹੜੇ ਮੁਲਕ ਆਪਣੇ ਆਪ ਨੂੰ ਜ਼ਿੰਮੇਵਾਰ ਕਹਿੰਦੇ ਨੇ ਜੇ ਉਹ ਦਹਿਸ਼ਤਗਰਦ ਇਨਫਰਾਸਟ੍ਰਕਚਰ ਨੂੰ ਸਪੋਰਟ ਕਰਦੇ ਨੇ ਤਾਂ ਫਿਰ ਉਹ ਆਪਣੇ ਆਪ ਹੀ ਦੇਖ ਲੈਣ ਕਿ ਉਹਨਾਂ ਦਾ ਰੈਪੂਟੇਸ਼ਨ ਔਰ ਉਹਨਾਂ ਦੀ ਸਟੈਂਡਿੰਗ ਕੀ ਹੈ। ਈਵਨ ਜਿਹੜਾ ਅਡਲਟ ਮੀਡੀਆ ਚਾਈਨੀਜ਼ ਕਲੇਮਸ ਆਫ ਔਨ ਸਾਈਟ ਸਪੋਰਟ ਟੂ ਪਾਕਿਸਤਾਨ ਡਿਊਰਿੰਗ ਆਪਰੇਸ਼ਨ ਸੰਦੂਰ corroborates what was known earlier। ਹੁਣ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿੰਦੀ ਹੈ ਕਿ ਜੀ ਸਾਨੂੰ ਤਾਂ ਪਹਿਲਾਂ ਤੋਂ ਹੀ ਪਤਾ ਸੀ ਕਿ ਚੀਨ ਮਦਦ ਕਰ ਰਿਹਾ ਹੈ, ਇਸ ਨਾਲ ਇਹ ਸਾਬਤ ਹੋ ਗਿਆ। ਸੋ ਮੈਨੂੰ ਇਹ ਲੱਗਦਾ ਵੀ ਚੀਨ ਨੇ ਐਨ ਇਸ ਮੌਕੇ ਤੇ ਜਦੋਂ ਕਿ ਬ੍ਰਿਕਸ ਫੋਰਨ ਮਿਨਿਸਟਰਸ ਮੀਟ ਕਰ ਰਹੇ ਨੇ ਇੰਡੀਆ ਦੀ ਫੋਰਨ ਮਿਨਿਸਟਰੀ ਦੇ ਰਿਐਕਸ਼ਨ ਨੂੰ ਵੀ ਪਸੰਦ ਨਹੀਂ ਕੀਤਾ। ਜਿਵੇਂ ਇੰਡੀਆ UAE ਨੂੰ ਐਨਕਰੇਜ ਕਰ ਰਿਹਾ ਹੈ ਤਾਂ ਕਿ ਕੁਛ ਨਾ ਕੁਛ ਉਸ ਚੋਂ ਅਗੇਂਸਟ ਈਰਾਨ ਕੋਈ ਸਟੇਟਮੈਂਟ ਦਵਾਈ ਜਾ ਸਕੇ, ਉਹ ਵੀ ਚੀਨ ਨੂੰ ਪਸੰਦ ਨਹੀਂ ਹੈ। ਔਰ ਚੀਨ ਨੇ ਦੇਖਿਆ ਕਿ ਕਿਵੇਂ ਜਿਹੜਾ ਪਾਕਿਸਤਾਨ ਦਾ ਸਿੰਸੀਅਰ ਐਫਰਟ ਹੈ ਮੀਡੀਏਸ਼ਨ ਦਾ ਉਹਨੂੰ ਸਾਬੋਤਾਜ ਕਰਨ ਲਈ ਵੀ ਇੰਡੀਆ ਜਿਹੜਾ ਉਹ ਆਪਣਾ ਪੂਰੀ ਤਰ੍ਹਾਂ ਸਾਜ਼ਿਸ਼ਾਂ ਕਰ ਰਿਹਾ। ਔਰ ਈਰਾਨ ਅਮਰੀਕਾ ਇਸ ਦੇ ਵੇਲੇ 48 ਘੰਟੇ ਪਹਿਲਾਂ ਮੋਦੀ ਦਾ ਇਜ਼ਰਾਈਲ 'ਚ ਹੋਣਾ, ਕਨੈਸਟ ਨੂੰ ਸੰਬੋਧਨ ਕਰਦਿਆਂ ਬਲਾਈਂਡ ਸਪੋਰਟ ਦੀ ਗੱਲ ਕਰਨੀ, ਇਹ ਸਾਰੇ ਫੈਕਟਰ ਨੇ। ਸੋ ਮੈਨੂੰ ਇਹ ਲੱਗਦਾ ਕਿ ਵੀ ਭਾਰਤ ਜਿਹੜਾ ਉਹ ਪੂਰੀ ਤਰ੍ਹਾਂ ਫਸਿਆ ਹੋਇਆ। ਜੇ ਉਹ ਬ੍ਰਿਕਸ 'ਚੋਂ ਬਾਹਰ ਨਿਕਲਦਾ ਹੈ ਔਰ ਰਸ਼ੀਆ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਕਿਉਂਕਿ ਰਸ਼ੀਆ ਹੀ ਜਿਹੜਾ ਉਹ ਇਕੱਲਾ ਫਾਊਂਡਿੰਗ ਹੀ ਨਹੀਂ, ਇਸ ਵੇਲੇ ਚਾਈਨਾ, ਰਸ਼ੀਆ, ਈਰਾਨ ਟ੍ਰਾਇੰਗਲ ਵੀ ਹੈ ਔਰ ਚਾਈਨਾ ਔਰ ਰਸ਼ੀਆ ਦੋਨੋਂ ਹੀ ਬ੍ਰਿਕਸ ਦੇ ਵਿੱਚ ਆਪਣਾ ਫਿਊਚਰ ਦੇਖਦੇ ਨੇ, ਜਦੋਂ ਕਿ ਭਾਰਤ ਦੋਵੇਂ ਪਾਸੇ ਪੈਰ ਰੱਖ ਕੇ ਜਿਹੜਾ ਆਪਣੇ ਡੁੱਬਣ ਦਾ ਰਾਹ ਪੱਧਰਾ ਕਰ ਰਿਹਾ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ ਪਹਿਲਾਂ ਸ੍ਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦਿਆਂ ਹੋਇਆ ਸੰਗਤਾਂ ਕਾਟਰੇਟ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇ ਵਾਰਾਂ ਗਾਇਨ ਕਰਨਗੇ, ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਬਲਾਕੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਆਰਥਿਕਤਾ ਬਦਹਾਲੀ ਦਾ ਸ਼ਿਕਾਰ ਹੋ ਰਹੀ ਹੈ ਔਰ ਮੋਦੀ ਨੇ ਇਸ ਦਾ ਇਕਬਾਲ ਕਰਦਿਆਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਗਲਾ ਸਾਰਾ ਸਾਲ ਸੋਨਾ ਨਾ ਖਰੀਦਣ, ਘਰੋਂ ਕੰਮ ਕਰਨ, ਬਾਹਰਲੇ ਦੇਸ਼ਾਂ ਵਿੱਚ ਨਾ ਜਾਣ। ਇਸ ਦੇ ਨਾਲ ਹੀ ਭਾਰਤ ਨੇ
ਸੋਨਾ ਅਤੇ ਚਾਂਦੀ ਦੇ ਇੰਪੋਰਟ ਤੇ ਡਿਊਟੀ 6% ਤੋਂ ਵਧਾ ਕੇ 15% ਕਰ ਦਿੱਤੀ ਹੈ। ਹਾਲਾਂਕਿ ਮੋਦੀ ਖੁਦ ਝੋਲਾ ਚੁੱਕ ਕੇ ਯੂਰਪੀਅਨ ਦੇਸ਼ਾਂ ਦੇ ਦੌਰੇ ਤੇ ਰਵਾਨਾ ਹੋ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਿਵੇਂ ਅਸੀਂ ਪਿਛਲੇ ਇੱਕ ਸੈਗਮੈਂਟ 'ਚ ਕਹਿ ਕੇ ਹਟੇ ਕਿ ਹਿੰਦੂ ਤਵੀ ਜਿਹੜੇ ਨੇ ਇਹਨਾਂ ਦੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਧੋਖਾ ਹੀ ਇਹਨਾਂ ਦਾ ਸਟਰੋਂਗੈਸਟ ਵੈਪਨ ਹੈ। ਸਿਰੇ ਦਾ ਝੂਠ, ਕਿਤੇ ਵੀ ਜਾ ਕੇ ਯੂ ਟਰਨ ਮਾਰਨਾ, ਔਰ ਕੋਈ ਕੌਨਸ਼ੀਅਸ ਜ਼ਮੀਰ ਜਾਂ ਕੋਈ ਆਪਣੇ ਬੋਲਾਂ ਤੇ ਖਲੋਣਾ ਇਹ ਇਹਨਾਂ ਦੇ ਹਿੱਸੇ ਨਹੀਂ ਆਇਆ। ਬਹੁਤ ਸਾਰਿਆਂ ਨੂੰ ਇਹ ਭੁੱਲ ਵੀ ਜਾਂਦਾ ਕਿ ਇਹੀ ਮੋਦੀ 2013 ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦੇ ਵੇਲੇ ਥੋੜ੍ਹੀ ਬਹੁਤ ਫਾਈਨੈਂਸ਼ੀਅਲ ਪ੍ਰੈਸ਼ਰ ਇੰਟਰਨੈਸ਼ਨਲੀ ਨੇ ਇਕੋਨਮੀ ਨੂੰ ਡਾਊਨ ਕਰਨਾ ਸ਼ੁਰੂ ਕੀਤਾ, ਰੁਪਈਆ ਥੋੜ੍ਹਾ ਬਹੁਤ ਥੱਲੇ ਜਾਣਾ ਸ਼ੁਰੂ ਹੋਇਆ ਅਤੇ ਇਸ ਨੇ ਕਿਸ ਕਿਸਮ ਦੇ ਬੋਲ ਵਾਕ ਕਹੇ ਸੀ। ਉਹਨੇ ਕਿਹਾ ਜੀ ਜਿਹਦਾ ਜੇ ਰੁਪਈਆ ਥੱਲੇ ਨੂੰ ਜਾ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਵੀ ਐਸੀ ਸਰਕਾਰ ਨੂੰ ਰਹਿਣ ਦਾ ਹੱਕ ਨਹੀਂ ਹੈ। ਹੁਣ ਅੱਜ ਅਸੀਂ ਦੇਖ ਰਹੇ ਹਾਂ ਕਿ ਵੀ ਡਾਲਰ ਦੇ ਮੁਕਾਬਲੇ ਰੁਪਈਆ ਜਿਹੜਾ ਹੈ ਉਹ 95.5 ਤੋਂ ਵੀ ਥੱਲੇ ਜਾ ਰਿਹਾ। ਹਾਲਾਂ ਬਹੁਤ ਸਾਰਾ ਰਿਜ਼ਰਵ ਬੈਂਕ 'ਚੋਂ ਕੱਢ ਕੇ ਜਿਹੜੇ ਫੋਰਨ ਐਕਸਚੇਂਜ ਹੈ ਉਹ ਪਾਈ ਜਾ ਰਹੀ ਹੈ ਉਹਨੂੰ ਸਟੇਬਲ ਕਰਨ ਦੇ ਲਈ। ਔਰ ਤੁਸੀਂ ਇਹਨਾਂ ਦੇ ਝੂਠ ਦਾ ਆਲਮ ਦੇਖੋ ਕਿ ਇਹਨਾਂ ਦੀ ਫੋਰਨ ਮਿਨਿਸਟਰ ਜਿਹੜੀ ਹੈ ਫਾਈਨੈਂਸ ਮਿਨਿਸਟਰ ਪਾਰਲੀਮੈਂਟ 'ਚ ਖਲੋ ਕੇ ਕਹਿੰਦੀ ਹੈ ਕਿ ਰੁਪਈਆ ਨਹੀਂ ਥੱਲੇ ਜਾ ਰਿਹਾ, ਡਾਲਰ ਉੱਤੇ ਨੂੰ ਜਾ ਰਿਹਾ। ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਨੂੰ ਤੁਸੀਂ ਕਿਵੇਂ ਇਹਨਾਂ ਦੇ ਝੂਠ ਨੂੰ ਬੀਟ ਕਰ ਸਕਦੇ ਹੋ। ਹੁਣ 72 ਦਿਨਾਂ ਤੋਂ ਜ਼ਿਆਦਾ ਸਮਾਂ ਈਰਾਨ ਵਾਰ 28 ਫਰਵਰੀ ਤੋਂ ਜਿਸ ਦੀ ਸ਼ੁਰੂਆਤ ਹੋਈ, 40 ਦਿਨਾਂ ਬਾਅਦ ਇੱਕ ਜਿਹੜਾ ਉਹ ਆਰਜ਼ੀ ਸੀਜ਼ ਫਾਇਰ ਜ਼ਰੂਰ ਹੈ, ਲੇਕਿਨ ਇੰਡੀਆ ਦੇ ਪੱਲੇ ਜਿਹੜਾ ਹੈ ਉਸ ਦਾ ਜਿਹੜਾ ਆਇਲ, ਕਰੂਡ ਆਇਲ ਰਿਜ਼ਰਵ ਔਰ ਦੂਸਰੀਆਂ ਚੀਜ਼ਾਂ ਸਾਰੀਆਂ ਥੱਲੇ ਚਲੀਆਂ ਗਈਆਂ। ਲੇਕਿਨ ਇਹ ਥਰੂ ਆਊਟ ਕਹਿੰਦੇ ਰਹੇ ਇਹਨਾਂ ਦਾ ਉਹ ਜਿਹੜਾ ਇੱਕ ਪਗੜੀ ਧਾਰੀ ਆਈਨਸਟਾਈਨ, ਉਹਦਾ ਜਿਹੜਾ ਐਪਸਟੀਨ ਦਾ ਯਾਰ ਬਦ ਅਖਲਾਕ ਆਦਮੀ ਹਰਦੀਪ ਪੁਰੀ ਪੈਟਰੋਲੀਅਮ ਮਿਨਿਸਟਰ ਬਣਾਇਆ ਹੋਇਆ, ਉਹ ਕਹਿੰਦਾ ਜੀ ਕਿਸੇ ਚੀਜ਼ ਦੀ ਕਮੀ ਨਹੀਂ, ਸਾਡੇ ਕੋਲ ਭੰਡਾਰ ਭਰੇ ਹੋਏ ਨੇ ਦੂਜੇ ਨੇ। ਹੁਣ ਹਾਲ ਇਹ ਹੈ ਵੀ ਕੁਕਿੰਗ ਗੈਸ ਦਾ ਸਿਲੰਡਰ ਜਿਹੜਾ ਕਿਸੇ ਵੇਲੇ 1000 ਜਾਂ 1200 ਸੀ, 5-5 ਹਜ਼ਾਰ ਦੇ ਵਿੱਚ ਹੁਣ ਬਲੈਕ ਵਿਕ ਰਿਹਾ। ਲੋਕਾਂ ਨੂੰ ਅਫੜਾ ਤਫੜੀ ਪਈ ਹੋਈ ਹੈ। ਔਰ ਇਹਨਾਂ ਜਦੋਂ 4 ਸੂਬਿਆਂ ਦੀਆਂ ਚੋਣਾਂ ਰਹੀਆਂ ਜਾਂ ਇਹਨਾਂ 72 ਦਿਨਾਂ ਦੇ ਵਿੱਚ ਆਲਮੋਸਟ 2.5 ਮਹੀਨੇ ਦੇ ਵਿੱਚ ਕੋਈ ਮੇਸ਼ਰ ਇਸ ਸਰਕਾਰ ਵੱਲੋਂ ਨਹੀਂ ਲਿਆ ਗਿਆ। ਜਦੋਂ ਆਸਟ੍ਰੇਲੀਆ, UK ਤੋਂ ਲੈ ਕੇ ਬਾਕੀ ਸਰਕਾਰਾਂ ਨੇ ਆਪਣੇ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਕਿ ਭਾਈ ਤੁਸੀਂ ਮੈਟਰੋ ਯੂਜ਼ ਕਰੋ, ਆਇਲ ਘੱਟ ਇਸਤੇਮਾਲ ਹੋਏ, ਦੂਜਾ ਤੀਜਾ ਵੀ ਕਿਵੇਂ ਅਸੀਂ ਜਿਹੜਾ ਐਨਰਜੀ ਤੇ ਸਪੈਂਡਿੰਗ ਬਚਾ ਸਕਦੇ ਹਾਂ, ਕਿਉਂਕਿ ਜੇ ਕਹਿੰਦੇ ਤਾਂ ਫਿਰ ਇਹ ਲੋਕਾਂ ਦੇ ਵਿੱਚ ਤੰਗਦਸਤੀ ਹੋਣੀ ਸੀ, ਵੋਟਾਂ ਨਹੀਂ ਸੀ। ਜਿਉਂ ਹੀ ਚੋਣਾਂ ਖਤਮ ਹੋਈਆਂ ਨਾਲ ਦੀ ਨਾਲ ਮੋਦੀ ਨੇ ਆ ਜਿਹੜਾ ਹੁਣ ਆਪਣੀ ਪੂਰੇ ਵੱਡੇ ਵੱਡੇ ਕਾਫਲੇ ਲੈ ਕੇ ਤੁਰਿਆ ਹੋਇਆ ਹੈ, ਉਹਨਾਂ ਨੂੰ ਜਿਹੜੀ ਹੈ ਉਹ ਰੋਡ ਸ਼ੋਅ ਕਰਨ। ਹੁਣ ਉਸ ਦੇ ਵਡੋਦਰਾ ਦੇ ਰੋਡ ਸ਼ੋਅ ਦੇ ਵਿੱਚ ਮੋਦੀ ਕਹਿੰਦਾ ਕਿ ਜੀ ਇਹ ਜਿਹੜਾ ਵੈਸਟ ਏਸ਼ੀਆ ਦਾ ਕ੍ਰਾਈਸਿਸ ਹੈ ਉਹ ਬਹੁਤ ਬਦਤਰ ਹੋ ਗਿਆ, ਪਰ ਜਿਵੇਂ ਅਸੀਂ ਕੋਵਿਡ-19 ਨੂੰ ਕਾਬੂ ਕੀਤਾ ਸੀ ਇਸੇ ਤਰ੍ਹਾਂ ਅਸੀਂ ਇਹਨੂੰ ਵੀ ਕਰਾਂਗੇ, ਪਰ ਅਸੀਂ ਤੁਹਾਨੂੰ ਇਹ ਐਡਵਾਈਸ ਕਰਦੇ ਹਾਂ ਕਿ ਭਾਈ ਤੁਸੀਂ ਫਿਊਲ ਕੰਜ਼ੰਪਸ਼ਨ ਨਾ ਕਰੋ, ਆਣਾ ਜਾਣਾ ਕਿਤੇ ਵੀ ਬੰਦ ਕਰੋ, ਪਬਲਿਕ ਟਰਾਂਸਪੋਰਟ ਇਸਤੇਮਾਲ ਕਰੋ, ਬਿਜਲੀ ਦੇ ਨਾਲ ਚੱਲਣ ਵਾਲੇ ਵਹੀਕਲ ਇਸਤੇਮਾਲ ਕਰੋ, ਔਰ ਅਗਲਾ 1 ਸਾਲ ਬਿਲਕੁਲ ਕੋਈ ਸੋਨਾ ਨਾ ਖਰੀਦੋ, ਔਰ ਇਸ ਦੇ ਨਾਲ ਜਿਹੜਾ ਬਿਲਕੁਲ ਬਾਹਰ ਟਰੈਵਲ ਨਾ ਕਰੋ ਤਾਂ ਕਿ ਫੋਰਨ ਐਕਸਚੇਂਜ ਬਚੇ। ਔਰ ਉਹਨੇ ਕਿਹਾ ਜੀ ਦੇਸ਼ ਭਗਤੀ ਕੱਲੀ ਮਰਨ ਨਾਲ ਨਹੀਂ ਹੁੰਦੀ, ਦੇਸ਼ ਭਗਤੀ ਇਹ ਵੀ ਬੜੀ ਵੱਡੀ ਦੇਸ਼ ਭਗਤੀ ਹੈ। ਹੁਣ ਤੁਸੀਂ ਆਪਣੀ ਦੇਸ਼ ਭਗਤੀ ਦਿਖਾਓ। ਇੰਡੀਆ ਜਦੋਂ ਵੀ ਜੰਗ ਦੇ ਉੱਤੇ ਜਾਂਦਾ ਹੈ, ਮੇਜਰ ਕ੍ਰਾਈਸਿਸ ਹੁੰਦਾ ਹੈ, ਲੋਕ ਜਿਹੜੇ ਨੇ ਉਹ ਆਪਣੀ ਦੇਸ਼ ਭਗਤੀ ਦਿਖਾਉਂਦੇ ਨੇ। ਔਰ ਇਹ ਜਿਹੜਾ ਅਸੀਂ ਵੀ ਮਸਟ ਮੇਕ ਐਵਰੀ ਐਫਰਟ ਟੂ ਰਿਡਿਊਸ ਦਾ ਯੂਜ਼ ਆਫ ਇੰਪੋਰਟਡ ਪ੍ਰੋਡਕਟਸ ਟੂ ਅਵੋਇਡ ਪਰਸਨਲ ਐਕਟ। ਹੁਣ ਇਹਦੇ ਤੇ ਇੰਨੇ ਕੁ ਯੂਟਿਊਬਰਸ ਨੇ ਇਹਦੇ ਤੇ ਕੀਤਾ, ਉਹਨੂੰ ਕਹਿੰਦੇ ਆਪਣੇ ਦੇਖ ਤੂੰ ਅਚਕਨ ਕਿੱਥੋਂ ਦੀ ਪਾਈ ਹੋਈ ਹੈ, ਤੇਰੇ ਗੋਗਲਸ ਕਿੱਥੋਂ ਦੇ ਨੇ, ਤੇਰਾ ਪੈਨ ਕਿੱਥੋਂ ਦਾ ਹੈ, ਤੂੰ ਕਰਦਾ ਕੀ ਹੈ। ਇਹ ਕਹਿ ਕੇ ਵੀ 800 ਗੱਡੀਆਂ ਦਾ ਕਾਫਲਾ ਔਰ ਸਾਰੇ ਮਿਨਿਸਟਰਾਂ ਦੇ ਉਹ ਤੁਸੀਂ ਨਾਲ ਚਲਾ ਰਹੇ ਹੋ। ਔਰ ਇਹ ਬਿਆਨ ਦੇਣ ਤੋਂ ਅਗਲੇ ਦਿਨੋਂ ਚੜ੍ਹ ਗਿਆ ਕਿ ਯੂਰਪ 'ਚ ਮੈਂ ਫਲਾਂ ਜਾਣਾ, ਇਟਲੀ ਵੀ ਰੁਕਣਾ, ਨਾਰਵੇ ਵੀ ਜਾਣਾ, ਫਲਾਣਾ ਵੀ ਜਾਣਾ। ਹੁਣ ਹਾਲਾਤ ਉੱਥੇ ਇਹ ਨੇ ਵੀ ਲੋਕਾਂ ਦੇ ਵਿੱਚ ਇੱਕ ਬਹੁਤ ਪੈਨਿਕ ਹੈ। ਹੁਣ ਗੋਲਡ ਇੱਕ ਪਾਸੇ ਇਹੀ ਜਦੋਂ ਉਹ ਕ੍ਰਾਈਸਿਸ ਸੀ ਔਰ
ਜਿਹੜਾ ਇਹਨਾਂ ਦਾ ਉਦੋਂ ਕਾਂਗਰਸ ਦਾ ਫਾਈਨੈਂਸ ਮਿਨਿਸਟਰ ਸੀ ਸ਼ਾਇਦ ਪੀ ਚਿਦੰਬਰਮ, ਉਹਨਾਂ ਨੇ ਕੋਈ ਅਜੇ ਐਡਵਾਈਜ਼ਰੀ ਨਹੀਂ ਸੀ ਇਸ਼ੂ ਕੀਤੀ। ਉਹਨਾਂ ਨੇ ਕਿਹਾ ਸੀ ਕਿ ਵੀ ਜੇ ਗੋਲਡ ਔਰ ਦੂਸਰੇ ਤੇ ਸਾਡੇ ਪੈਸੇ ਖਰਚ ਹੁੰਦੇ ਨੇ, ਕਿਉਂਕਿ ਇੰਡੀਆ ਕੋਲ ਆਪਣਾ ਗੋਲਡ ਲਗਭਗ $78 ਬਿਲੀਅਨ ਇੰਡੀਅਨ ਗਵਰਨਮੈਂਟ ਦੀ ਫੋਰਨ ਐਕਸਚੇਂਜ ਖਰਚ ਹੁੰਦੀ ਹੈ ਗੋਲਡ ਦੇ ਲਈ। ਟਨਾਂ ਦੇ ਟਨ ਗੋਲਡ ਜਿਹੜਾ ਹੈ ਉਹ ਲੋਕ ਵੀ ਖਰੀਦਦੇ ਨੇ। ਔਰ ਇਹਨਾਂ ਨੇ ਹੁਣ ਵੀ ਇਸ ਸਾਲ ਦੇ ਵਿੱਚ ਇਹਨਾਂ ਨੇ ਦੇਖਦੇ ਆ ਵੀ ਡਾਲਰ ਪਤਾ ਨਹੀਂ ਈਰਾਨ ਜੰਗ ਦੇ ਸ਼ੁਰੂ ਹੁੰਦੇ ਆ ਤਾਂ ਸੋਨਾ ਖਰੀਦਣ ਤੇ ਲੱਗੇ ਹੋਏ ਨੇ। ਹੁਣ ਜਦੋਂ ਇਸ ਕਿਸਮ ਦਾ ਲੈਕਚਰ ਆਉਂਦਾ ਉਹਨਾਂ ਵੱਲੋਂ, ਜਿਹੜਾ ਪਿਛਲੀਆਂ ਇਲੈਕਸ਼ਨਾਂ 'ਚ ਕਹਿੰਦੇ ਜੇ ਤੁਸੀਂ ਕਾਂਗਰਸ ਨੂੰ ਵੋਟਾਂ ਦਿੱਤੀਆਂ ਉਹ ਤਾਂ ਤੁਹਾਡੇ ਘਰਾਂ 'ਚੋਂ ਸੋਨਾ ਵੀ ਲੈ ਜਾਣਗੇ, ਸਾਡੀਆਂ ਭੈਣਾਂ ਦੇ ਮੰਗਲ ਸੂਤਰ ਲੈ ਜਾਣਗੇ। ਹੁਣ ਮੰਗਲ ਸੂਤਰ ਗੋਲਡ ਹੁੰਦਾ। ਹੁਣ ਉਹ ਲੋਕ ਪੁੱਛ ਰਹੇ ਨੇ ਉਹੀ ਕਿ ਵੀ 1 ਸਾਲ ਲੋਕ ਆਪਣੇ ਬੱਚਿਆਂ ਦੇ ਵਿਆਹ ਨਾ ਕਰਨ, ਮੰਗਲ ਸੂਤਰ ਤੇ ਕੋਈ ਜੁਐਲਰੀ ਨਾ ਦੇਣ ਜਾਂ ਲੈਣ, ਔਰ ਜਿਹੜੇ ਕਰੋੜਾਂ ਲੋਕਾਂ ਦਾ ਰੁਜ਼ਗਾਰ ਜੁਐਲਰੀ ਦੇ ਉੱਤੇ ਜੁੜਿਆ ਹੋਇਆ ਉਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਉਹਨਾਂ ਦਾ ਕੀ ਹੋਏਗਾ। ਔਰ ਇਸ ਸਾਰੇ ਤੋਂ ਜਿਹੜੇ ਨੇ ਉਹ ਕਾਫੀ ਲੋਕ ਤਾਂ ਪੈਨਿਕ 'ਚ ਨੇ। ਔਰ ਜਿਹੜੇ ਵੱਡੇ ਜਿਹੜੇ ਅਮੀਰ ਵੀ ਨੇ, ਜਿਵੇਂ ਇੱਕ ਬਿਲੀਅਨਰ ਬੈਂਕਰ ਹੈ ਉਦੇ ਕੋਤਕ, ਉਹਦਾ ਬਿਆਨ ਹੈ ਸ਼ੌਕ ਇਜ਼ ਕਮਿੰਗ ਐਂਡ ਇਟਸ ਕਮਿੰਗ ਬਿਗ ਅਨਲੈਸ ਵਾਰ ਸਟਾਪਸ ਟੂਮਾਰੋ। ਉਹਨੇ ਕਿਹਾ ਵੀ ਜੇ ਤਾਂ ਈਰਾਨ ਦੇ ਨਾਲ ਜੰਗ ਰੁਕ ਗਈ ਫਿਰ ਤਾਂ ਥੋੜਾ ਬਹੁਤ ਬਚਾਅ ਹੋਏਗਾ, ਅਦਰਵਾਈਜ਼ ਸਾਡੇ ਲਈ ਬਹੁਤ ਵਰਸਟ ਵਕਤ ਆਉਣ ਵਾਲਾ ਹੈ। ਬੀ ਰੈਡੀ ਫॉर ਟਫ ਟਾਈਮਸ ਰਾਦਰ ਦੈਨ ਵੇਟ ਫॉर ਸ਼ੌਕ ਟੂ ਹਿਟ ਅਸ। ਔਰ ਉਹਨਾਂ ਨੇ ਕਿਹਾ ਵੀ ਤੁਸੀਂ ਦੇਖੋਗੇ ਕਿ ਕਿਸ ਲੈਵਲ ਦਾ ਸ਼ੌਕ ਹੈ। ਔਰ ਇਸ ਦੇ ਵਿੱਚ ਈਵਨ ਕਾਂਗਰਸ ਨੇ ਬਿਲਕੁਲ ਠੀਕ ਕਿਹਾ ਕਿ ਮੋਦੀਜ਼ ਆਸਟੈਰਿਟੀ ਡਰਾਈਵ ਇਜ਼ ਐਨ ਐਡਮਿਸ਼ਨ of failure on economic and foreign policy front alleges ਅਖਿਲੇਸ਼। ਕਾਂਗਰਸ ਨੇ ਨਹੀਂ, ਸੋਸ਼ਲਿਸਟ ਪਾਰਟੀ ਨੇ ਕਿਹਾ ਕਿ ਆ ਜਿਹੜਾ ਮੋਦੀ ਹੁਣ ਉਪਦੇਸ਼ ਦੇ ਰਿਹਾ ਇਹ ਸ਼ੋਅ ਕਰਦਾ ਹੈ ਕਿ ਭਾਈ ਇਹ ਹਰ ਫਰੰਟ ਦੇ ਉੱਤੇ ਸਰਕਾਰ ਫੇਲ ਹੋਈ ਹੈ। ਔਰ ਨਾਲ ਦੀ ਨਾਲ ਇਹਨਾਂ ਨੇ ਸੋਨਾ ਚਾਂਦੀ ਦੇ ਉੱਤੇ ਜਿੱਥੇ 6% ਦੀ ਡਿਊਟੀ ਸੀ ਉਹਨੂੰ 15% ਕਰ ਦਿੱਤਾ ਹੈ। ਔਰ ਇਸ ਦਾ ਮਤਲਬ ਇਹ ਹੈ ਕਿ ਭਾਈ ਸੋਨੇ ਦਾ ਜਿਹੜਾ ਆਮ ਗਾਹਕ ਹੈ ਉਹਦੇ ਤੱਕ ਬਹੁਤ ਮਹਿੰਗਾ ਪਹੁੰਚੇਗਾ, ਬਲੈਕ ਵੀ ਹੋਏਗੀ ਵਾਇਆ ਦੁਬਈ, ਦੂਜੇ ਤੀਜੇ, ਜਿਵੇਂ ਅੱਗਿਓਂ ਜਿਹੜਾ ਜਦੋਂ ਇਹ ਇੰਨੀਆਂ ਡਿਊਟੀਜ਼ ਨਹੀਂ ਸੀ ਤੇ ਉਦੋਂ ਸੀ $71 ਬਿਲੀਅਨ ਦਾ ਇਹ ਐਨੂਅਲ ਗੋਲਡ ਜਿਹੜਾ ਆਂਦਾ। ਸੋ ਹੁਣ ਸਾਨੂੰ ਇਹ ਲੱਗਦਾ ਵੀ ਇਹਨਾਂ ਦਾ ਜਲੂਸ ਜਨਾਜ਼ਾ ਨਿਕਲਣ ਵਾਲਾ ਇਕਨੋਮਿਕਲੀ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਉਹਨਾਂ ਦੇ ਜਿਹੜੇ ਵੱਡੇ ਵੱਡੇ ਇਕੋਨੋਮਿਸਟ ਨੇ ਉਹ ਜਿਹੜੇ ਥੋੜ੍ਹੇ ਬਹੁਤ ਨਿਊਟਰਲ ਕਿਸਮ ਦੇ YouTube ਚੈਨਲ ਨੇ ਉਹਨਾਂ ਦੇ ਉੱਤੇ ਬੈਠ ਕੇ ਉਹ ਇਸ ਦਾ ਤਬਸਰਾ ਕਰ ਰਹੇ ਨੇ ਕਿ ਭਾਈ ਅਸੀਂ ਬਹੁਤ ਬੁਰੀ ਤਰ੍ਹਾਂ ਸਾਡੀ ਇਕਨੋਮੀ ਹਿੱਲੀ ਹੋਈ ਹੈ, ਕਰੋੜਾਂ ਲੋਕ ਬੇਰੁਜ਼ਗਾਰ ਹੋਣਗੇ, ਲੱਖਾਂ ਜਿਹੜੇ ਨੇ, ਕਿਉਂਕਿ ਇਕੱਲਾ ਗੱਲ ਇਹ ਨਹੀਂ ਹੈ ਫਰਟੀਲਾਈਜ਼ਰ ਕਿਸਾਨਾਂ ਨੂੰ ਵੀ ਕਹਿ ਰਿਹਾ ਮੋਦੀ ਕਿ ਜੀ ਘੱਟ ਤੁਸੀਂ ਫਰਟੀਲਾਈਜ਼ਰ ਯੂਜ਼ ਕਰੋ। ਕਹਿੰਦਾ ਵੀ ਇਹਦਾ ਮਤਲਬ ਇਹ ਹੈ ਵੀ ਉਹਨਾਂ ਫਰਟੀਲਾਈਜ਼ਰਸ ਦੇ ਇਸਤੇਮਾਲ ਨੇ ਤੇ ਕਿਸਾਨਾਂ ਦੀ ਮਿਹਨਤ ਨੇ ਭੁੱਖਮਰੀ ਕੱਢੀ ਕਿ ਭਾਈ ਇਹ ਫਿਰ ਜਿਹੜੀ ਆ ਇਹ ਮੰਗਤ ਕਣਕ ਦੇ ਨਾਲ ਆਪਣੇ ਲੋਕਾਂ ਨੂੰ ਖਵਾਉਣਗੇ। ਤੇ ਉਹ ਕਹਿੰਦਾ ਵੀ ਜਿਹਨਾਂ ਨੂੰ ਕਹਿੰਦਾ ਜੀ ਬਾਹਰਲੇ ਦੇਸ਼ਾਂ 'ਚ ਨਾ ਜਾਓ, 80 ਕਰੋੜ ਲੋਕਾਂ ਨੂੰ ਤਾਂ 5 ਕਿਲੋ ਰੋਟੀ 5 ਕਿਲੋ ਅਨਾਜ ਮਿਲਦਾ ਤੇ ਉਹਨਾਂ ਦੇ ਤਵਿਆਂ ਤੇ ਰੋਟੀ ਪੱਕਦੀ ਹੈ। ਵੀ ਤੁਰੇ ਤਾਂ ਤੇਰੇ ਵਰਗੇ ਔਰ ਦੂਜੇ ਨੇ ਉਹ ਤਾਂ ਸਭ ਤੋਂ ਪਹਿਲਾਂ ਜਿਵੇਂ ਉਹ ਸ਼ਿਪ ਡੁੱਬਣ ਲੱਗਦਾ ਸਭ ਤੋਂ ਪਹਿਲਾਂ ਚੂਹੇ ਦੌੜਦੇ ਨੇ। ਸੋ ਉਹ ਤਾਂ ਆਲਰੇਡੀ ਕਿੰਨੇ ਜਿਹੜੇ ਲੋਕ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਪਿਛਲੇ ਸਾਲਾਂ 'ਚ ਇਹਨਾਂ ਅਮੀਰ ਹਿੰਦੂਆਂ ਨੇ ਜਿਹੜੀ ਆ ਉਹ ਸਿਟੀਜ਼ਨਸ਼ਿਪ ਛੱਡੀ ਆ ਇੰਡੀਆ ਦੀ। ਇਹ ਤਾਂ ਆਮ ਗਰੀਬ ਲੋਕ ਉਹ ਵੀ ਕਹਿਣਗੇ ਕਿ ਜੀ ਜੋ ਸਾਡੀ ਕਿਸਮਤ 'ਚ ਲਿਖਿਆ ਸੀ। ਹੁਣ ਉਹ ਕੋਵਿਡ-19 ਨੂੰ ਕਹਿੰਦਾ ਜੀ ਅਸੀਂ ਬੜਾ ਮੈਨੇਜ ਕੀਤਾ। ਉਹ 1.5 ਕਰੋੜ ਲੋਕ ਦੁਨੀਆ 'ਚ ਮਰੇ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਹੈ। 43 ਲੱਖ ਕੱਲਾ ਇੰਡੀਆ ਦੇ ਵਿੱਚ ਮਰੇ, ਹਰ ਤੀਸਰਾ ਮਰਨ ਵਾਲਾ ਬੰਦਾ ਇੰਡੀਅਨ ਹੈ। ਉਹ ਕਹਿੰਦੇ ਦੇਖੋ ਅਸੀਂ ਕੋਵਿਡ-19 ਨੂੰ ਕਿਵੇਂ ਮੈਨੇਜ ਕੀਤਾ। ਸੋ ਹੁਣ ਜੇ ਉੱਥੇ 43 ਲੱਖ ਮਰੇ, ਇੱਥੇ ਇਸ ਤੋਂ ਜੇ ਜ਼ਿਆਦਾ ਵੀ ਮਰ ਗਏ ਤਾਂ ਕੀ ਫਰਕ ਪੈਂਦਾ। ਸੋ ਇਹ ਹੈ ਇਹਨਾਂ ਦਾ ਹਾਲ ਧੋਖੇਬਾਜ਼ਾਂ ਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਕੋਲ ਪਹਿਲੇ ਵਿਊਅਰ ਨੇ ਬਸਰਾ ਜੀ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਗੁਸਕੇ ਜੀ ਵੀ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਸੋਨਮੈਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੁਹੰਮਦ ਜਾਕੂਬ ਜੀ ਨੇ ਜਿਹੜੇ ਕਹਿੰਦੇ ਟਰੰਪ ਚੀਨ ਪਹੁੰਚ ਗਿਆ ਹੈ, ਡਾਕਟਰ ਸਾਹਿਬ ਕੀ ਹੋਗਾ। ਨਹੀਂ, ਤੁਸੀਂ ਮੇਰੇ ਖਿਆਲ ਲੇਟ ਔਨ ਕਰਦੇ ਹੋ। ਅੱਜ ਸਾਡਾ ਪਹਿਲਾ ਸੈਗਮੈਂਟ ਹੀ ਇਸ ਸਾਰੇ ਦੇ ਉੱਤੇ ਇਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਸਾਡੇ ਹਰ ਇੱਕ ਸੈਗਮੈਂਟ ਤੇ। ਔਰ ਲਵਲੀ ਸ਼ੈਨ ਜੀ ਵੀ ਕਹਿੰਦੇ ਰੈਸਟ ਇਨ ਪਾਵਰ ਸਿੱਧੂ ਮੂਸੇਵਾਲਾ, ਦੀਪ सिद्धू। और फिर मोहम्मद जाकूब जी कहते हैं कि जी जी डॉक्टर साहब हमने
ही अमेरिका और चाइना की दोस्ती करवाई थी। ਤੁਸੀਂ ਲਵਲੀ ਸੈਣੀ ਹੋਰਾਂ ਦਾ ਮਿਸ ਕੀਤਾ ਹੈ। ਦਲਜੀਤ should also have the same नहीं मेरे fate को फिर नहीं अपेयर होया। as Gurdas Maan. This guy who sings songs about alcohol and porn, Sidhu Moosewala, who used to talk about Punjab, would have been 100 times better. ਤੁਸੀਂ ਠੀਕ ਕਿਹਾ ਹੈ। ਇਸੇ ਲਈ ਸਿੱਧੂ ਮੂਸੇਵਾਲਾ ਨੂੰ ਉਹਨਾਂ ਨੇ ਆਪਣੀ ਅਮਿਤ ਸ਼ਾਹ ਨੇ ਬਿਸ਼ਨੋਈ ਗੈਂਗ ਤੋਂ ਮਰਵਾਇਆ। ਉਹਨਾਂ ਨੂੰ ਇਸ ਕਿਸਮ ਦਾ ਹੀ ਸੂਟ ਕਰਦੇ ਨੇ ਕਿਉਂਕਿ ਇਹ ਉਹਨਾਂ ਦੇ ਲੱਚਰਪੁਣੇ ਦੇ ਸੱਭਿਆਚਾਰ ਦੇ ਵਿੱਚ ਫਿੱਟ ਹੁੰਦੇ ਨੇ। और जाकूब जी कहते हैं जी डॉक्टर साहब अपना अदा कर लिया। मैं सिर्फ फिर कहते हैं कि बात हक सच की ये है कि जिस तरह इंडिया का कश्मीर पर कब्ज़ा है बिल्कुल इसी तरह चाइना का भी तिब्बत पर कब्ज़ा है। और फिर खालिस्तान फौजी जी भी खालिस्तान जिंदाबाद कहते राजा बाबू जी भी फिर इसी तरह साढ़े कोल मुहम्मद जाकूब जी कहते हैं कि बहुत खूब डॉक्टर साहब ज़बरदस्त तजिया। और इसी तरह कहते मिस नीलम आपकी भी हालात पर गहरी नज़र है, बड़ी गल है, थैंक यू सो मच। एंड फिर कहते हैं कि आपको पता है कि मीडिया पर किसका कंट्रोल है खासकर इस मुल्क में। और फिर कहते हैं चलो चलो राविंड चलो। और फिर कहते हैं कि राज करेगा खालसा। फिर कहते हैं खालिस्तान पाकिस्तान दोस्ती जिंदाबाद। और फिर कहते हैं कि क्या काट्रिक न्यू जर्सी जाने के लिए बस बड़े गुरुद्वारा रिचमंड से जा रही हो कोई जाना चाहिए? मेरा ख्याल है भी शायद हाँ जी जानदियां ने हाँ जी। और फिर इस तरह कहते हैं जी मैंने भी सुना है कि इंडिया अब पाकिस्तान से दोस्ती चाहता है। ये भी डिसेप्शन है, धोखा है। फिर कहते हैं जस्ट टू फ्लाई एयर इंडिया ओवर पाकिस्तान, इसलिए इंडिया पाकिस्तान से दोस्ती करना चाहता है क्योंकि एयर इंडिया को बहुत ज़्यादा नुकसान हो रहा है। नहीं ये धोखा है, कोई ना कोई ना दी नवी खेड है जी। और फिर इस तरह सीपी कैंग जी जड़े ने कहते हैं कि सर इंडिया दा इकोनॉमिकली वीक होने जा रहा है और सुना है कि इसके में किसका फ़ायदा हो सकता है? नहीं वो ज़ाहिर है भी ਜਦੋਂ ਇਕਨੋਮਿਕਲੀ ਕੋਈ ਮੁਲਕ ਵੱਡਾ ਕਮਜ਼ੋਰ ਹੁੰਦਾ ਫਿਰ ਉਹ ਟੁੱਟਣ ਵਾਲੀ ਵੱਧਦਾ। ਉਹ ਸੋਵੀਅਤ ਯੂਨੀਅਨ ਹੋਏ, ਯੂਗੋਸਲਾਵੀਆ ਹੋਏ, ਇੰਡੀਆ ਵੀ ਲਾਈਨ 'ਚ ਲੱਗਾ ਹੋਇਆ ਟੁੱਟਣ ਵਾਲੇ ਮੁਲਕਾਂ ਦੇ। ਮਾਈ ਪਲਵਿੰਦਰ ਸਿੰਘ ਜੀ ਵੀ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਆਪਾਂ ਜਿਹੜੇ TV 84 USA ਦੇ ਚੈਨਲ ਤੇ ਵੀ ਚੱਲਦੇ ਆ। ਸਾਡੇ ਜਿਹੜੇ ਵਿਊਅਰ ਨੇ ਉੱਥੇ ਵੀ ਕਾਫੀ ਸਾਰੇ ਨੇ। ਔਰ ਸਾਡੇ ਕੋਲ ਪਹਿਲੇ ਵਿਊਅਰ ਹੈਗੇ ਨੇ ਅਮਰਜੀਤ ਸਾਨੀ ਜੀ ਵੀ, ਇਹ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਔਰ ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸੁਖ ਜੀਵਨ ਬੱਚੂ ਜੀ ਵੀ ਔਰ ਬਲਵੀਰ ਬਾਵਾ ਜੀ ਵੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਟੋਨੀ ਢੀਂਡਸਾ ਜੀ ਵੀ, ਮਿਸ਼ਰਾ ਸਿੰਘ ਜੀ ਵੀ, ਗੁਰਜੀਤ ਸਿੰਘ ਜੀ ਵੀ, ਫਿਰ ਮਿਸ਼ਰਾ ਸਿੰਘ ਜੀ ਵੀ। ਔਰ ਫਿਰ ਇਸ ਤਰ੍ਹਾਂ ਅਸ਼ੋਕ ਕੁਮਾਰ ਜੀ ਪਾਕਿਸਤਾਨ ਦੇ 50 ਟੁਕੜੇ ਕਰਨਾ ਚਾਹੁੰਦੇ ਨੇ। ਜਾ ਕੇ ਟੱਲੀਆਂ ਵਜਾਓ ਆਪਣੇ ਘਰ, ਆਪਣੇ ਟੁਕੜੇ ਹੋਣ ਤੋਂ ਬਚਾ ਲਓ। ਇੰਨਾ ਹੀ ਜਿਹੜਾ ਉਹ ਤੁਹਾਡੇ ਲਈ ਬੜਾ ਸੂਟੇਬਲ ਹੋਏਗਾ। ਹਾਂਜੀ। ਫਿਰ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ, ਆਜ਼ਾਦੀ ਹੀ ਹਾਲ ਹੈ ਦੇਸ਼ ਪੰਜਾਬ ਦੇ ਲਈ, ਹੋਰ ਕੁਝ ਨਹੀਂ। ਔਰ ਗੁਸਕੇ ਜੀ ਵੀ, ਫਿਰ ਰਾਜਨਪ੍ਰੀਤ ਸਿੰਘ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਔਰ ਇਸੇ ਤਰ੍ਹਾਂ ਸੰਦੀਪ ਪੰਨੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਗੁਰਦੀਪ ਸਿੰਘ ਜੀ ਵੀ। और नुपा जी कहते हैं कि डॉक्टर साहब एंड सिस्टर नीलम कौर जी प्लीज़ प्रोग्राम मिस ना करा करो। नहीं ਅਸੀਂ ਤੁਹਾਨੂੰ ਕੁਛ ਨਾ ਕੁਛ ਪਰੋਸਦੇ ਹਾਂ। ਕੱਲ ਵੀ ਅਸੀਂ ਦਿੱਤਾ ਇੱਕ ਸੱਜਣ ਨੇ ਕੋਈ ਗੁਰਦੀਪ ਸਿੰਘ, ਉਹਨਾਂ ਨੂੰ ਇਹ ਸ਼ਿਕਾਇਤ ਹੈ ਕਿ ਵੀ ਅਸੀਂ ਅਮਰੀਕਾ ਦੇ ਬਹੁਤ ਖਿਲਾਫ ਹਾਂ ਔਰ ਇਹ ਜਿਹੜੇ ਨੇ ਇਹਨਾਂ ਨੂੰ ਇਹ ਲੱਗਦਾ ਕਿ ਵੀ ਈਰਾਨ ਦੇ ਵਿੱਚ ਤਾਂ ਅਮਰੀਕਾ ਨੇ ਰੋਲ ਕੇ ਰੱਖਤਾ ਈਰਾਨ ਨੂੰ, ਉਹਨਾਂ ਦੀ ਪਾਵਰ ਔਰ ਉਹਨਾਂ ਦੀ ਕੰਟਰੀ ਨੂੰ ਦੀ ਤਬਾਹੀ ਕਰਤੀ ਔਰ ਇਹ ਈਰਾਨ ਨੂੰ ਜੇਤੂ ਦੱਸ ਰਿਹਾ। ਮੇਰਾ ਖਿਆਲ ਹੈ ਸਰ ਸਾਹਿਬ ਤੁਸੀਂ ਆਪਣਾ ਇਲਾਜ ਕਰਾਓ ਕਿਉਂਕਿ ਤੁਹਾਡੇ ਸੋਚਣ ਦੇ ਵਿੱਚ ਤਾਂ ਚਲੋ ਕਿਸੇ ਦੇ ਵੀ ਡਿਫਰੈਂਸ ਹੋ ਸਕਦਾ, ਤੁਹਾਡੇ ਸੁਣਨ 'ਚ ਵੀ ਫਰਕ ਹੈ। ਅਦਰਵਾਈਜ਼ ਈਵਨ ਪਹਿਲਾ ਸੈਗਮੈਂਟ ਜਿਹੜਾ ਉਹਨੂੰ ਧਿਆਨ ਨਾਲ ਸੁਣੋ, ਫਿਰ ਤੁਹਾਨੂੰ ਸਮਝ ਆਏਗੀ ਕਿ ਐਨਾਲਿਸਿਸ ਕੀ ਹੁੰਦਾ ਔਰ ਤੁਹਾਡੀ ਤਰ੍ਹਾਂ ਅਸੀਂ ਕਿਸੇ ਇੱਕ ਦਾ ਮੰਤਰ ਨਹੀਂ ਜਪ ਰਹੇ, ਉਹਦਾ ਕੀ ਰੀਜ਼ਨ ਨੇ ਉਹ ਤੁਸੀਂ ਬਿਹਤਰ ਜਾਣਦੇ ਹੋ ਵੀ ਤੁਹਾਨੂੰ ਕਿਉਂ ਤੁਸੀਂ ਬ੍ਰੇਨ ਵਾਸ਼ ਹੋਏ ਹੋ। ਗੁਰਪ੍ਰਕਾਸ਼ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਗੁਰਵਿੰਦਰ ਮਾਨ ਜੀ ਫਤਿਹ। ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੀ ਇਸ ਪਤੇ ਤੇ SOS@tv4
ਸਟਾਰ ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ ਜੀ ਵੀਰ ਫੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।